ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी हाँ डॉक्टर साहब ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੋ ਸਾਡਾ ਪ੍ਰੋਗਰਾਮ ਸੱਚੋ ਸੱਚ ਵਿੱਚ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ 13 ਜੁਲਾਈ 2020 29 ਹਾਰਡ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਜੋ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਅੱਜ ਮੰਡੇ ਦਾ ਦਿਨ ਹੈ। ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਜੋ ਪਹਿਲੇ ਅਹਿਮ ਇਸ਼ੂ ਦੇ ਨਾਲ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਜੋ ਵੀਕਐਂਡ ਹੈ ਉਸ ਬਾਰੇ ਜਾਣਾਂਗੇ। ਸੋ ਅੱਜ ਦਾ ਪ੍ਰੋਗਰਾਮ ਦੇ ਵਿੱਚ ਜੋ ਵਿਚਾਰਿਆ ਜਾਣ ਵਾਲਾ ਪਹਿਲਾ ਇਸ਼ੂ ਹੈ ਜਿਸ ਦੇ ਉੱਪਰ ਵਿਚਾਰ ਚਰਚਾ ਹੋਣ ਵਾਲੀ ਹੈ ਉਸ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਅਮਰੀਕਾ ਕੈਨੇਡਾ ਦੀਆਂ 162 ਤੋਂ ਜ਼ਿਆਦਾ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜੋ ਭਾਰਤ ਨੂੰ ਇੱਕ ਦਹਿਸ਼ਤਗਰਦ ਜੋ ਸਟੇਟ ਹੈ ਉਹ ਐਲਾਨਿਆ ਸੀ ਤੇ ਨਰਿੰਦਰ ਮੋਦੀ, ਅਮਿਤ ਸ਼ਾਹ, ਕੈਪਟਨ ਅਮਰਿੰਦਰ, ਪ੍ਰਕਾਸ਼ ਬਾਦਲ, ਸੁਖਬੀਰ ਬਾਦਲ, ਦਿਨਕਰ ਗੁਪਤਾ ਸਮੇਤ ਸਾਨੀ ਆਦਿਕ ਵਿਅਕਤੀਆਂ ਨੂੰ ਵੀ ਟੈਰਰਿਸਟ ਐਲਾਨਿਆ ਸੀ ਅਤੇ ਇਹਨਾਂ ਸਭ ਦੇ ਮੁਕੰਮਲ ਬਾਈਕਾਟ ਦਾ ਸੱਦਾ ਵੀ ਦਿੱਤਾ ਸੀ। ਸੋ ਭਾਰਤ ਸਰਕਾਰ ਨੇ ਹੜਬੜਾਹਟ ਵਿੱਚ ਇਸ ਕਦਮ ਦਾ ਤੋੜ ਲੱਭਣ ਲਈ ਕੋਸ਼ਿਸ਼ ਕੀਤੀ। ਅਮਰੀਕਾ ਵਿੱਚ ਜੋ ਭਾਰਤ ਦੇ ਅੰਬੈਸਡਰ ਇੱਕ ਪਗੜੀਧਾਰੀ ਸਿੱਖ ਰਾਹੀਂ ਇਹ ਦਾਅਵਾ ਕਰਵਾਇਆ ਗਿਆ ਕਿ ਅਮਰੀਕਾ ਵਿੱਚ 100 ਦੇ ਕਰੀਬ ਸਿੱਖਾਂ ਨਾਲ ਪੰਜਾਬ ਦੀ ਤਰੱਕੀ ਨੂੰ ਲੈ ਕੇ ਵਰਚੁਅਲ ਕਾਨਫਰੰਸ ਵੀ ਕੀਤੀ ਗਈ। ਸੋ ਸਰਕਾਰ ਦੀ ਇਸ ਘਬਰਾਹਟ ਅਤੇ ਜਾਲੀ ਸਿੱਖਾਂ ਬਾਰੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ ਔਰ ਤੁਸੀਂ ਕੀ ਕੀਤਾ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀ ਵੈਲਕਮ ਕਰਦੇ ਹਾਂ। ਪਹਿਲਾ ਪ੍ਰੋਗਰਾਮ ਹੈ ਸਾਡਾ ਸ਼ੁਰੂਆਤ ਦਾ, ਹਾਲਾਂਕਿ ਵੀਕਐਂਡ ਤੇ ਸਾਨੂੰ ਕੋਈ ਚੈਨ ਤਾਂ ਨਹੀਂ ਮਿਲਦਾ ਔਰ ਖਾਸ ਤੌਰ ਤੇ ਸੈਚਰਡੇ ਸਾਡਾ ਇੱਕ ਇੰਟਰਵਿਊ ਜਿਹੜਾ ਕਿ ਬੜੇ ਚੰਗੇ ਅੰਦਾਜ਼ ਦੇ ਵਿੱਚ 1 ਘੰਟੇ ਦਾ ਸੀ। ਚੈਨਲ 72 ਹੈ ਸ਼ਾਇਦ ਜਾਂ ਚੈਨਲ 24 ਹੈ, ਹੁਣ ਇੰਨੀ ਕੁ ਗਿਣਤੀ ਹੈ ਵੀ ਭੁੱਲ ਜਾਂਦਾ ਹੈ। ਔਰ ਉਹਦੇ ਚ ਸ਼ਾਹਿਦ ਰਾਂਝਾ ਜਿਹੜੇ ਨਿਊਯਾਰਕ ਬੇਸਡ ਨੇ ਉਹ ਹੋਸਟ ਸੀ ਔਰ ਉਸ ਨੂੰ ਜੋ ਹੀ ਅਪਲੋਡ ਕੀਤਾ ਗਿਆ, ਜ਼ਾਹਰ ਹੈ ਕੁਛ ਨੇ ਤਾਂ ਲਾਈਵ ਦੇਖਿਆ ਹੋਏਗਾ, ਉਸ ਦੇ ਉੱਤੇ ਸਾਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ। 12,000 ਦੇ ਕਰੀਬ YouTube ਵਿਊਅਰਸ ਨੇ ਔਰ ਸੈਂਕੜਿਆਂ ਕਾਮੈਂਟ ਨੇ ਔਰ ਬਹੁਤ ਸਾਰਿਆਂ ਨੇ ਜਿਹੜਾ ਨਾ ਸਿਰਫ ਕਿਉਂਕਿ ਪੰਜਾਬੀ ਦੇ ਵਿੱਚ ਸੀ ਔਰ ਜ਼ਾਹਰ ਹੈ ਕਿ ਪਾਕਿਸਤਾਨ ਦਾ ਵੀ ਇੱਕ ਵੱਡਾ ਹਿੱਸਾ ਪੰਜਾਬੀ ਸਪੀਕਿੰਗ, ਪੰਜਾਬੀ ਅੰਡਰਸਟੈਂਡਿੰਗ ਹੈ ਔਰ ਸਗੋਂ 2-3 ਹੋਰ ਚੈਨਲਸ ਨੇ ਜਿਹੜਾ ਉਹ ਸਾਡੇ ਤੱਕ ਪਹੁੰਚ ਕੀਤੀ ਹੈ ਕਿ ਉਹ ਇੰਟਰਵਿਊ ਕਰਨਾ ਚਾਹੁੰਦੇ ਨੇ। ਸੋ ਮੈਂ ਸਮਝਦਾ ਵੀ ਜਿਹੜਾ ਐਫਰਟ ਆਲਮੋਸਟ ਪਿਛਲੇ 30 ਸਾਲ ਦੇ ਲਗਭਗ ਸਾਡਾ ਸੀ ਕਿ ਸਾਡੀ ਸਟਰਗਲ ਸਾਡੇ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਵਿਚਲੇ ਸਾਡੇ ਭੈਣਾਂ ਭਰਾਵਾਂ ਦੇ ਨਾਲ ਵੀ ਸਾਡਾ ਜਿਹੜਾ ਸਦੀਆਂ ਦਾ ਹੀ ਨਹੀਂ ਮਿਲੇਨੀਅਮਸ ਦੀ ਹਜ਼ਾਰਾਂ ਸਾਲਾਂ ਦੀ ਸਾਂਝ ਵਾਲੀ ਗੱਲ ਹੈ ਔਰ ਦੋਨੋਂ ਕੌਮਾਂ ਜਿੱਥੇ ਅਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਸਫ਼ਰ ਕਰ ਰਹੇ ਹਾਂ ਉੱਥੇ ਪਾਕਿਸਤਾਨ ਵੀ ਇੱਕ ਉਹ ਬੁਲਿੰਗ ਨੇਬਰ ਜਿਸ ਨੂੰ ਜਾਚ ਹੀ ਨਹੀਂ ਹੈ ਕਿ ਪੜੋਸ ਜਾਂ ਪੜੋਸੀਆਂ ਦੇ ਨਾਲ ਕਿਵੇਂ ਵਰਤਾਰਾ ਕਰਨਾ ਹੈ ਔਰ ਪਾਕਿਸਤਾਨ ਵੀ ਪਿਛਲੇ 72 ਸਾਲ ਤੋਂ
ਇਸ ਬੁਲਿੰਗ ਟੈਕਟਿਕ ਦਾ, ਜਿਨ੍ਹਾਂ ਨੇ 3-4 ਜੰਗਾਂ ਪਾਕਿਸਤਾਨ ਦੇ ਉੱਤੇ ਥੋਪੀਆਂ, ਉਸ ਦਾ ਸ਼ਿਕਾਰ ਹੈ। ਬਿਲਕੁਲ। ਔਰ ਅਸੀਂ ਹਮੇਸ਼ਾ ਤੋਂ ਇਹ ਗੱਲ ਕੋਈ ਇਹ ਨਹੀਂ ਹੈ ਵੀ ਅੱਜ ਅਸੀਂ ਕਿਸੇ ਨੂੰ ਪਲੀਜ਼ ਕਰਨ ਲਈ ਕਹਿੰਦੇ ਹਾਂ ਜਾਂ ਕਰਦੇ ਹਾਂ। ਮੇਰਾ ਇਹ ਮੰਨਣਾ ਹੈ, ਔਰ ਇਹ ਗੱਲ ਮੈਂ ਈਵਨ ਜਦੋਂ ਕਿਤੇ ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰਸ ਨਾਲ ਜਾਂ ਹੋਰ ਇੱਥੋਂ ਦੇ ਪੋਲੀਟੀਕਲ ਸਰਕਲਸ ਨਾਲ ਗੱਲਬਾਤ ਦਾ ਮੌਕਾ ਬਣਿਆ, ਤੇ ਮੈਂ ਹਮੇਸ਼ਾ ਹੀ ਇਹ ਕਿਹਾ ਕਿ ਵੀ ਜੋ ਮਰਜ਼ੀ ਤੁਸੀਂ ਕਰ ਲਓ ਉੱਥੇ, ਲੇਕਿਨ ਅਲਟੀਮੇਟਲੀ ਪਰਮਾਨੈਂਟ ਸੋਲੂਸ਼ਨ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ, ਜੀ, ਅਮਨ ਔਰ ਪ੍ਰੋਸਪੈਰਿਟੀ, ਤਿੰਨੋਂ ਹੀ ਚੀਜ਼ਾਂ ਇਸੇ ਆਰਡਰ ਦੇ ਵਿੱਚ ਕਿ ਸਥਾਈ ਹੋਣਾ, ਸਟੇਬਲ ਨਹੀਂ ਹੈ। ਹੁਣ ਅਸੀਂ ਦੇਖਦੇ ਹਾਂ ਕਿ ਦੁਨੀਆ ਦਾ ਸਾਰਾ ਫੋਕਸ ਹੀ ਉਹ ਖਿੱਤਾ ਬਣਿਆ, ਉਹ ਭਾਵੇਂ ਚਾਈਨਾ ਔਰ ਭਾਰਤ ਦੇ ਹਵਾਲੇ ਨਾਲ ਹੋਏ, ਨਾਰਥ ਦੇ ਵਿੱਚ ਕੀ ਚੱਲ ਰਿਹਾ ਹੈ, ਪਾਕਿਸਤਾਨ ਨਾਲ ਲਾਈਨ ਆਫ ਕੰਟਰੋਲ ਤੇ ਕੀ ਚੱਲ ਰਿਹਾ ਹੈ। ਔਰ ਜੇ ਸਟੇਬਿਲਿਟੀ ਨਹੀਂ ਹੈ ਤੇ ਫਿਰ ਅਮਨ ਨਹੀਂ ਹੈ, ਜੀ, ਔਰ ਜੇ ਅਮਨ ਨਹੀਂ ਹੈ ਤਾਂ ਫਿਰ ਪ੍ਰੋਸਪੈਰਿਟੀ ਨਹੀਂ ਹੈ। ਔਰ ਸਾਡਾ ਇਹ ਦਾਅਵਾ ਹੈ ਇਸ ਗੱਲ ਦੇ ਉੱਤੇ ਕਿ ਜੇ ਬਫਰ ਸਟੇਟ ਖਾਲਿਸਤਾਨ, ਜਿਹੜੀ ਕਿ 3 ਨਿਊਕਲੀਅਰ ਆਰਮਡ ਸਟੇਟਸ ਭਾਰਤ, ਪਾਕਿਸਤਾਨ ਔਰ ਚੀਨ ਦੇ ਵਿਚਾਲੇ ਆ ਜਾਏ, ਭਾਰਤ ਵਾਲੇ ਵੀ ਜਮਨਾ ਪਾਰ ਖੁਸ਼ੀ ਵਸਣਗੇ, ਇਧਰ ਵਾਘਾ ਪਾਰ ਦੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਜਿਹੜਾ ਇੰਨਾ ਵੱਡਾ ਖਰਚਾ ਡਿਫੈਂਸ ਬਜਟਸ ਤੇ ਕਰਨਾ ਪੈਂਦਾ, ਉਸ ਤੋਂ ਰਾਹਤ ਮਿਲੇਗੀ। ਇੱਕ ਫਰੈਂਡਲੀ ਨੇਬਰ ਖਾਲਿਸਤਾਨ ਦੇ ਰੂਪ 'ਚ ਸਾਡੀਆਂ ਜਿੱਥੇ ਤਹਿਜ਼ੀਬ ਦੀਆਂ ਸਾਂਝਾਂ ਨੇ, ਉੱਥੇ 2 ਮੁਲਕਾਂ ਦੀਆਂ ਸਾਂਝਾਂ ਵੀ। ਹਾਲਾਂਕਿ ਮੈਂ ਬਹੁਤ ਵਾਰ ਇਹ ਦੇਖਦਾ ਕਿ ਜਦੋਂ ਕਾਇਦੇ ਆਜ਼ਮ ਨੇ ਪਾਕਿਸਤਾਨ ਡ੍ਰੀਮ ਕੀਤਾ ਜਾਂ ਪਾਕਿਸਤਾਨ ਇੰਡੀਆ ਰਿਲੇਸ਼ਨਸ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਸੀ ਕੀ ਹੋਣਗੇ, ਤੇ ਇਹ ਉਹਨਾਂ ਦੀ ਜ਼ਬਾਨੀ ਹੈ ਕਿ ਇਵੇਂ ਹੋਣਗੇ ਜਿਵੇਂ ਕਿ ਅਮਰੀਕਾ ਤੇ ਕੈਨੇਡਾ ਦੇ ਨੇ। ਇਹ ਵੱਖਰੀ ਗੱਲ ਹੈ ਵੀ ਭਾਰਤ ਨੇ ਕਦੇ ਪਾਕਿਸਤਾਨ ਨੂੰ ਤਸਲੀਮ ਹੀ ਨਹੀਂ ਕੀਤਾ, ਲੇਕਿਨ ਮੈਂ ਬਹੁਤ ਵਾਰ ਦੇਖਦਾ ਕਿ ਖਾਲਿਸਤਾਨ ਔਰ ਪਾਕਿਸਤਾਨ ਦੇ ਰਿਸ਼ਤੇ ਕਿਵੇਂ ਹੋਣਗੇ। ਅਮਰੀਕਾ ਕੈਨੇਡਾ ਤਾਂ ਇਹਨਾਂ ਦੀ ਨਾ ਕੋਈ ਅਮਰੀਕਨਾਂ ਦੀ ਆਪਣੀ ਤਹਿਜ਼ੀਬ ਹੈ, ਨਾ ਕੈਨੇਡਾ ਦੀ ਹੈ, ਉੱਥੇ ਵੱਡਾ ਹਿੱਸਾ ਫ੍ਰੈਂਚ ਮੈਜੋਰਿਟੀ ਹੈ, ਨਾ ਕੋਈ ਕੈਨੇਡਾ ਦੀਆਂ ਯਾਦਾਂ ਅਮਰੀਕਾ 'ਚ ਨੇ, ਨਾ ਅਮਰੀਕਾ ਦਾ ਕੋਈ ਸਾਂਝਾ ਕੈਨੇਡਾ ਨਾਲ ਹੈ। ਮੈਂ ਸਮਝਦਾ ਵੀ ਖਾਲਿਸਤਾਨ ਪਾਕਿਸਤਾਨ ਦੀ ਸਾਂਝ ਤਾਂ ਈਵਨ ਤੁਸੀਂ ਪ੍ਰੈਸੀਡੈਂਟ ਤਾਂ ਕੋਟ ਕਰਦੇ ਹੋ, ਇਸ ਵੇਲੇ ਅਮਰੀਕਾ ਕੈਨੇਡਾ ਪ੍ਰੈਸੀਡੈਂਟ ਹੈ, ਪਰ ਇਹ ਉਹ ਸਾਂਝਾ ਹੋਣਗੇ ਜੇ ਉਸ ਤੋਂ ਬਾਅਦ ਕਦੇ ਕੋਈ 2 ਖਿੱਤੇ ਆਪਸ 'ਚ ਮਿਲਣਗੇ ਮੁਲਕਾਂ ਦੇ ਤੌਰ ਤੇ ਉਹ ਕੋਟ ਕਰਨਗੇ ਜੀ ਸਾਡਾ ਰਿਸ਼ਤਾ ਐਵੇਂ ਹੋਏਗਾ ਜਿਵੇਂ ਖਾਲਿਸਤਾਨ ਔਰ ਪਾਕਿਸਤਾਨ ਦਾ। ਸੋ ਜ਼ਾਹਿਰ ਹੈ ਅਸੀਂ ਇਸ ਪੱਖ ਨੂੰ ਦੇਖਦੇ ਕਿ ਅਲਟੀਮੇਟਲੀ ਬਫਰ ਸਟੇਟ ਖਾਲਿਸਤਾਨ, ਔਰ ਇਹਦੇ ਲਈ ਦੋਨੋਂ ਪਾਸਿਓਂ ਸਾਡੀ ਅਵੇਅਰਨੈਸ ਦਾ ਹੋਣਾ ਵੀ, ਜਿੱਥੇ ਅਸੀਂ ਪਾਕਿਸਤਾਨ ਦੀ ਹਕੂਮਤ ਤੋਂ ਡਿਪਲੋਮੈਟਿਕ ਸਪੋਰਟ ਦੀ ਆਸ ਵੀ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਮਿਸਗਿਵਿੰਗਸ ਵੀ ਹੁੰਦੀਆਂ, ਮਿਸਕਨਸੈਪਸ਼ਨਸ ਵੀ ਹੁੰਦੀਆਂ, ਮਿਸਪਰਸੈਪਸ਼ਨਸ ਵੀ ਹੁੰਦੀਆਂ, ਔਰ ਜ਼ਾਹਿਰ ਹੈ ਕਿ ਨਫ਼ਰਤ ਦਾ ਦੌਰਾ ਵੀ ਜਦੋਂ ਵੱਡੀ ਵਿੱਥ ਪੈਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਚਾਰੀਆਂ ਜਾਂਦੀਆਂ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨੈਗੇਟਿਵ ਐਸਪੈਕਟ ਵੀ ਨੇ, ਜਿਨ੍ਹਾਂ ਬਾਰੇ ਕੁਝ ਖਦਸ਼ੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨੇ, ਕੁਝ ਸਾਡਿਆਂ ਦੇ ਨੇ, ਅਸੀਂ ਹੁਣ ਇਸ ਰਿਲੇਸ਼ਨਸ਼ਿਪ ਨੂੰ ਉਸ ਸੀਰੀਅਸਨੈਸ 'ਚ ਲੈ ਕੇ ਆ ਚੁੱਕੇ ਹਾਂ ਜਿਹਦੇ 'ਚ ਕਿ ਹੁਣ ਅਸੀਂ ਜਿਹੜੇ ਡਿਫਰੈਂਸਿਸ ਵੀ ਨੇ ਉਹਨਾਂ ਨੂੰ ਵੀ ਅਸੀਂ ਡਿਸਕਸ ਕਰ ਸਕਦੇ ਹਾਂ। ਭਰਾਵਾਂ 'ਚ ਵੀ ਹੁੰਦੇ ਨੇ, ਫਿਰ 4 ਸਿਆਣੇ ਬਹਿ ਕੇ ਉਹਨਾਂ ਦੀ ਗੱਲ ਕਰਵਾਉਂਦੇ, ਸਾਡਾ ਤਾਂ ਕੋਈ ਹੈ ਵੀ ਨਹੀਂ, ਪਰ ਜਿਹੜੇ ਕੋਈ ਨਾ ਕੋਈ ਪਰਸੈਪਸ਼ਨਸ ਜਾਂ ਮਿਸਗਿਵਿੰਗਸ ਬਣੀਆਂ ਹੋਈਆਂ ਉਹਨਾਂ ਨੂੰ ਵੀ ਅਸੀਂ ਡਿਸਕਸ ਕਰਾਂਗੇ। ਸੋ ਇਹ ਇੱਕ ਚੰਗੀ ਜਿਹੜੀ ਹੈ ਸ਼ੁਰੂਆਤ ਹੈ ਜਿਹਦੇ ਥੱਲੇ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਸਿੱਖ ਇਸ਼ੂਜ਼ ਨੂੰ ਜਿੱਥੇ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਉੱਥੇ ਉਹਨਾਂ ਦੀ ਸਿੱਖਾਂ ਲਈ ਮੁਹੱਬਤ ਤਾਂ ਬੇਪਨਾਹ ਹੈ, ਉਹਦੇ ਲਈ ਤਾਂ ਮੇਰੇ ਲਫ਼ਜ਼ਾਂ ਦੀ ਲੋੜ ਨਹੀਂ ਹੈ। ਐਤਵਾਰ ਦਾ ਪ੍ਰੋਗਰਾਮ ਮੁੱਖ ਤੌਰ ਤੇ ਗੁਰਦੁਆਰਾ ਸੰਤ ਸਾਗਰ, ਜਿਵੇਂ TV 84 ਤੋਂ ਅਸੀਂ ਫਰਾਈਡੇ ਵੀ ਦੱਸਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ, ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਿੱਖ ਕੌਮ ਦੇ ਪਹਿਲੇ ਜਰਨੈਲ ਵੀ ਹੋਏ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਥਾਪੜਾ ਦੇ ਕੇ ਤੋਰਿਆ ਪੰਜਾਬ ਵੱਲ, ਉਹਨਾਂ ਨੇ ਜ਼ੁਲਮ ਨੂੰ ਵੰਗਾਰਿਆ। 1710 ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਜਿਹੜਾ ਸਭ ਦੇ ਭਲੇ, ਸਰਬੱਤ ਦੇ ਭਲੇ ਦਾ ਇੱਕ ਮੁਜੱਸਮਾ ਸੀ। ਕਿਉਂਕਿ ਮੈਂ ਜਦੋਂ ਕੱਲ ਵੀ ਐਡਰੈਸ ਕੀਤਾ ਗੁਰਦੁਆਰਾ ਸੰਤ ਸਾਗਰ ਤੇ ਮੈਂ ਕਿਹਾ ਕਿ ਵੀ ਦੁਨੀਆ 'ਚ ਉਦੋਂ ਅਜੇ ਫਰਾਂਸ ਦਾ ਰੈਵੋਲੂਸ਼ਨ ਨਹੀਂ ਸੀ ਹੋਇਆ, ਜਿਹੜਾ ਪਹਿਲਾ ਆਰਡੀਨੈਂਸ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ, ਹਾਲਾਂ ਉਹ ਬਾਦਸ਼ਾਹ ਨਹੀਂ ਸਨ, ਕੋਈ ਮੋਨਾਰਕੀ ਸਿਸਟਮ 'ਚ ਸਿੱਖਾਂ ਦੀ ਕੋਈ ਜਿਹੜੀ ਹੈ ਇਹ ਸਾਡਾ ਸਿਧਾਂਤ ਨਹੀਂ ਹੈ, ਬਾਅਦ 'ਚ ਬਣ ਗਏ, ਲੇਕਿਨ ਇਹ ਲੋਕਾਂ ਦੇ ਲਈ ਸਰਬੱਤ ਦਾ ਜਿਹਨੂੰ
ਲਿੰਕਨ ਨੇ ਫॉर ਦਾ ਪੀਪਲ, ਬਾਏ ਦਾ ਪੀਪਲ ਔਰ ਆਫ ਦਾ ਪੀਪਲ ਕਿਹਾ ਸੀ। ਇਸ ਤੋਂ ਵੀ ਜਿਹੜਾ ਵੱਡੇ ਪ੍ਰੋਨਾਊਂਸ ਤਰੀਕੇ ਨਾਲ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਜਿਹੜਾ ਰਾਜ ਕਾਇਮ ਹੋਇਆ, ਉਹਦਾ ਪਹਿਲਾ ਆਰਡੀਨੈਂਸ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਜੀ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਸੋ ਪਹਿਲੀ ਵਾਰ ਸੀ ਕਿ ਦੁਨੀਆ ਦੇ ਕਿਸੇ ਖਿੱਤੇ 'ਚ ਜਿਸ ਨੂੰ ਮੁਜ਼ਾਹਰਾ ਬਣਾਇਆ ਹੋਇਆ ਸੀ, ਵਾਹੀਕਾਰ ਸੀ ਔਰ ਉਹਦਾ ਮਾਲਕ ਕੋਈ ਹੋਰ ਸੀ, ਉਹ ਡਿਫਰੈਂਸ ਖਤਮ ਕਰ ਦਿੱਤਾ ਸੀ। ਉਹਦੇ 'ਚ ਹਿੰਦੂ, ਸਿੱਖ, ਮੁਸਲਮਾਨ ਦਾ ਤਾਲੁਕ ਨਹੀਂ ਸੀ। ਔਰ ਜੇ ਅੱਜ ਅਸੀਂ ਪੰਜਾਬ ਦੇ ਵਿੱਚ ਇਹ ਫਰੇਜ਼ ਬੜੀ ਕਾਮਨ ਯੂਜ਼ ਕਰਦੇ ਹਾਂ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਖਾਸ ਤੌਰ ਤੇ, ਕਿ ਭਾਈ ਉਹ ਕੀ ਹੈ ਜੀ, ਉਹ ਜੱਟ ਜ਼ਿਮੀਂਦਾਰ ਹੈ। ਹੁਣ ਇਸ ਲਈ ਕਿ ਹਰ ਜੱਟ ਜਿਹੜਾ ਉਸ ਤੋਂ ਪਹਿਲਾਂ ਉਹਨਾਂ ਦਾ ਇੱਕ ਵੱਡਾ ਹਿੱਸਾ ਮੁਜ਼ਾਹਰਾ ਸੀ, ਵਾਹੀਕਾਰ ਸੀ, ਉਹ ਜ਼ਿਮੀਂਦਾਰ ਬਣਿਆ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਬਹੁਤ ਵਾਰ ਕਿਉਂਕਿ ਅਸੀਂ ਜਜ਼ਬਾਤੀ ਲੋਕ ਹਾਂ, ਮਜ਼ਹਬ ਦੇ ਹਵਾਲੇ ਨਾਲ ਅਸੀਂ ਸਿੱਖੀ ਦੀਆਂ ਕੁਰਬਾਨੀਆਂ, ਸ਼ਹਾਦਤਾਂ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਅਲਟੀਮੇਟਲੀ ਫਰੂਖ ਸਿਰ ਦੇ ਹੱਥਾਂ 'ਚ ਸ਼ਹਾਦਤ ਹੋਈ, ਉਸ ਦੇ ਉੱਤੇ ਸਾਡਾ ਫੋਕਸ ਹੁੰਦਾ ਹੈ ਗੁਰਦੁਆਰਿਆਂ ਦੇ ਦੀਵਾਨਾਂ 'ਚ। ਪਰ ਇਹ ਬੜਾ ਜ਼ਰੂਰੀ ਹੈ ਕਿ ਇਹ ਦੱਸਣਾ ਕਿ ਅਲਟੀਮੇਟਲੀ ਜਦੋਂ ਅਸੀਂ ਖਾਲਸਾ ਰਾਜ ਜਾਂ ਸਿੱਖ ਰਾਜ ਬੀਤੇ ਦੀ ਵੀ ਗੱਲ ਕਰਦੇ ਹਾਂ ਔਰ ਭਵਿੱਖ ਦੇ ਖਾਲਿਸਤਾਨ ਦੀ ਵੀ ਗੱਲ ਕਰਦੇ ਹਾਂ, ਇਹ ਕੋਈ ਥਿਓਲੋਜੀਕਲ ਸਟੇਟ ਦਾ ਕਨਸੈਪਟ ਨਹੀਂ ਹੈ। ਖਾਲਿਸਤਾਨ ਜਾਂ ਘੱਟ ਗਿਣਤੀਆਂ ਅਕਲੀਅਤਾਂ ਨੂੰ ਗੁਲਾਮ ਬਣਾਉਣ ਦੀ ਗੱਲ ਨਹੀਂ ਹੈ, ਬਰਾਬਰ ਦੇ ਹੱਕਾਂ ਦੀ ਗੱਲ ਹੈ। ਪਰ ਜਿਹੜੀ ਆਈਡੀਓਲੋਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਉਹ ਤਾਂ ਹੈ ਹੀ ਸਰਬੱਤ ਦੇ ਭਲੇ ਦੀ ਹੈ। ਔਰ ਇਹੀ ਗੱਲ ਜਿਹੜੀ ਪਹਿਲੀ ਰਾਇਲ ਸਟੈਂਪ 1710 ਜਿਹਦੇ ਥੱਲੇ ਇਹ ਪਹਿਲਾ ਆਰਡਰ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ ਕੱਢਿਆ ਗਿਆ ਸੀ, ਉਹਦੇ ਤੇ ਲਫ਼ਜ਼ ਹੀ ਇਹ ਪਰਸ਼ੀਅਨ ਜ਼ਬਾਨ, ਬੰਦਾ ਸਿੰਘ ਬਹਾਦਰ ਦੇ ਵੇਲੇ ਵੀ ਪਰਸ਼ੀਅਨ ਜ਼ਬਾਨ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ, ਸਿੱਖ ਰਾਜ ਦੇ ਵੇਲੇ ਵੀ ਜਿਹੜੀ ਸਰਕਾਰੀ ਜ਼ਬਾਨ ਸੀ ਉਹ ਫਾਰਸੀ ਸੀ, ਪਰਸ਼ੀਅਨ ਸੀ। ਹੁਣ ਤੁਸੀਂ ਡਿਫਰੈਂਸ ਦੇਖ ਸਕਦੇ ਹੋ, ਇੱਕ ਪਾਸੇ ਤਾਂ ਹਿੰਦੂ ਤੋਂ ਵੀ ਜਿਹੜੇ ਨੇ ਉਦੋਂ ਵੀ ਔਰ ਅੱਜ ਵੀ ਮੁਸਲਮਾਨਾਂ ਨੂੰ ਮਲੇਛ ਚਲਾਉਂਦੇ ਨੇ ਔਰ ਉਹਨਾਂ ਦੀ ਜ਼ਬਾਨ ਅਰਬੀ ਜਾਂ ਫਾਰਸੀ ਇਹ ਪੜ੍ਹਨ ਦੇ ਉੱਤੇ ਵੀ ਜਿਹੜੀ ਹੈ ਪਾਬੰਦੀ ਲਾਉਂਦੇ ਨੇ ਕਿ ਭਾਈ ਇਹ ਮਲੇਛਾਂ ਦੀ ਜ਼ਬਾਨ ਹੈ। ਪਰ ਇਧਰ ਜਿੱਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸੀਂ ਫ੍ਰੈਂਚ ਜਿਹੜਾ ਉਸ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ ਕਮਾਲ ਦੇਖਦੇ ਹਾਂ, ਜਿਹਦਾ ਇੱਕ ਸਬੂਤ ਜ਼ਫਰਨਾਮਾ ਹੈ ਜਿਹੜਾ ਉਹਨਾਂ ਨੇ ਔਰੰਗਜ਼ੇਬ ਨੂੰ ਐਡਰੈਸ ਕੀਤਾ, ਉੱਥੇ ਰਾਇਲ ਸਟੈਂਪ ਦੇ ਉੱਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਫਾਰਸੀ ਦੇ ਵਿੱਚ ਹੀ ਇਹ ਸਟੈਂਪ ਦੇ ਉੱਤੇ ਲਫ਼ਜ਼ ਨੇ। ਔਰ ਇਹੀ ਲਫ਼ਜ਼ ਜਿਹੜੇ ਨੇ ਫਿਰ ਲਾਹੌਰ ਦਰਬਾਰ ਸਰਕਾਰੇ ਖਾਲਸਾ ਜੀਓ ਦੇ ਵੇਲੇ ਵੀ ਨੇ, ਔਰ ਉਹ ਲਫ਼ਜ਼ ਨੇ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਹੜਾ ਗੁਰੂ ਸਾਹਿਬਾਨ ਦਾ ਸਰਬੱਤ ਦੇ ਭਲੇ ਦਾ ਫਰਮਾਨ ਹੈ ਜਾਂ ਉਹਨਾਂ ਦੀ ਬਲੇਸਿੰਗ ਹੈ, ਨੁਸਰਤ ਗਿਫਟ ਹੈ, ਉਹ ਹੈ ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਕੋਈ ਭੁੱਖਾ ਨਾ ਸੋਵੇ। ਅਜੇ ਤਾਂ ਸਟੇਟਲੈਸ ਸਿੱਖ ਨੇ, ਉਹਨਾਂ ਦਾ ਇੱਕ ਹੀ ਕੋਵਿਡ-19 ਦੇ ਦੌਰਾਨ ਦੁਨੀਆ ਨੇ ਦੇਖਿਆ ਕਿ ਕਿਵੇਂ ਲੱਖਾਂ ਲੋਕਾਂ ਨੂੰ ਫੀਡ ਕੀਤਾ। ਤੇ ਜੇ ਸਾਡੀ ਆਪਣੀ ਸਟੇਟ ਹੈ ਉਹਦੀ ਇਹ ਬੇਸਿਕ ਹੋਏਗਾ ਕਿ ਕੱਲਾ ਇਹ ਨਹੀਂ ਕਿ ਸਟੇਟ ਆਫ ਖਾਲਿਸਤਾਨ ਦੁਨੀਆ ਭਰ 'ਚ ਕੋਈ ਭੁੱਖਾ ਨਾ ਸਵੇਂ। ਔਰ ਤੇਗ ਤਲਵਾਰ ਕੋਈ ਇਲਾਕੇ ਸਿਰਫ ਫਤਿਹ ਕਰਨ ਤੱਕ ਇਹਦਾ ਕੰਮ ਨਹੀਂ ਹੁੰਦਾ। ਤੇਗ ਜਸਟਿਸ ਦਾ ਨਾਂ ਹੈ, ਅਦਲ ਦਾ ਨਾਂ ਹੈ, ਸੋਵਰਨਿਟੀ ਦਾ ਨਾਂ ਹੈ। ਔਰ ਖਾਲਸੇ ਦੀ ਤੇਗ ਦੇ ਥੱਲੇ ਫਿਰ ਹਰ ਮਜ਼ਲੂਮ ਮਹਿਫੂਜ਼ ਹੈ, ਹਰ ਔਰਤ ਮਹਿਫੂਜ਼ ਹੈ, ਹਰ ਕੋਈ। ਔਰ ਇਹ ਬੀਤੇ ਦਾ ਇਤਿਹਾਸ ਅਕਾਲ ਤਖਤ ਦੇ ਉੱਤੇ ਇਕੱਲੇ ਸਿੱਖ ਫਰਿਆਦੀ ਨਹੀਂ ਸੀ ਹੁੰਦੇ, ਹਿੰਦੂ ਵੀ ਆਉਂਦੇ ਸਨ, ਮੁਸਲਮਾਨ ਵੀ ਆਉਂਦੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਭਾਈ ਖਾਲਸੇ ਦੇ ਕੋਲ ਗਿਆ, ਖਾਲਸਾ ਜਸਟਿਸ ਲਈ ਖਲੋਏਗਾ। ਸੋ ਠੀਕ ਹੈ, ਕਮਜ਼ੋਰੀਆਂ ਵੀ ਨੇ ਸਾਡੇ 'ਚ ਓਵਰ ਏ ਪੀਰੀਅਡ ਆਫ ਟਾਈਮ, ਲੇਕਿਨ ਇਹਦੇ ਬਾਵਜੂਦ ਜਿਹੜੀਆਂ ਫਾਊਂਡੇਸ਼ਨਸ ਨੇ, ਸੰਗੇ ਬੁਨਿਆਦ ਹੈ ਸਿੱਖੀ ਵੈਲਿਊਜ਼ ਦੀ, ਜਿਸ ਨੂੰ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਉਸ ਸੱਚ ਦੇ ਕਿਲੇ ਦੀ ਗੱਲ ਕਰਦੇ, ਭਾਈ ਸੱਤਾ ਤੇ ਬਲਵੰਡ ਜਿਹੜੇ ਕਿ ਜ਼ਾਹਰ ਹੈ ਕਿ ਮੁਸਲਮਾਨ ਨੇ, ਰਬਾਬੀ ਨੇ ਗੁਰੂ ਕੇ, ਉਹਨਾਂ ਦੀ ਵਾਰ ਜਿਹੜੀ ਜਾਂ ਉਹਨਾਂ ਦੀ ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਤਾਂ ਉਸ ਦੇ ਉੱਤੇ ਲਫ਼ਜ਼ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਕਿ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਰਾਜ ਹੈ ਸਰਬੱਤ ਦੇ ਭਲੇ ਦਾ,
ਇਹਦਾ ਕਿਲਾ ਸੱਚ ਦਾ ਕਿਲਾ ਹੈ, ਟਰੂਥ ਦਾ ਕਿਲਾ ਹੈ। ਨਾਨਕ ਰਾਜ ਚਲਾਇਆ ਸੱਚ ਕੋਟ, ਸਤਾਣੀ ਨੀਮ ਦੇ ਤਾਣ। ਅਸੀਂ ਪਾਵਰ ਨੂੰ ਕਹਿੰਦੇ, ਸਤਾਣੀ ਪਾਵਰਫੁਲ, ਪੁਖਤਾ ਹੈ, ਜਿਹਦੀ ਫਾਊਂਡੇਸ਼ਨ ਜਿਹੜੀ ਹੈ ਉਹ ਪੁਖਤਾ ਹੈ। ਬਿਲਕੁਲ। ਮੰਨਣ ਵਾਲਿਆਂ 'ਚ ਕਮਜ਼ੋਰੀਆਂ ਹੋ ਸਕਦੀਆਂ ਨੇ, ਟਾਈਮ ਟੂ ਟਾਈਮ ਧੱਕੇ ਜਾਂ ਜ਼ਿਆਦਤੀਆਂ, ਜਾਂ ਅਸੀਂ ਇੱਕ ਦੂਸਰੇ ਪ੍ਰਤੀ ਘਟੀਆ ਸੋਚ ਰੱਖ ਸਕਦੇ, ਪਰ ਜਿਹਦੀ ਫਾਊਂਡੇਸ਼ਨ ਗੁਰੂ ਨਾਨਕ ਨੇ ਸੱਚ ਦੇ ਕਿਲੇ ਦੇ ਵਿੱਚ ਰੱਖੀ ਹੋਈ ਹੈ ਔਰ ਉਹਦੀ ਫਾਊਂਡੇਸ਼ਨ ਪੁਖਤਾ ਹੈ, ਉਹ ਫੋਰਐਵਰ। ਇਹ ਜਿਹੜੀ ਆਈਡੀਓਲੋਜੀ, ਜਿਹੜੀ ਲੜਾਈ ਵਿਚਾਰਾਂ ਦੀ ਹੁੰਦੀ ਹੈ, ਇੱਕ ਪਾਸੇ ਬ੍ਰਾਹਮਣਵਾਦ ਹਿੰਦੂਤਵਾਦੀ ਆਈਡੀਓਲੋਜੀ ਹੈ ਜਿਹੜੀ ਜ਼ਾਤ ਪਾਤ 'ਚ ਯਕੀਨ ਰੱਖਦੀ ਹੈ, ਐਵਰੀ ਮੈਨ ਇਜ਼ ਬੋਰਨ ਅਨਈਕੁਅਲ, ਹਰ ਕੋਈ ਜਨਮ ਤੋਂ ਹੀ ਨਾ ਬਰਾਬਰ ਹੈ। ਤੇ ਦੂਸਰੇ ਪਾਸੇ ਉਹ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਨ ਆਗਤ ਹਰ ਕੇ ਲੋਕ, ਕਿ ਅਸੀਂ ਨਾ ਉੱਚੇ ਹੈ ਨਾ ਮਿਡਲ 'ਚ ਹੈ ਨਾ ਨੀਵੇਂ ਹੈ, ਅਸੀਂ ਰੱਬ ਦੇ ਬੱਚੇ ਹੈ ਤੇ ਹਰ ਸ਼ਰਨ ਆਗਤ, ਅਸੀਂ ਤਾਂ ਰੱਬ ਦੇ ਬੰਦੇ। ਤੇ ਰੱਬ ਦੇ ਬੰਦੇ ਜਿਹੜੇ ਨੇ ਉਹ ਇੱਕ ਦੂਸਰੇ ਨਾਲ ਰੰਗ, ਨਸਲ, ਜੈਂਡਰ, ਜੀਓਗ੍ਰਾਫੀਆ, ਕੱਦ, ਬੁੱਤ, ਕਿਸੇ ਹੋਰ ਤੇ ਬੇਸਡ ਵਿਤਕਰਾ ਨਹੀਂ ਕਰਦੇ, ਡਿਸਕ੍ਰਿਮੀਨੇਸ਼ਨ ਨਹੀਂ ਕਰਦੇ। ਸੋ ਕੱਲ ਦਾ ਇੱਕ ਸਫਲ ਪ੍ਰੋਗਰਾਮ ਸੀ, ਬਾਕੀ ਵੀ ਬੁਲਾਰਿਆਂ ਨੇ, ਔਰ ਮੈਂ ਸ਼ੁਕਰੀਆ ਵੀ ਅਦਾ ਕਰਦਾ ਆਪਣੀ ਟੀਵੀ 84 ਦੀ ਟੀਮ ਦਾ ਕਿ ਉਹ ਵੀ ਸਾਡੇ ਨਾਲ ਹੀ ਘੜੀਸੇ ਜਾਂਦੇ ਨੇ, ਪਿਸਦੇ ਨੇ, ਔਰ ਉੱਥੋਂ ਔਰ ਸਟੂਡੀਓ ਚੋਂ, ਕਿਉਂਕਿ 2 ਮਿਨੀਮਮ ਜਿਹੜੀ ਹੈ ਮੈਨ ਪਾਵਰ ਚਾਹੀਦੀ ਹੁੰਦੀ ਹੈ, ਇਹਨੂੰ ਅਸੀਂ ਲਾਈਵ ਕਵਰ ਕੀਤਾ ਜਿਹਨੂੰ ਸਾਡੇ ਦਰਸ਼ਕਾਂ ਨੇ ਸਰਾਹਿਆ। ਔਰ ਜਿਹੜੀ ਉਸ ਨਾਲ ਸੰਬੰਧਿਤ ਸਾਡੀ ਸਪੀਚ ਵੀ ਹੈ, ਉਹਨੂੰ ਸਾਰਾ ਪ੍ਰੋਗਰਾਮ ਵੀ ਅਪਲੋਡ ਫੇਸਬੁੱਕ ਤੇ ਹੈਗਾ, YouTube ਤੇ ਵੀ ਹੋ ਜਾਏਗਾ, ਪਰ ਉਸ ਸਪੀਚ ਨੂੰ ਤੁਸੀਂ YouTube ਜਾਂ ਫੇਸਬੁੱਕ ਤੇ ਆਲਮੋਸਟ 35 ਮਿੰਟ ਦੀ ਪ੍ਰੈਜੈਂਟੇਸ਼ਨ ਹੈ, ਤੁਸੀਂ ਦੇਖ ਸਕਦੇ ਹੋ। ਹੁਣ ਟੌਪਿਕ ਇੱਕ ਪੰਜਾਬੀ ਦਾ ਅਖਾਣ ਹੈ ਕਿ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜਪ, ਕਿ ਵੀ ਜਦੋਂ ਹੁਣ ਗੁਰੂ ਉੱਡਣਾ ਹੁੰਦਾ ਹੈ ਤਾਂ ਫਿਰ ਚੇਲੇ ਨੇ ਵੀ ਛੜੱਪੇ ਮਾਰਨੇ ਹੁੰਦੇ। ਅਸਲੀ ਟੌਪਿਕ ਜਿਹੜਾ ਤੁਸੀਂ ਕਿਹਾ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਰਾ ਛੜੱਪਿਆਂ ਦੀ ਗੱਲ ਕਰ ਲਾਂ। ਮੋਦੀ ਕਿੰਗ ਆਫ ਲਾਈਜ਼, ਜਿਹਨੂੰ ਅਸੀਂ ਜਿਹੜਾ ਟਾਈਟਲ ਦਿੱਤਾ ਉਹ ਬੜਾ ਸਟਰਕ ਹੋਇਆ, ਕਈਆਂ ਨੇ ਇਸਤੇਮਾਲ ਕੀਤਾ। ਅੱਛਾ, ਹੁਣ ਜਦੋਂ ਗੁਰੂ ਜਿਹੜਾ ਹੈ ਉਹ ਉੱਡਣਾ ਤੇ ਹੁਣ ਚੇਲਿਆਂ ਨੇ ਕਿਹਾ ਵੀ, ਹੁਣ ਉਹਨੇ ਵੀ, ਮੋਦੀ ਨੇ ਕਿਹਾ ਕਿ ਵੀ ਨਾ ਕੋਈ ਹਮਾਰੇ ਇਲਾਕੇ में आया, ना घुसा, ना कोई कब्जा किया, ना कोई चौंकी ली, सब हमारे है। ਹਾਲਾਂ ਇੰਨੀਆਂ ਨੇ ਉਹਨੂੰ ਕਾਊਂਟਰ ਕੀਤਾ ਜਿਹੜੇ ਉਹਨਾਂ ਦੇ ਆਪਣੇ ਨੇ, ਉਹਨਾਂ 'ਚ ਕੋਈ ਕਰਨਲ ਰੈਂਕ ਦਾ ਹੈ, ਕੋਈ ਅਦਰਵਾਈਜ਼ ਐਕਸਪਰਟ ਨੇ। ਉਹਨਾਂ ਨੇ ਕਿਹਾ ਵੀ ਝੂਠੇ ਬੰਦੇ, ਤੂੰ 5 ਥਾਵਾਂ ਤੇ ਉਹਨਾਂ ਦੀ 4-5 ਥਾਵਾਂ ਤੇ ਉਹਨਾਂ ਦੀ ਕਿੰਨੀ ਪ੍ਰੋਗਰੈਸ ਹੈ, ਔਰ ਉਹਨਾਂ ਦੇ ਇੱਕ ਐਕਸਪਰਟ ਨੇ ਜਿਹੜਾ ਕਰਨਲ ਰੈਂਕ ਦਾ, ਉਹ 3 ਦਿਨ ਪਹਿਲਾਂ ਉਹਨੇ ਕਿਹਾ ਵੀ ਸਭ ਤੋਂ ਜ਼ਿਆਦਾ ਇਲਾਕਾ 1962 ਤੋਂ ਬਾਅਦ ਹੁਣ ਅਸੀਂ ਇਹ 60 ਸਾਲ ਬਾਅਦ ਲਗਭਗ ਗਵਾਇਆ। ਔਰ ਉਹਨਾਂ ਨੇ ਕਿਹਾ ਵੀ ਬਿਲਕੁਲ ਉਹ ਐਂਟਰੈਂਚਡ ਉਹਨਾਂ ਦੀਆਂ ਪੋਜੀਸ਼ਨਸ ਨੇ, ਔਰ ਉਹਨਾਂ ਦੀ ਉਹ ਡੈਪਸੋਂਗ ਹੋਏ, ਉਹ ਪੈਂਗੋਂਗ ਲੇਕ ਹੋਏ, ਉਹ ਦੂਸਰਾ ਗਲਵਾਨ ਵੈਲੀ ਹੋਏ, ਵੀ ਇਹ ਨਾਂ ਲੈ ਕੇ ਰਾਜੀ ਨਹੀਂ ਨੇ, ਝੂਠ ਬੋਲ ਰਹੇ ਨੇ। ਉਹਨਾਂ ਨੇ ਕਿਹਾ ਵੀ ਜੇ ਇਲਾਕਾ ਨਹੀਂ ਸੀ ਲਿਆ ਤੇ ਡੀ ਐਸਕੇਲੇਸ਼ਨ ਕਿੱਥੋਂ ਹੋ ਗਈ, ਬਾਕੀ ਕੀ ਹੋਇਆ। ਹੁਣ ਕੱਲ ਵੀ, ਅੱਜ ਅਸੀਂ ਮੰਡੇ ਪ੍ਰੋਗਰਾਮ ਕਰ ਰਹੇ ਹਾਂ, ਕੱਲ ਨੂੰ ਵੀ ਇਹਨਾਂ ਦੇ ਲੈਫਟੀਨੈਂਟ ਜਨਰਲ ਤੇ ਉਹਨਾਂ ਦੇ ਮੇਜਰ ਜਨਰਲ ਨੇ ਮੁਲਾਕਾਤ ਕਰਨੀ ਹੈ ਕਿ ਜੀ ਡੀ ਐਸਕੇਲੇਸ਼ਨ ਟਾਕ, ਕਾਹਦੀ ਡੀ ਐਸਕੇਲੇਸ਼ਨ ਹੋ ਰਹੀ। ਲੇਕਿਨ ਜੇ ਹੁਣ ਬਾਦਸ਼ਾਹ ਹੀ ਕਹਿ ਰਿਹਾ ਹੈ ਕਿ ਭਾਈ ਮੈਂ ਜਿਹੜਾ ਕੁਝ ਵੀ ਨਹੀਂ ਹੋਇਆ, ਤੇ ਅੱਜ ਜਿਹੜੀ ਸਟੇਟਮੈਂਟ ਉਹਨਾਂ ਦੇ ਜਿਹੜਾ ITBP ਔਰ BSF ਦੋਨਾਂ ਦਾ ਡਾਇਰੈਕਟਰ ਜਨਰਲ ਹੈ, ਇੰਡੋ ਤਿੱਬਤਨ ਬਾਰਡਰ ਫੋਰਸ, ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਬਾਰਡਰਸ ਦੇ ਉੱਤੇ ਜਿਵੇਂ ਇਧਰ ਸਾਡੇ ਪਾਸੇ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਹੈ ਉਹ ਪੈਟਰੋਲਿੰਗ ਕਰਦੀ ਹੈ ਮੋਸਟਲੀ, ਹੁਣ ਤਾਂ ਉਹਨਾਂ ਨੇ ਫੌਜ ਲਾਈ ਹੋਈ ਹੈ ਦੋਵੇਂ ਪਾਸੇ। ਇਵੇਂ ਹੀ ਤਿੱਬਤ ਜਦੋਂ ਇਹਨਾਂ ਨੇ ਉਹਦਾ ਝਗੜਾ ਖੜਾ ਕਰਕੇ ਦਲਾਈ ਲਾਮੇ ਨੂੰ ਇੱਧਰ ਲਿਆਉਣ ਦਾ ਕੀਤਾ, ਉਦੋਂ ਇਹਨਾਂ ਨੇ ਇੰਡੋ ਤਿੱਬਤਨ ਬਾਰਡਰ ਫੋਰਸ ਖੜੀ ਕੀਤੀ ਸੀ, ਇਹ ਕਹਿ ਕੇ ਕਿ ਜਿਵੇਂ ਬਾਰਡਰ ਉਹਨਾਂ ਦਾ ਚਾਈਨਾ ਨਾਲ ਨਹੀਂ ਲੱਗਦਾ, ਤਿੱਬਤ ਨਾਲ ਲੱਗਦਾ ਹੈ, ਪਰ ਨਾ ਤਾਂ ਉਹਦਾ ਅੱਜ ਵੀ ਉਹੀ ਹੈ। ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਾਇਦ 1 ਲੱਖ ਦੇ ਕਰੀਬ ਇਹਨਾਂ ਦਾ ਨੰਬਰ ਹੈ ITBF ਦਾ। ਔਰ ਦਰਬਾਰ ਸਾਹਿਬ ਤੇ ਹਮਲੇ ਵੇਲੇ ਵੀ ਇਹਨਾਂ ਨੇ ਇੰਡੋ ਤਿੱਬਤਨ ਬਾਰਡਰ ਫੋਰਸ ਇਸਤੇਮਾਲ ਕੀਤੀ, ਔਰ ਉਹਦਾ ਫਿਰ ਕੀ ਹਸ਼ਰ ਹੋਇਆ ਉਹ ਉਹਨਾਂ ਦਾ, ਜਦੋਂ ਇਹਨਾਂ ਦੇ ਅਫਸਰਾਂ ਦੀ ਹੁਣ ਟ੍ਰੇਨਿੰਗ ਹੁੰਦੀ ਹੈ ਤੇ ਜਿਹੜੇ ਆਪਰੇਸ਼ਨਸ ਨੂੰ ਡਾਇਸੈਕਟ ਕਰਕੇ ਦੱਸਿਆ ਜਾਂਦਾ ਹੈ, ਉਹਦੇ 'ਚ ਜੂਨ 84 ਦਾ ਜਿਹਦਾ ਨਾਂ ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਰੱਖਿਆ ਸੀ, ਉਹਨਾਂ ਵੀ ਦੱਸਿਆ ਕਿ ਆਹ ਕੰਮ ਨਾ ਕਰਿਓ ਜਿਹਦੇ ਥੱਲੇ ਤੁਹਾਡੇ ਜਿਹੜੇ ਨੇ ਪੜਖੱਚੇ ਉਡਾਏ ਸੀ ਸਿੰਘਾਂ ਨੇ। ਲੇਕਿਨ ਹੁਣ
ਜਿਹੜਾ ਉਹਦੇ ਤੋਂ ਝੂਠ ਬੁਲਾ ਰਹੇ ਨੇ। ਇਸ ਵੇਲੇ ਪ੍ਰੈਜ਼ੈਂਟਲੀ ਜਿਹੜਾ ਮਿਸਟਰ ਦੇਸਵਾਲ ਡਾਇਰੈਕਟਰ ਜਨਰਲ ਹੈ, SS ਦੇਸਵਾਲ, ਇਹ ਇੰਡੋ ਤਿਬਤਨ ਬਾਰਡਰ ਫੋਰਸ ਦਾ ਵੀ ਹੈ ਔਰ ਐਡੀਸ਼ਨਲ ਚਾਰਜ BSF ਦਾ ਵੀ ਹੈ। ਉਹਦੀ ਜਿਹੜੀ ਸਟੇਟਮੈਂਟ ਹੈ, ਉਹਨੇ ਕਿਹਾ ਕੰਟਰੀਜ਼ ਐਵਰੀ ਇੰਚ ਇਨ ਆਵਰ ਪੋਜੈਸ਼ਨ, ਬਾਰਡਰ ਸੇਫ, ਮੋਰਲ ਆਫ ਸਿਕਿਉਰਿਟੀ ਫੋਰਸਿਸ ਵੈਰੀ ਹਾਈ। ਕਿ ਹਰ ਇੰਚ ਜਿਹੜਾ ਜ਼ਮੀਨ ਦਾ ਹੈ, ਸਾਡੀ ਸਰ ਜ਼ਮੀਨ ਦਾ, ਉਹ ਸਾਡੇ ਕਬਜ਼ੇ 'ਚ ਹੈ। ਔਰ ਉਹਨੇ ਇਹ ਗੱਲ ਬੜੀ ਕਲੀਅਰਲੀ ਮੀਡੀਆ ਦੇ ਨਾਲ ਇੰਟਰੈਕਸ਼ਨ ਕਰਦਿਆਂ ਕਹੀ ਔਰ ਉਹਨੇ ਕਿਹਾ ਕਿ ਵੀ ਉਹਦੇ ਹੀ ਲਫ਼ਜ਼ ਨੇ, all countries land is with us, our land is in full possession of our security forces, our borders are safe, be it the eastern, western or northern. The security forces of the country are very active, capable and dedicated. They are capable to protect the borders against any kind of enemy with all their might and efficiency. ਉਹਦੇ ਵਿੱਚ ਮੈਂ ਕੀ ਐਡ ਕਰ ਸਕਦਾ ਕਿ ਭਾਈ ਇਸ ਨੂੰ ਕਹਿੰਦੇ ਨੇ ਚੇਲੇ ਜਾਣ ਛੜੱਪ। ਉਹਨਾਂ ਨੇ ਕਿਹਾ ਵੀ ਜੇ ਹੁਣ ਸਾਡਾ ਬਾਦਸ਼ਾਹ ਜਿਹੜਾ ਹੈ ਉਹ ਲਾਈਜ਼ ਦਾ ਬਾਦਸ਼ਾਹ ਹੈ, ਜੇ ਹੁਣ ਅਸੀਂ ਨੌਕਰੀ ਕਰਨੀ ਹੈ ਤੇ ਫਿਰ ਜਿਹੜਾ ਕਿਉਂ ਨਾ। ਔਰ ਉਹੀ ਗੱਲ ਜਿਹੜਾ ਉਹਨਾਂ ਦਾ ਇੱਕ ਐਕਸਪਰਟ ਜਿਹੜਾ ਇੰਟਰਵਿਊ ਦੇ ਰਿਹਾ ਸੀ ਕਰਨ ਥਾਪਰ ਨੂੰ, ਔਰ ਅੱਜ ਉਹਨੂੰ ਦੂਜੇ ਜਿਹੜੇ ਥੋੜੇ ਜਿਹੇ ਇੰਡੀਪੈਂਡੈਂਟ ਗੱਲ ਕਰਨ ਵਾਲੇ ਨੇ, ਵਿਨੋਦ ਦੂਆ ਜਾਂ ਦੂਜਿਆਂ ਨੇ ਵੀ ਕੋਟ ਕੀਤਾ। ਉਹਨਾਂ ਨੇ ਪੁੱਛਿਆ ਕਿ ਵੀ ਜਿਹੜੇ ਸਟੇਟਮੈਂਟਾਂ ਆ ਰਹੀਆਂ ਨੇ, ਜੇ ਇੰਨੀ ਥਾਂ ਸਾਡੀ ਬਾੜ ਤੋਂ ਬਾਅਦ ਚੀਨ ਨੇ ਐਕਵਾਇਰ ਕੀਤੀ ਹੈ ਤੇ ਮਿਲਟਰੀ ਆਫੀਸ਼ੀਅਲ ਜਿਹੜੇ ਨੇ ਉਹ ਕਿਉਂ ਸਟੇਟਮੈਂਟ ਦੇ ਰਹੇ ਨੇ ਕਿ ਵੀ ਕੁਝ ਨਹੀਂ ਹੋਇਆ। ਉਹਨੇ ਕਿਹਾ ਜੀ ਨਾ ਦੱਸੋ ਕਿਹੜੇ ਮਿਲਟਰੀ ਆਫੀਸਰ ਦਾ ਨਾਂ ਹੈ ਸਟੇਟਮੈਂਟ ਦੇ ਥੱਲੇ। ਅਨਨੋਨ ਸੋਰਸਿਸ ਨੂੰ ਕੋਟ ਕਰ ਰਹੇ ਨੇ ਕਿ ਉਹਨਾਂ ਨੇ ਵੀ ਨੌਕਰੀਆਂ ਬਚਾਣੀਆਂ। ਨੋਬਡੀ ਵਾਂਟਸ ਟੂ ਚੈਲੰਜ ਦਾ ਗਵਰਨਮੈਂਟ ਕਿ ਵੀ ਤੁਸੀਂ ਝੂਠ ਬੋਲ ਰਹੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਹੁਣ ਇਸ ਤੋਂ ਅੱਗੇ ਤਾਂ ਜਿਹੜਾ ਉਹ ਤੁਸੀਂ ਕੁਝ ਕਹਿ ਵੀ ਨਹੀਂ ਸਕਦੇ, ਕਰ ਵੀ ਨਹੀਂ ਸਕਦੇ। ਮਰ ਗਏ ਤੇ ਮੁੱਕਰ ਗਏ ਦਾ ਬੜਾ ਦੇਖੋ ਸਾਡੀ ਜ਼ਬਾਨ ਕਿੰਨੀ ਅਮੀਰ ਜ਼ਬਾਨ ਹੈ। ਸੋ ਹੁਣ ਅਸੀਂ ਆਈਏ ਕਿ ਭਾਈ ਦੁਸ਼ਮਣ ਵੈਸੇ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਅਸੀਂ ਕਹਿੰਦੇ ਇਹ ਵੈਸੇ ਜੋ ਹੁਣ ਦੁਸ਼ਮਣ ਨੇ ਕੀਤਾ ਅਨਹੋਣੀ ਨਹੀਂ ਕੀਤੀ, ਇਹ ਐਕਸਪੈਕਟਡ ਸੀ। ਪਰ ਇੰਨੀ ਜਲਦੀ ਨੀ ਜਰਕ ਰਿਐਕਸ਼ਨ ਹੋਏਗਾ ਇਹਦੀ ਐਕਸਪੈਕਟੇਸ਼ਨ ਨਹੀਂ ਸੀ। ਅਜੇ ਅਸੀਂ 3-4 ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਜਿਹੜਾ ਵੱਡੇ ਬੈਂਕੁਏਟ ਹਾਲ ਦੇ ਵਿੱਚ 5 ਸਟਾਰ ਕੀਤੀ, ਜਿਹਦੀ ਕਾਫੀ ਵਾਈਡ ਕਵਰੇਜ ਹੋਈ, ਜਿਹਦੇ ਵਿੱਚ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਟੈਲੀਕਾਨਫਰੰਸ ਦੇ ਉੱਤੇ 162 ਤੋਂ ਜ਼ਿਆਦਾ ਸਿੱਖ ਗੁਰਦੁਆਰਾ ਕਮੇਟੀਆਂ, ਸਿੱਖ ਆਰਗੇਨਾਈਜੇਸ਼ਨਸ ਦੇ ਨੁਮਾਇੰਦਿਆਂ ਨੇ ਟੈਲੀਕਾਨਫਰੰਸ ਕਰਕੇ ਇਹ ਰਿਜ਼ੋਲਵ ਕੀਤਾ ਕਿ ਇੰਡੀਆ ਨੂੰ ਇੱਕ ਟੈਰਰਿਸਟ ਸਟੇਟ ਐਲਾਨਿਆ ਜਾਏ ਡਾਇਸਪੋਰਾ ਸਿੱਖਾਂ ਵੱਲੋਂ। ਔਰ ਨਰਿੰਦਰ ਮੋਦੀ, ਅਮਿਤ ਸ਼ਾਹ, ਪੰਜਾਬ 'ਚ ਕੈਪਟਨ ਅਮਰਿੰਦਰ, ਬਾਦਲ ਪਿਓ ਪੁੱਤਰ, ਸੁਮੇਧ ਸੈਣੀ, ਦਿਨਕਰ ਗੁਪਤਾ ਔਰ ਇਹ ਨਸਲ ਦੇ ਸਾਰੇ ਹੀ ਜਿਹੜੇ ਨੇ ਇਹ ਸਾਰੇ ਦਹਿਸ਼ਤਗਰਦ ਨੇ। ਔਰ ਜ਼ਾਹਰ ਹੈ ਬੜੀ ਸਟਰੋਂਗ ਸਟੇਟਮੈਂਟ ਸੀ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਦਾ ਬਾਈਕਾਟ ਮੁਕੰਮਲ, ਗੁਰਦੁਆਰਿਆਂ 'ਚ ਤਾਂ ਪਹਿਲਾਂ ਹੀ ਨਹੀਂ ਵੜਨ ਦਿੰਦੇ, ਪਰ ਇਹ ਜੇ ਬਾਹਰ ਵੀ ਆਏ ਤੇ ਇਹਨਾਂ ਨੂੰ ਅਸੀਂ ਹੁਣ ਚੇਜ਼ ਕਰਾਂਗੇ ਜਿੱਥੇ ਜਾਣਗੇ, ਇਹਨਾਂ ਨੂੰ ਅਸੀਂ ਇੱਥੇ ਹੁਣ ਟਿਕਣ ਨਹੀਂ ਦਿਆਂਗੇ ਕਿਤੇ। ਹੁਣ ਜ਼ਾਹਰ ਹੈ ਕਿ ਵੀ ਇਹਦੇ ਬਾਵਜੂਦ ਕਿ ਪਿਛਲੇ ਪੀਰੀਅਡ 'ਚ ਭਾਰਤੀ ਹਕੂਮਤ ਨੇ ਅੱਡ-ਅੱਡ ਮੌਕਿਆਂ ਤੇ ਡਰਾਮੇ ਕੀਤੇ, ਜਿਹੜੀ ਬਲੈਕ ਲਿਸਟ ਦੇ ਨਾਂ ਥੱਲੇ 1980s ਤੋਂ ਹੀ ਹਜ਼ਾਰਾਂ ਸਿੱਖਾਂ ਨੂੰ ਜਿਹੜਾ ਬਲੈਕ ਲਿਸਟ ਕੀਤਾ ਗਿਆ। ਸਾਡੇ ਲਈ ਤਾਂ ਗੋਲਡਨ ਲਿਸਟ ਹੈ ਕਿਉਂਕਿ ਉਹ ਕੌਮੀ ਪਰਵਾਨੇ ਨੇ ਜਾਂ ਕੌਮ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਇਹਨਾਂ ਦੇ ਨੇ ਬਲੈਕ ਲਿਸਟ ਧਰੇ। ਲੇਕਿਨ ਇਹ ਡਰਾਮਾ ਕੀਤਾ ਗਿਆ ਬੀਜੇਪੀ ਦੀ ਹਕੂਮਤ ਵੱਲੋਂ। ਔਰ ਜਦੋਂ ਮੋਦੀ ਵੀ ਬਾਹਰ ਆਇਆ ਫਿਰ ਉਹਨਾਂ ਨੇ ਸਿੱਖਾਂ ਵਿੱਚ ਆਪਣੇ ਜਿਹੜੇ ਨੇ ਉਹ ਛੱਡੇ, ਜਿਹੜੇ ਉਸ ਕਿਸਮ ਦੇ ਹੁੰਦੇ ਨੇ ਚੌਧਰੀ ਕਿਸਮ ਦੇ ਲੋਕ ਜਿਨ੍ਹਾਂ ਨੂੰ ਥੋੜਾ ਬਹੁਤ ਮੁਫਾਦ ਦਿੱਤਾ ਹੁੰਦਾ ਹੈ, ਬਾਕੀ ਉਹਨਾਂ ਨੂੰ ਏਜੰਟੀ ਹੁੰਦੀ ਹੈ ਕਿ ਭਾਈ ਤੁਸੀਂ ਕਿੰਨੀਆਂ ਕੁਕੜੀਆਂ ਫਸਾਉਂਦੇ ਹੋ ਤੇ ਫਿਰ ਤੁਹਾਨੂੰ ਆਹ ਮਿਲੇਗਾ। ਉਹ ਕੁਦਰਤੀ ਹੈ, ਇਸ ਕਿਸਮ ਦੇ ਦਲਾਲ ਜਿਹੜੇ ਨੇ ਉਹ ਰੱਖੇ ਹੁੰਦੇ ਨੇ। ਸੋ ਉਹਦੇ 'ਚ ਕੁਛ ਜਿਨ੍ਹਾਂ ਦੇ ਪੈਰ ਉਖੜੇ ਸੀ ਜਾਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਭਾਈ ਸਾਡੀਆਂ ਜ਼ਮੀਨਾਂ ਉੱਥੇ ਭਾਵੇਂ ਕਿੱਲਾ ਕਿੱਲਾ ਹੀ ਆਉਂਦੀ ਆ, ਭਰਾ ਨੇ ਸਾਂਭ ਲੈਣੀਆਂ, ਚਲੋ ਜਾਣ ਆਣ ਬਣ ਜਾਏ, ਲਿਸਟ 'ਚੋਂ ਨਾ ਨਿਕਲ ਜਾਏ ਦੂਜੇ, ਇੱਦਾਂ ਦੇ ਕੁਛ ਫਸਾਏ ਵੀ, ਇਹਦੇ 'ਚ ਨਹੀਂ ਹੈ ਕੋਈ ਦੋ ਰਾਵਾਂ ਨਹੀਂ ਹੈ। ਲੇਕਿਨ ਬਾਈ ਐਂਡ ਲਾਰਜ ਜਿਹੜਾ ਉਹਨਾਂ ਦਾ ਅਟੈਂਪਟ ਸੀ ਉਹ ਚੱਲਿਆ ਨਹੀਂ। ਇੰਗਲੈਂਡ ਦੇ ਵਿੱਚ ਡਰਾਮਾ ਕੀਤਾ, ਕੈਨੇਡਾ 'ਚ ਕੀਤਾ, ਅਮਰੀਕਾ 'ਚ ਤਾਂ ਖੈਰ ਅਸੀਂ ਇਹਨਾਂ ਦੇ ਪੈਰ ਲੱਗਣ ਨਹੀਂ ਦਿੱਤੇ ਇੱਥੇ। ਲੇਕਿਨ ਇਹਦੇ ਬਾਵਜੂਦ ਕੁਛ ਜਿਹੜੇ ਇਸ ਕਿਸਮ ਦੇ ਭਗੌੜੇ ਸੀ ਉਹਨਾਂ ਨੂੰ ਇੰਡੀਆ 'ਚ, ਉਹਨਾਂ 'ਚ ਇੱਕ ਰਿਪਦਮਨ ਸਿੰਘ ਮਲਕ ਜਿਹੜਾ ਉਹਨਾਂ ਦਾ ਮੇਨ ਬੰਦਾ ਏਅਰ ਇੰਡੀਆ ਡਿਜ਼ਾਸਟਰ ਦੇ ਲਈ ਜ਼ਿੰਮੇਵਾਰ, ਉਹਨਾਂ ਦਾ ਵੱਡਾ ਏਜੰਟ,
ਉਹਦੇ ਤੋਂ ਵੀ ਕਿ ਜੀ ਬਾਹਰ ਤਾਂ ਕੋਈ ਸਿੱਖ ਮੰਗਦਾ ਹੀ ਨਹੀਂ, ਕੋਈ ਖਾਲਿਸਤਾਨ ਨਹੀਂ, ਇਹ ਤਾਂ ਐਵੇਂ ਚੰਦ ਮੁੱਠੀ ਭਰ ਨੇ। ਔਰ ਇਸ ਸਾਰੇ ਚ ਮੈਂ ਸਮਝਦਾ ਵੀ ਖਾਲਿਸਤਾਨ ਦੀ ਸਪਿਨ ਹੁਣ ਇੰਨੀ ਕੁ ਤੇਜ਼ ਹੈ ਕਿ ਨੀ ਜਰਕ ਰਿਐਕਸ਼ਨ ਤੋਂ ਬਿਨਾਂ ਰੂਲਰਸ ਵੀ ਸੌ ਨਹੀਂ ਸਕਦੇ। ਹੁਣ ਜਦੋਂ 162 ਗੁਰਦੁਆਰਾ ਆਰਗੇਨਾਈਜੇਸ਼ਨਸ ਔਰ ਸਿੱਖ ਆਰਗੇਨਾਈਜੇਸ਼ਨਸ ਟੁਗੇਦਰ ਇਹ ਸਟੇਟਮੈਂਟ ਆਈ, ਜ਼ਾਹਰ ਹੈ ਵਾਸ਼ਿੰਗਟਨ ਡੀਸੀ ਚ ਉਹਨਾਂ ਨੇ ਜਿਹੜਾ ਐਂਬੈਸਡਰ ਭਾਈ ਰੱਖਿਆ ਹੋਇਆ ਹੈ, ਬੜੀ ਸੋਹਣੀ ਪੱਗ ਬੰਨ੍ਹਦਾ ਹੈ, ਤਰਨਜੀਤ ਸਿੰਘ ਸੰਧੂ, ਔਰ ਫੈਮਿਲੀ ਬੈਕਗ੍ਰਾਉਂਡ ਵੀ ਇਹਨਾਂ ਦਾ ਦਾਦਾ ਤੇਜਾ ਸਿੰਘ ਸਮੁੰਦਰੀ ਅੱਜ ਵੀ ਤਹਿਸੀਲ ਹੈ ਜ਼ਿਲ੍ਹਾ ਲਾਇਲਪੁਰ ਦੀ, ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ। ਅਕਾਲੀ ਮੂਵਮੈਂਟ ਦਾ ਇੱਕ ਬੜਾ ਜਿਹੜਾ ਉਹ ਕੁਰਬਾਨੀ ਕਰਨ ਵਾਲਾ ਸਿੰਘ ਸੀ। ਇਵਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਨਾਂ ਜਿਹੜਾ ਐਸਜੀਪੀਸੀ ਦਾ ਆਫਿਸ ਉਹ ਇਹਦੇ ਦਾਦੇ ਦੇ ਨਾਂ ਤੇ ਹੈ, ਤੇਜਾ ਸਿੰਘ ਸਮੁੰਦਰੀ ਦੇ। ਫਿਰ ਇਹਨਾਂ ਦੇ ਪਿਤਾ, ਇਹਨਾਂ ਦੇ ਫਾਦਰ ਬਿਸ਼ਨ ਸਿੰਘ ਸਮੁੰਦਰੀ, ਜਿਹੜੇ ਬੜੇ ਡੈਡੀਕੇਟਿਡ ਡਿਵਾਊਟ ਗੁਰਸਿੱਖ ਸਨ। ਔਰ ਜਦੋਂ 1969 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਅੰਮ੍ਰਿਤਸਰ 'ਚ ਗੁਰੂ ਨਾਨਕ ਯੂਨੀਵਰਸਿਟੀ ਹੋਂਦ ਦੇ ਵਿੱਚ ਆਈ ਤੇ ਪਹਿਲੇ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਸਨ। ਔਰ ਯੂਨੀਵਰਸਿਟੀ ਵੱਲ ਮੂਵ ਕਰਨ 'ਚ ਵੀ ਉਹਨਾਂ ਦੀ ਇੱਕ ਜਿਹੜੀ ਹੈ ਉਹ ਕੰਟਰੀਬਿਊਸ਼ਨ ਸੀ। ਸੋ ਜ਼ਾਹਰ ਹੈ ਵੀ ਜਿਹੜਾ 2 ਜਨਰੇਸ਼ਨਾਂ ਤੋਂ ਸਿੱਖੀ ਦੇ ਨਾਲ ਪਰਨਾਇਆ ਟੱਬਰ ਹੈ, ਉਹਨਾਂ ਦਾ ਇੱਕ ਫਰਜ਼ੰਦ ਜਿਹਨੇ ਇੰਡੀਅਨ ਫੋਰਨ ਸਰਵਿਸ ਪਾਸ ਕੀਤੀ, ਲੰਬਾ ਵਕਤ ਤੇ ਮਾਸਕੋ 'ਚ ਵੀ ਰਹੇ, ਅਦਰਵਾਈਜ਼ ਵੀ ਉਹਨਾਂ ਨੇ ਦੇਖਿਆ ਕਿ ਭਾਈ ਹੁਣ ਜਿਵੇਂ ਸਾਡੇ ਆਮ, ਹਾਲਾਂ ਮੈਂ ਤਾਂ ਨਹੀਂ ਇਸ ਫਰੇਜ਼ ਨਾਲ ਸਹਿਮਤ ਹੁੰਦਾ ਕਿ ਵੀ ਉਹ ਕਈ ਕਹਿਣਗੇ ਕਿ ਸਿੱਖ ਨੂੰ ਮਾਰੇ ਸਿੱਖ ਜਾਂ ਮਾਰੇ ਕਰਤਾਰ, ਕਿ ਵੀ ਸਿੱਖ ਨੂੰ ਕੋਈ ਡਿਫੀਟ ਨਹੀਂ ਕਰ ਸਕਦਾ, ਜਾਂ ਆਪਣਾ ਕਰੇਗਾ ਤੇ ਜੇ ਰੱਬ ਹੀ ਮਾਰਨ ਤੇ ਆ ਜਾਏ ਫਿਰ ਤਾਂ ਕੋਈ ਨਹੀਂ। ਇਹ ਸਾਡੀ ਤਾਕਤ ਵੀ ਸ਼ੋਅ ਕਰਦਾ ਹੈ, ਔਰ ਇਹ ਵੀ ਸ਼ੋਅ ਕਰਦਾ ਵੀ ਅਸੀਂ ਕਿੰਨੀ ਆਸਾਨੀ ਨਾਲ ਫ੍ਰੈਟਰੀਸਾਈਡਲ ਟੈਂਡੈਂਸੀਜ਼ ਦਾ ਸ਼ਿਕਾਰ ਹੋ ਜਾਂਦੇ। ਔਰ ਇਹ ਸ਼ਾਇਦ ਪੰਜਾਬ ਦਾ ਹੀ ਕੈਰੈਕਟਰ ਹੈ ਕਾਫੀ ਹੱਦ ਤੱਕ। ਜਿਹੜਾ ਜਦੋਂ ਮੈਂ ਇੰਟਰਵਿਊ ਵੀ ਦੇ ਰਿਹਾ ਸੀ ਪਰਸੋਂ, ਮੈਂ ਕਿਹਾ ਜੀ ਕਿੰਨਾ ਕੁਝ ਸਾਡਾ ਸਾਂਝ ਹੈ, ਉਹੀ ਜਜ਼ਬਾਤ, ਉਹੀ ਤਹਿਜ਼ੀਬ, ਉਹੀ ਬਹਾਦਰੀ, ਉਹੀ ਮਿੱਠੇ ਬੋਲ ਤੇ ਉਹੀ ਲੱਤਾਂ ਖਿੱਚਣ ਦੀ ਆਦਤ। ਹੁਣ ਉਹਦੇ 'ਚ ਤਾਂ ਵਾਹਗਾ ਲਾਈਨ ਖਿੱਚ ਦਿੱਤੀ ਹੈ, ਜਿਹੜੀ ਬਾਰਡਰ ਹੈ, ਜ਼ਾਹਰ ਹੈ ਅਸੀਂ ਉਹਦਾ ਰਿਸਪੈਕਟ ਕਰਦੇ ਹਾਂ, ਪਰ ਇਹ ਲੱਤਾਂ ਖਿੱਚਣ ਦੀ ਆਦਤ ਤਾਂ ਨਾ ਵਾਹਗੇ ਦੇ ਇਸ ਪਾਰ ਰੁਕੀ ਨਾ ਵਾਹਗੇ ਦੇ ਉਸ ਪਾਰ ਰੁਕੀ, ਉਹ ਤਾਂ ਸਾਂਝੀ ਹੈ। ਸੋ ਉਹਨਾਂ ਨੇ ਸਮਝਿਆ ਵੀ ਲਿਆਓ ਤਰਨਜੀਤ ਸਿੰਘ ਨਾਲ ਸੰਧੂ ਲੱਗਾ ਹੋਇਆ, ਭਾਰ ਹੈ ਪੂਰਾ। ਔਰ ਹੁਣ ਜਿਹੜਾ ਉਹਨਾਂ ਨੇ ਆ ਕੇ ਇੱਥੇ ਕੋਸ਼ਿਸ਼ ਕੀਤੀ, ਪਹਿਲਾਂ ਵੀ ਜਦੋਂ ਮੋਦੀ ਆਇਆ 2017 ਵੇਲੇ ਕਿ ਜੀ ਇੱਥੇ ਇੱਕ ਮੀਟਿੰਗ ਵੀ ਰੱਖੀ, ਉਸ ਕਿਸਮ ਦੇ ਮਿਲ ਜਾਂਦੇ ਨੇ ਰੈਂਟਾ ਸਿੱਖ 10 12 15, ਮੁੜ ਕੇ ਉਹ ਲੁਕਦੇ ਫਿਰਦੇ ਹੁੰਦੇ ਨੇ, ਜਾਂ 1 2 ਜਿਹੜੇ ਮਿਲੇ ਵੀ ਉਹ ਕਹਿਣ ਨਹੀਂ ਜੀ ਅਸੀਂ ਤਾਂ ਉਹਨਾਂ ਨੂੰ, ਹਾਲਾਂ ਮੈਂ ਪੁੱਛਿਆ ਵੀ ਨਹੀਂ, 1 2 ਮਿਲੇ ਉਹ ਕਹਿਣ ਜੀ ਦੇਖੋ ਡਾਕਟਰ ਸਾਹਿਬ ਅਸੀਂ ਕੋਈ ਤੁਹਾਡੇ ਖਾਲਿਸਤਾਨ ਦੇ ਅਸੀਂ ਵੀ ਹੱਕ 'ਚ ਹੈ, ਸਾਨੂੰ ਤਾਂ ਅਸੀਂ ਮਿਲੇ ਵੀ। ਸੁਸ਼ਮਾ ਸਵਰਾਜ ਨੂੰ ਤਾਂ ਮਰ ਗਏ, ਉਹਨੂੰ ਮਿਲਣ ਵਾਲੇ ਡੈਲੀਗੇਸ਼ਨ ਸੀ ਕਿ ਜੀ ਬੋਦੀ ਵਾਲੇ ਵੀ ਕਿ ਜੀ ਅਸੀਂ ਤਾਂ ਚਾਹੁੰਦੇ ਹਾਂ ਜਿਹੜੇ ਆਪਣੇ ਮੁੰਡੇ ਫਸੇ ਹੋਏ ਨੇ ਜੇਲ੍ਹਾਂ 'ਚ, ਦੂਜੇ ਉਹ ਨਿਕਲ ਆਣ, ਤੇ ਦੂਜਾ ਮੈਂ ਕਿਹਾ ਜੀ ਬਹੁਤ ਚੰਗਾ ਨਿਕਲ ਆਏ। ਸੋ ਮਤਲਬ ਸ਼ਰਮਿੰਦਗੀ ਹੁੰਦੀ ਹੈ ਉਹਨਾਂ ਨੂੰ ਵੀ, ਪਰ ਹੁਣ ਤੁਸੀਂ ਕੀ ਕਰ ਸਕਦੇ ਹੋ। ਇਹ ਇਸ ਕਿਸਮ ਦੀ ਨਸਲ ਜਿਹੜੀ ਹੈ ਉਹ ਨਾਲ ਰਹਿੰਦੀ ਹੈ। ਪਰ ਮੈਂ ਸਮਝਦਾ ਹਾਂ ਵੀ ਸੰਧੂ ਸਾਹਿਬ ਨੂੰ ਉਹਨਾਂ ਨੇ ਕਿਹਾ ਹੋਣਾ ਵੀ ਵਾਪਸ ਆ ਦੇਣਾ, ਅਸੀਂ ਤੁਹਾਨੂੰ ਭੇਜ ਦੇਣਾ ਇਥੋਪੀਆ, ਐਂਬੈਸਡਰ ਬਣਾ ਕੇ ਅਮਰੀਕਾ ਦੇ ਡੀਸੀ 'ਚ ਚੁੱਕ ਕੇ, ਵੀ ਆਹ ਕੀ ਹੋ ਗਿਆ ਉਹ ਕਰੋ। ਸੋ ਫਿਰ ਸੰਧੂ ਸਾਹਿਬ ਨੇ ਵੀ ਮਾਰਿਆ ਮਝੈਲੀ ਟ੍ਰਿਕ, ਉਹਨਾਂ ਨੇ ਵੀ ਕਿਹਾ ਕੋਈ ਗੱਲ ਨਹੀਂ ਹੈ ਜੀ, ਜੇ ਉਹਨਾਂ ਨੇ 162 ਕੀਤੇ, ਅਸੀਂ 70 80 ਤਾਂ ਟ੍ਰੇਟਰ ਲੱਭਦੇ ਆ, ਉਹਨਾਂ ਦੀ ਗਿਣਤੀ ਵੀ 100 ਬਣਾ ਦੇਵਾਂਗੇ। ਤੇ ਉਹਨਾਂ ਨੇ ਵਰਚੁਅਲ ਕਾਨਫਰੰਸ ਦੇ ਨਾਂ ਥੱਲੇ, ਔਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਖਬਰ ਸਾਰੇ ਪਾਸੇ ਉਹਨਾਂ ਦੀ ਏਜੰਸੀ ਦੀ ਖਬਰ ਹੈ, ਡੈਕਨ ਹੈਰਾਲਡ 'ਚ ਵੀ ਲੱਗੀ ਹੈ, ਟ੍ਰਿਬਿਊਨ 'ਚ ਵੀ, ਜਦੋਂ ਏਜੰਸੀ ਖਬਰ ਦਿੰਦੀ ਹੈ ਉਹ ਸਾਰੀ ਹੈ। ਔਰ ਉਹਦੇ 'ਚ ਦਿਲਚਸਪ ਗੱਲ ਇਹ ਹੈ ਵੀ ਜਿਹੜਾ ਪੰਜਾਬ ਇੰਡੀਆ ਦੇ ਏਜੰਡੇ ਤੇ ਹੀ ਨਹੀਂ ਹੈ, ਡਿਵੈਲਪਮੈਂਟ ਦਾ ਕੀ ਕਰਨੀ ਹੈ ਉੱਥੇ। ਔਰ ਇਹ ਵੀ ਜਿਹੜੇ ਬੈਠੇ ਨੇ ਟ੍ਰੀਟਰ ਇਕੱਠੇ ਕੀਤੇ ਵਰਚੁਅਲ ਦੇ ਥੱਲੇ, ਮੈਂ ਵੈਸੇ ਇਹ ਐਕਸਪੈਕਟ ਕਰਦਾ ਔਰ ਰਿਕੁਐਸਟ ਵੀ ਕਰਦਾ ਜਿਹੜੇ ਵੀ ਉਹਨਾਂ ਦੇ ਅੱਗੋਂ ਬੱਚੇ ਜਮੂਰੇ ਨੇ ਕਿ ਘੱਟੋ ਘੱਟ ਉਹਨਾਂ 100 ਦੀ ਲਿਸਟ ਹੀ ਜਾਰੀ ਕਰ ਦਿਓ, ਸਾਨੂੰ ਪਤਾ ਤਾਂ ਲੱਗ ਜਾਏ ਵੀ 100। ਔਰ ਇੰਨੀਆਂ ਕਹੇ ਜਿੰਨੇ ਕੁ ਨਾਂ, ਮੈਂ ਉਹ ਪੜ੍ਹਨਾ ਨਹੀਂ ਚਾਹੁੰਦਾ ਹੁਣ, ਲੇਕਿਨ ਜਿੰਨੇ ਕੁ ਨਾਂ ਨੇ ਉਹਨਾਂ 'ਚੋਂ ਕੋਈ ਕਿਸੇ ਗੁਰਦੁਆਰੇ ਦੀ ਨੁਮਾਇੰਦਗੀ ਨਹੀਂ ਕਰਦਾ, ਕੋਈ ਕਿਸੇ ਜਥੇਬੰਦੀ ਦੀ ਨੁਮਾਇੰਦਗੀ ਨਹੀਂ ਕਰਦਾ। ਤੇ ਮੈਂ ਸਮਝਦਾ ਹਾਂ ਵੀ ਜੇ ਮੈਂ ਸੰਧੂ ਸਾਹਿਬ ਦਾ ਪੇ ਮਾਸਟਰ ਹੋਵਾਂ ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਾਂ ਕਿ ਅੱਗੇ ਵੀ ਤੁਸੀਂ ਇੱਥੇ ਰਹਿ ਕੇ ਗਏ, UN 'ਚ ਵੀ ਰਹੇ, ਪਹਿਲਾਂ ਵੀ ਫਸਟ ਸੈਕਟਰੀ ਵੀ ਇੱਥੇ ਰਹੇ, ਉਹ ਸਾਰੇ 70 80 ਟ੍ਰੇਟਰ ਤੁਹਾਨੂੰ 1 ਮਿਲੀਅਨ ਅਮਰੀਕਾ 'ਚ ਸਿੱਖ ਰਹਿੰਦਾ, ਸਿਰਫ 70 ਬੰਦੇ ਤੁਹਾਨੂੰ ਮਿਲੇ, ਜੇ ਮਿਲੇ ਹੋਣ, ਕਿਉਂਕਿ ਜਿਹੜੇ ਨਾਂ ਨੇ ਉਹ 10 15 ਨੇ ਉਹ ਪਹਿਲਾਂ ਹੀ ਨੋਨ ਨੇ, ਉਹ ਕਮਿਊਨਿਟੀ 'ਚ ਵੀ ਪਤਾ ਹੈ। ਲੇਕਿਨ ਇਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾਓ, ਇੱਕ ਪਾਸਾ ਸਾਡਾ ਉਹ ਹੁੰਦਾ ਹੈ ਜਿਹੜੇ ਕਹਿੰਦੇ ਨੇ ਜੀ ਬਾਹਰ ਬਿਆਨਾਂ ਦਾ ਕੀ ਫਾਇਦਾ ਹੈ, ਬਾਹਰ ਨਾਰਿਆਂ ਦਾ ਕੀ ਫਾਇਦਾ, ਫਾਇਦਾ ਦੇਖ ਲਓ।
ਜੇ ਸਾਨੂੰ ਆਪਣਿਆਂ ਨੂੰ ਸਮਝ ਨਹੀਂ ਆਉਂਦਾ ਵੀ ਇਹਦਾ ਫਾਇਦਾ ਕੀ ਹੈ, ਦੁਸ਼ਮਣ ਦੀਆਂ ਅੱਖਾਂ 'ਚ ਹੀ ਅੱਖਾਂ ਪਾ ਕੇ ਦੇਖ ਲਓ ਕਿ ਭਾਈ ਉਹਨਾਂ ਦੀ ਤਾਂ ਨੀਂਦ ਹਰਾਮ ਹੋ ਗਈ। ਸੰਧੂ ਸਾਹਿਬ ਨੂੰ ਤਾਂ ਸੌਣ ਨਹੀਂ ਦਿੱਤਾ ਉਹਨਾਂ ਨੇ ਕਿ ਵੀ ਜੋ ਦਿੱਲੀ ਤੋਂ ਖੜਕਿਆ ਹੋਣਾ ਫੋਨ 9:30 ਘੰਟੇ ਦਾ ਟਾਈਮ ਡਿਫਰੈਂਸ, ਅੱਧੀ ਰਾਤ ਨੂੰ ਕਿਹਾ ਹੋਣਾ ਵੀ ਵਾਟਸ ਗੋਇੰਗ ਔਨ ਮੈਨ, ਡੂ ਸਮਥਿੰਗ। ਸੋ ਅਸੀਂ ਇਹ ਸਮਝਦੇ ਹਾਂ ਤੇ ਕਿ ਉਹਨਾਂ ਨੇ ਹੁਣ ਉਹ ਸੰਧੂ ਸਾਹਿਬ ਨੇ ਪੂਰਾ ਟਵੀਟ ਕਰਕੇ ਕਿਹਾ, ਵੰਡਰਫੁਲ interaction with prominent members of vibrant Sikh Indian American community। ਇਹ ਕਦੋਂ ਤੋਂ ਸਿੱਖ ਕਦੋਂ ਤੋਂ ਇੰਡੀਅਨ ਅਮਰੀਕਨ ਹੋ ਗਏ ਬਈ, ਜਾਂ ਇੰਡੀਅਨ ਅਮਰੀਕਨ ਕਮਿਊਨਿਟੀ ਕੋ ਭਾਈ ਇਕੱਠੇ ਕਰੋ, ਗੁਜਰਾਤੀ ਮਦਰਾਸੀ, ਤੁਹਾਡਾ ਭਾਰਤ ਮਾਂ ਹੈ ਤੁਹਾਡੀ। ਪਰ ਜੇ ਤੁਸੀਂ ਉਹਨਾਂ ਨੂੰ ਦੀ ਪਛਾਣ ਹੀ ਸਿੱਖ ਦਿੰਦੇ ਹੋ ਤਾਂ ਸਿੱਖ ਤਾਂ ਨਾ ਇੰਡੀਆ ਤਾਂ ਹੈ ਨਹੀਂ, ਸਿੱਖ ਅਮਰੀਕਨ ਜ਼ਰੂਰ ਨੇ, ਜਾਂ ਫਿਰ ਉਹਨੂੰ ਸਿੱਖ ਅਮਰੀਕਨ ਕਹੋ। ਪਰ ਹੁਣ ਕਿਉਂਕਿ ਇੰਡੀਆ ਦਾ ਐਂਬੈਸਡਰ ਜੇ ਸਿੱਖ ਅਮਰੀਕਨ ਕਹਿਣ ਫਿਰ ਕਹਿਣਾ ਇਹ ਵੱਖਰੀ ਐਥਨਿਸਿਟੀ ਬਣਦਾ ਹੈ। ਫਿਰ ਉਹ ਕਹਿੰਦੇ ਜੀ ਅਸੀਂ 2 ਘੰਟੇ ਦੀ ਮੀਟਿੰਗ ਕੀਤੀ, ਉਹਨਾਂ ਨੇ ਕਮਿਊਨਿਟੀ ਨੂੰ ਦੱਸਿਆ ਕਿ ਇੰਡੀਆ US ਸਟ੍ਰੈਟਜੀਸ ਟਾਈਜ਼ ਕੀ ਨੇ ਔਰ ਸੋਸ਼ੋ ਇਕਨੋਮਿਕ ਮਿਲੀਰੀਓ 'ਚ ਕੀ ਚੱਲ ਰਿਹਾ, ਕੀ ਡਿਵੈਲਪਮੈਂਟ ਨੇ। ਦ ਸਿੱਖ ਲੀਡਰਸ ਐਕਸਪ੍ਰੈਸਡ ਇੰਟਰਸਟ ਇਨ ਹੈਲਪਿੰਗ ਟੂ ਡਿਵੈਲਪ ਪੰਜਾਬ ਇਨ ਸੈਕਟਰਸ ਸੱਚ ਐਜ਼, ਅੱਗੋਂ ਕੱਟੀ ਹੋਈ ਲਾਈਨ ਕਿ ਬਈ ਅਸੀਂ ਸਿੱਖਾਂ ਨੇ ਕਿਹਾ ਇਹ ਜਿਹੜੇ ਉਹਨਾਂ ਨੇ ਰੈਂਟਾ ਸਿੱਖ ਇਕੱਠੇ ਕੀਤੇ 70-80 ਹੈ ਨਹੀਂ, ਵੈਸੇ 70-80 ਵੀ ਨਹੀਂ ਹੋਣੇ, ਇੰਨੇ ਵੀ ਨਹੀਂ ਇਕੱਠੇ ਹੋਏ, ਨਾ ਦੇਣ ਉਹਨਾਂ ਨੂੰ ਕਹੋ ਜੀ ਐਮਬੈਸੀ ਜਿਹੜੀ ਨਾ ਜਾਰੀ ਕਰੇ ਔਰ ਫਿਰ ਜੋ ਸਾਰੇ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਨਾ ਸੁੱਤੇ ਜਾ ਕੇ ਤਾਂ ਕਹਿ ਲਿਓ। ਸੋ ਜ਼ਾਹਿਰ ਹੈ ਕਿ ਵੀ ਇਹ ਜਿਹੜੇ ਨੇ ਹੁਣ ਉਹਨਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਯਾਦ ਆਈ। ਜੇ ਪੰਜਾਬ ਨੂੰ ਵੀ ਡਿਵੈਲਪ ਕਰਨਾ ਉਹਨਾਂ ਨੇ, ਇਹ ਸਾਰੇ ਆਉਣ ਜਾਣ ਵਾਲੇ ਤਾਂ ਹੋਣੇ ਨੇ, ਇਹਨਾਂ ਨੂੰ ਵੀਜ਼ੇ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਰੈਂਟਾ ਸਿੱਖ ਨੇ। ਤੇ ਫਿਰ ਉਹਨਾਂ ਨੇ ਸੰਧੂ ਸਾਹਿਬ ਤੋਂ ਜਾਂ ਮੋਦੀ ਤੋਂ ਮੋਹਰ ਲਵਾਉਣੀ ਹੈ ਵੀ ਪੰਜਾਬ 'ਚ ਉਹਨਾਂ ਨੇ ਕੀ ਡਿਵੈਲਪਮੈਂਟ ਕਰਨੀ ਹੈ, ਬਿਲਕੁਲ ਅੱਗੇ ਕੀ ਕੀਤਾ ਹੈ ਪੰਜਾਬ 'ਚ, ਨਹੀਂ ਉਹੀ ਜਾ ਕੇ ਹੁਣ ਕਰ ਲਓ। ਫਿਰ ਕਹਿੰਦਾ देयर वाज ए lot of enthusiasm to do something towards the overall development of Punjab according to a participant official। ਔਰ ਜਿਹੜੀ ਫੋਟੋ ਸਕਰੀਨ ਦੇ ਉੱਤੇ ਦਰਸ਼ਕ ਦੇਖ ਸਕਦੇ ਨੇ ਉਹਨਾਂ 'ਚ 4 ਜਾਂ 5 ਤਾਂ ਜਿਹੜੇ ਨੇ ਉਹ ਕੌਂਸਲੇਟ ਨੇ ਉਹਨਾਂ ਦੇ, ਕੋਈ ਉੱਥੋਂ ਬੈਠਾ ਹਿਊਸਟਨ ਵਾਲਾ ਹੋਏਗਾ, ਕੋਈ ਸੈਨ ਫਰਾਂਸਿਸਕੋ ਵਾਲਾ ਹੋਏਗਾ, ਕੋਈ DC ਵਾਲਾ ਹੋਏਗਾ। ਸੋ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਭਾਈ ਇਹ ਡਿਵੈਲਪਮੈਂਟ ਦੇ ਨਾਂ ਥੱਲੇ ਰੈਂਟਾ ਸਿੱਖ ਇਕੱਠੇ ਕਰ ਰਹੇ ਨੇ, ਉੱਥੇ ਅੱਜ ਹੀ ਜਿਹੜੀ ਅਸੀਂ ਜਦੋਂ ਲਾਸਟ ਗੱਲ ਕੀਤੀ ਸੀ ਕਿ ਕਿਵੇਂ ਅਨਲॉफुल ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ ਪੰਜਾਬ 'ਚ ਸਿੱਖ ਨੌਜਵਾਨ ਚੁੱਕੇ ਜਾ ਰਹੇ ਨੇ ਔਰ ਹਿਊਮਨ ਰਾਈਟਸ ਲਈ ਕੰਮ ਕਰ ਰਹੇ ਔਰ ਸਿੱਖ ਐਕਟਿਵਿਸਟ ਜਿਹੜੇ ਐਡਵੋਕੇਟ ਨੇ ਜਸਪਾਲ ਸਿੰਘ ਮੰਝਪੁਰ, ਉਹਨਾਂ ਨੇ ਅੱਜ 94 ਉਹਨਾਂ ਕੇਸਿਸ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ 94 ਕੇਸਾਂ 'ਚ ਜਿਹੜੇ ਇਸ ਐਕਟ ਦੇ ਥੱਲੇ UAPA ਦੇ ਥੱਲੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਚੁੱਕਿਆ ਗਿਆ। ਭਾਵੇਂ ਇਹ ਕੇਸ 94 ਨੇ ਪਰ ਜਿਹੜੇ ਕੁੱਲ ਫਿਗਰ ਹੈ ਉਹ ਸ਼ਾਇਦ 240 ਦੇ ਕਰੀਬ ਨੇ ਜਿਨ੍ਹਾਂ ਨੂੰ ਇਹਨਾਂ ਕੇਸਾਂ 'ਚ ਧੁਰਿਆ ਗਿਆ। ਔਰ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਇਸ ਮੁੱਦੇ ਦੇ ਉੱਤੇ ਹੀ ਜਸਪਾਲ ਸਿੰਘ ਮੰਝਪੁਰ ਹੋਰਾਂ ਦੇ ਨਾਲ ਗੁਫ਼ਤਗੂ ਪ੍ਰੋਗਰਾਮ 'ਚ ਅਮਰਵੀਰ ਸਿੰਘ ਗੱਲਬਾਤ ਕਰਨਗੇ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਰੈਂਟਾ ਸਿੱਖ ਜੇ ਇਹਨਾਂ 'ਚੋਂ ਕਿਸੇ ਇੱਕ ਅੱਧੇ ਦੀ ਵੀ ਜ਼ਮੀਰ ਜਾਗਦੀ ਹੈ, ਹਾਲਾਂਕਿ ਉਹ ਸਾਰੇ ਅੱਜ ਦਾ ਪ੍ਰੋਗਰਾਮ ਦੇਖ ਰਹੇ ਹੋਣੇ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜਿਹੜਾ ਕੀ ਕਿਹਾ ਜਾਣਾ ਹੈ। ਪਰ ਕੁਛ ਸ਼ਰਮ ਕਰੋ, ਸਿਰ ਤੇ ਜੇ ਤੁਸੀਂ ਪੱਗਾਂ ਰੱਖੀਆਂ ਨੇ, ਕੱਲ ਨੂੰ ਤੁਸੀਂ ਵੀ ਜਾ ਕੇ ਗੁਰੂ ਨੂੰ ਮੂੰਹ ਦਿਖਾਣਾ। ਆ ਤੁਹਾਡੇ ਪੰਜਾਬ 'ਚ ਤੁਹਾਡਾ ਪੰਜਾਬ ਹੈ ਜਿਹਦੀ ਤੁਸੀਂ ਡਿਵੈਲਪਮੈਂਟ ਕਰਨੀ ਹੈ। ਉੱਥੇ ਪਿਛਲੇ ਹਫ਼ਤਿਆਂ 'ਚ ਜਿਹੜਾ ਹੈ ਉਹ ਆਲਮੋਸਟ 94 ਨੌਜਵਾਨ ਉਹ ਦੇਸ਼ ਧਰੋਹ ਦੇ ਥੱਲੇ UAPA ਦੇ ਥੱਲੇ ਜ਼ਮਾਨਤ ਨਹੀਂ ਹੁੰਦੀ, ਉਹ ਡੱਕੇ ਹੋਏ ਨੇ। ਔਰ ਕਿਸ ਕਿਸਮ ਦੀਆਂ ਪਾਬੰਦੀਆਂ, ਕਿਸ ਕਿਸਮ ਦੀ ਉੱਥੇ ਤੋਹੀਨ, ਅਸੀਂ ਗੱਲ ਕਰਾਂਗੇ ਇੱਕ ਸੈਗਮੈਂਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਕੌਮ ਦੀ ਹਿਊਮਿਲੇਸ਼ਨ। ਤੁਸੀਂ ਅਮਰੀਕਾ 'ਚ ਬੈਠੇ, ਤੁਹਾਨੂੰ ਕੀ ਇੰਡੀਆ 'ਚ ਗਿਆ ਤੁਹਾਨੂੰ ਕੋਈ ਰੈੱਡ ਜਿਹੜਾ ਉਹ ਕਾਰਪੇਟ ਵਿਛਾ ਦਿੰਦੇ ਨੇ ਤੁਹਾਡੇ ਲਈ, ਕੋਈ ਤੁਹਾਨੂੰ ਝੰਡੀ ਵਾਲੀ ਕਾਰ ਦੇ ਦਿੰਦੇ ਨੇ। ਇੱਥੇ ਤੁਸੀਂ ਕਾਰਾਂ ਨਹੀਂ ਦੇਖੀਆਂ ਹੋਈਆਂ, ਕਾਹਦੇ ਲਈ? ਤੁਸੀਂ ਵਿਕਦੇ ਹੀ ਹੋ, ਚਲੋ ਵਿਕੋ, ਕੁਛ ਤਾਂ ਮੁੱਲ ਪਾਓ। ਕੌਡੀਆਂ ਦੇ ਭਾਅ ਵਿਕਣ ਨਾਲੋਂ, ਮੁਫਤ ਵਿਕਣ ਨਾਲੋਂ ਉਧਾਰ 'ਚ ਹੀ ਵਿਕ ਰਹੇ ਹੋ ਤੁਸੀਂ, ਕਿਹਦੇ ਲਈ? ਸੋ ਕਿਤੇ ਨਾ ਕਿਤੇ ਜਾ ਕੇ ਇੱਕ ਗੱਲ ਯਾਦ ਰੱਖੋ, ਤੁਸੀਂ ਤਾਂ ਤੁਰ ਜਾਣਾ, ਕੋਈ 10 ਸਾਲ ਰਹੇਗਾ, ਕੋਈ 15 ਰਹੇਗਾ, ਤੁਹਾਡੀਆਂ ਔਲਾਦਾਂ ਨੂੰ ਵੀ ਕੌਮ ਨੇ ਮਾਫ ਨਹੀਂ ਕਰਨਾ। ਸਾਨੂੰ ਕਦੇ ਉਹ ਟ੍ਰੇਟਰ ਨਹੀਂ ਭੁੱਲੇ 18ਵੀਂ ਸਦੀ ਦੇ, 20ਵੀਂ ਸਦੀ ਦੇ ਜਿਹੜੇ ਵੀ ਅੰਗਰੇਜ਼ਾਂ ਦੇ ਕੁੱਤੇ ਸਨ, ਜਿਹੜੇ ਕੋਈ ਰਾਏ ਬਹਾਦਰ, ਕੋਈ ਸਰਦਾਰ ਬਹਾਦਰ, ਕੋਈ ਸਰ, ਤੇ ਜਿਨ੍ਹਾਂ ਨੂੰ ਇਹਨਾਂ ਰਾਏ ਬਹਾਦਰਾਂ ਤੇ ਸਰਦਾਰ ਬਹਾਦਰਾਂ ਨੇ ਗੋਰਿਆਂ ਦੇ ਨਾਲ ਰਲ ਕੇ ਫਾਂਸੀ ਤੇ ਲਟਕਾਇਆ ਸੀ।
ਉਹ ਅੱਜ ਵੀ ਸਾਡੇ ਸ਼ਹੀਦ ਨੇ। ਉਹ ਕਰਤਾਰ ਸਿੰਘ ਸਰਾਭਾ ਹੋਏ, ਸ਼ਹੀਦ ਊਧਮ ਸਿੰਘ ਹੋਏ, ਸ਼ਹੀਦ ਭਗਤ ਸਿੰਘ ਹੋਏ, ਉਹ ਸਾਰੇ ਜਿਹੜੇ ਨੇ ਮਾਣ ਦਾ ਕਾਰਨ ਨੇ ਸਿੱਖ ਕੌਮ ਦੇ ਲਈ। ਸੋ ਮੈਂ ਇੱਥੇ ਕੀ ਛੱਡਦਾ ਕਿ ਭਾਈ ਘੱਟੋ ਘੱਟ ਇਹ ਗੱਲ ਜ਼ਰੂਰ ਦੇਖੋ, ਤੁਸੀਂ ਜੇ ਕੋਈ ਭਲਾ ਨਹੀਂ ਕਰ ਸਕਦੇ, ਅਸੀਂ ਤੁਹਾਥੋਂ ਨਹੀਂ ਐਕਸਪੈਕਟ ਕਰਦੇ ਕਿ ਵੀ ਤੁਸੀਂ ਕੋਈ ਖਾਲਿਸਤਾਨ ਦੇ ਕੋਈ ਮੁਜਾਹਿਦ ਬਣਨਾ। ਕੋਈ ਗੱਲ ਨਹੀਂ ਹੈ, ਘਰਾਂ 'ਚ ਆਪਣੇ ਟੱਬਰ ਪਾਲੋ, ਪੰਥ ਦੇ ਖਿਲਾਫ ਨਾ ਭੁਗਤੋ। ਤੁਹਾਨੂੰ ਤੇ ਤੁਹਾਡੀਆਂ ਨਸਲਾਂ ਨੂੰ ਨਾ ਕੌਮ ਨੇ ਮੁਆਫ ਕਰਨਾ ਔਰ ਗੁਰੂ ਦੇ ਦਰਬਾਰ 'ਚ ਵੀ ਤੁਹਾਡਾ ਮੂੰਹ ਕਾਲਾ ਹੋਣਾ। ਇਹ ਗੱਲ ਯਾਦ ਰੱਖੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, ਬਾਰਨਜ਼ ਐਂਡ ਨੋਬਲ ਜਾਂ ਫਲਿੱਪਕਾਰਟ ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਬਾਰੇ। ਸੋ ਕਸ਼ਮੀਰੀਆਂ ਵੱਲੋਂ 13 ਜੁਲਾਈ 1931 ਨੂੰ ਜੰਮੂ ਦੇ ਰਾਜੇ ਵੱਲੋਂ ਸ਼ਹੀਦ ਕੀਤੇ ਗਏ ਕਸ਼ਮੀਰੀਆਂ ਦੀ ਯਾਦ ਵਿੱਚ ਸ਼ਰਧਾਂਜਲੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਸੋ ਇਹਨਾਂ ਖਬਰਾਂ ਤੇ ਭਾਰਤੀ ਮੀਡੀਆ ਹੈ ਉਹ ਬੜਾ ਹੀ ਚੀਕ ਜਿਹਾੜਾ ਪਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਬੇਸ਼ੱਕ ਅਸੀਂ ਹਮੇਸ਼ਾ ਸਿੱਖ ਕੌਮ ਦੀ ਸਟਰਗਲ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਅਸੀਂ ਪਿਛਲੇ 72 ਸਾਲ ਤੋਂ ਸਫ਼ਰ ਕਰ ਰਹੇ ਹਾਂ ਜੀ, ਔਰ ਭਾਰਤੀ ਕਬਜ਼ੇ ਚੋਂ ਆਜ਼ਾਦੀ ਚਾਹੁੰਦੇ। 18ਵੀਂ ਸਦੀ ਵੀ ਸਾਡੀ ਇੱਕ ਪਰਸੀਕਿਊਸ਼ਨ ਔਰ ਗਲੋਰੀ ਦੋਨਾਂ ਦੀ ਸਦੀ ਸੀ। ਘੱਲੂਘਾਰੇ ਵੀ ਵਾਪਰੇ, ਪਰ ਅਸੀਂ ਉਹ ਸਫ਼ਰ ਫਰੋਮ ਕ੍ਰਾਸ ਟੂ ਕਰਾਊਨ, ਜਿਹਨੂੰ ਕਹਿੰਦੇ ਨੇ ਸਲੀਬ ਤੋਂ ਤਖਤ ਤੱਕ, ਜੀ, ਉਸ ਦਾ ਜਿਹੜਾ ਉਸ ਸਫ਼ਰ ਦੀ ਮੰਜ਼ਿਲ ਜਿਹੜੀ ਉਹ ਹਾਸਲ ਕੀਤੀ। ਜ਼ਾਹਰ ਹੈ ਕਰਾਊਨ ਕਸ਼ਮੀਰੀ। ਔਰ ਮੈਂ ਸਮਝਦਾ ਵੀ ਬੇਸ਼ੱਕ ਕੋਈ ਇਸ ਨੂੰ ਡੈਸਪਰੇਸ਼ਨ 'ਚ ਬਦਕਿਸਮਤੀ ਕਹੇਗਾ ਕਿ ਕਸ਼ਮੀਰੀਆਂ ਨੇ ਕਿਵੇਂ ਪਿਛਲੀਆਂ ਸਦੀਆਂ ਦੇ ਵਿੱਚ ਵੀ ਅੱਡ-ਅੱਡ ਤਰੀਕਿਆਂ ਦੇ ਨਾਲ ਸਫ਼ਰ ਕੀਤਾ ਔਰ ਉਹਨਾਂ ਦੀ ਕਦੇ ਇੱਕ ਹਕੂਮਤ ਕਦੇ ਦੂਸਰੀ ਹਕੂਮਤ, ਪਤਾ ਨਹੀਂ ਹਿਸਟਰੀ 'ਚ ਕਦੋਂ ਕਸ਼ਮੀਰੀਆਂ ਨੇ ਆਪਣੇ ਆਪ ਨੂੰ ਇੰਡੀਪੈਂਡੈਂਟਲੀ ਅਸਰਟ ਕੀਤਾ ਹੋਏਗਾ। ਕਦੇ ਉਹ ਅਫਗਾਨ ਰਾਜ ਦੇ ਵੇਲੇ, ਪਹਿਲਾਂ ਮੁਗਲ ਰਾਜ ਦਾ ਇੱਕ ਸੂਬਾ ਸੀ ਜਹਾਂਗੀਰ, ਔਰ ਦੂਸਰੇ ਦੇ ਵੇਲੇ ਫਿਰ ਅਫਗਾਨਾਂ ਦਾ ਜਦੋਂ ਜ਼ੋਰ ਪਿਆ ਅਫਗਾਨਿਸਤਾਨ ਨੇ ਅਹਿਮਦ ਸ਼ਾਹ ਅਬਦਾਲੀ, ਜਿਸ ਨੇ ਪਾਵਰਫੁਲੀ, ਜੇ ਇਹ ਕਿਹਾ ਨਾ ਹੋਏ ਕਿ ਮਾਡਰਨ ਅਫਗਾਨਿਸਤਾਨ ਦੇ ਰੀਅਲ ਫਾਦਰ ਅਹਿਮਦ ਸ਼ਾਹ ਅਬਦਾਲੀ ਨੇ, ਉਸ ਤੋਂ ਪਹਿਲਾਂ ਤਾਂ ਕੋਈ ਅਫਗਾਨਿਸਤਾਨ ਨਾਂ ਦਾ ਮੁਲਕ ਨਹੀਂ ਸੀ। ਔਰ ਉਸ ਪੀਰੀਅਡ 'ਚ ਵੀ ਪੰਜਾਬ ਔਰ ਕਸ਼ਮੀਰ ਇਹ ਦੋਨੋਂ
ਜਿਹੜਾ ਹੈ ਉਹ ਉਹਨਾਂ ਨੇ ਆਪਣੇ ਜਿਹੜਾ ਅਫਗਾਨਾਂ ਨੇ ਆਪਣੇ ਰਾਜ ਦਾ ਹਿੱਸਾ ਬਣਾਇਆ ਹੋਇਆ ਸੀ। ਵੱਖਰੀ ਗੱਲ ਹੈ ਕਿ ਪੰਜਾਬ ਦੇ ਲਈ ਤਾਂ ਸਿੱਖਾਂ ਨੇ ਉਹ ਬੇਸ਼ੱਕ ਉਹਨਾਂ ਦਾ ਬੇਟਾ ਹੋਏ ਅਬਦਾਲੀ ਦਾ ਜਾਂ ਪੋਤਾ ਹੋਏ ਸ਼ਾਹਜਮਾਨ ਤੈਮੂਰ ਸਟਰਗਲ ਕਰਕੇ ਪੰਜਾਬ ਨੂੰ ਲਿਬਰੇਟ ਕਰਵਾਇਆ, ਪਰ ਜਦੋਂ ਜੰਮੂ ਕਸ਼ਮੀਰ ਸਿੱਖ ਰਾਜ ਦਾ ਹਿੱਸਾ ਬਣਦਾ ਤੇ ਇਹ ਕਸ਼ਮੀਰੀਆਂ ਦਾ ਰਾਜ ਉੱਥੇ ਨਹੀਂ ਸੀ, ਉਹ ਅਫਗਾਨਾਂ ਦਾ ਹੀ ਸੂਬਾ ਸੀ। ਉਹਨਾਂ ਤੋਂ ਹੀ ਇਸ ਨੂੰ ਸਨੈਚ ਕਰਕੇ ਹਿੱਸਾ ਬਣਾਇਆ ਗਿਆ। ਅਨਫੋਰਚੂਨੇਟਲੀ ਉਸ ਪੀਰੀਅਡ 'ਚ ਵੀ ਜਦੋਂ ਅਸੀਂ ਫੈਮਿਨਸ ਅਕਾਲ ਦੀ ਗੱਲ ਕਰਦੇ ਹਾਂ, ਸ਼ਾਇਦ ਇੱਕ ਜਾਂ ਦੋ ਵਾਰ ਅਕਾਲ 1819 ਤੋਂ 1846 ਦੇ ਵਿੱਚ, ਔਰ ਬਦਕਿਸਮਤੀ ਨਾਲ ਜਦੋਂ ਅਸੀਂ 1846 ਦੀ ਗੱਲ ਕਰਦੇ ਹਾਂ ਕਿ ਉਸ ਪਹਿਲੀ ਐਂਗਲੋ ਸਿੱਖ ਜੰਗ ਤੋਂ ਬਾਅਦ ਜੰਮੂ ਕਸ਼ਮੀਰ ਇੱਕ ਗੱਦਾਰੀ ਦੇ ਇਨਾਮ ਦੇ ਤੌਰ ਤੇ ਜਿਹੜਾ ਹੈ ਉਹ ਗੁਲਾਬ ਸਿੰਘ ਡੋਗਰੇ ਨੂੰ ਦਿੱਤਾ ਗਿਆ। ਤੇ ਇਹ ਜਿੱਥੇ ਸਾਡੇ ਸਿੱਖ ਸੋਵਰਨਿਟੀ ਦੇ ਜਾਣ ਦੀ ਕਹਾਣੀ ਦੀ ਸ਼ੁਰੂਆਤ 1846 ਚ ਹੁੰਦੀ ਹੈ, ਜੰਮੂ ਕਸ਼ਮੀਰ ਦੇ ਲੋਕਾਂ ਦੀ ਜਿਹੜੀ ਬਦਕਿਸਮਤੀ ਦੀ ਕਹਾਣੀ ਹੈ 19ਵੀਂ ਸਦੀ ਦੇ ਦੂਸਰੇ ਅੱਧ 'ਚ ਉਹਦਾ ਵੀ ਨਵਾਂ ਆਗਾਜ਼ ਹੁੰਦਾ ਹੈ ਕਿ ਜਿੱਥੇ ਫਿਰ ਡੋਗਰਿਆਂ ਨੇ ਮਨਾਈਆਂ ਕੀਤੀਆਂ, ਕਿਸ ਕਿਸਮ ਦੇ ਜ਼ੁਲਮ ਕਸ਼ਮੀਰੀਆਂ ਤੇ ਹੁੰਦੇ ਰਹੇ। ਇੱਕ ਪੂਰਾ ਜੇ ਤੁਸੀਂ ਇਹਨੂੰ ਸਟੱਡੀ ਕਰੋ ਤੇ ਇਹ ਬਹੁਤ ਸੈਡ ਚੈਪਟਰ ਹੈ, ਕਿਉਂਕਿ ਉਹਨਾਂ ਦੇ ਅੰਦਰ ਬਹੁਤ ਰਿਵੈਂਜ ਸੀ ਔਰ ਖੁਦ ਉਹ ਜੰਮੂ ਦੇ ਵਿੱਚ ਬੈਠੇ ਸੀ, ਲੇਕਿਨ ਉਹਨਾਂ ਨੇ ਕਸ਼ਮੀਰ ਵਾਦੀ ਔਰ ਈਵਨ ਪੁੰਛ ਸਟੇਟ ਜਿਹੜੀ ਬਾਅਦ ਦੇ ਵਿੱਚ ਇਹਨਾਂ ਡੋਗਰਿਆਂ ਔਰ ਕਿਉਂਕਿ ਇਹਨਾਂ ਦਾ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜਿਹੜੇ ਤਿੰਨ ਭਰਾ ਸਿੱਖ ਰਾਜ ਦੇ ਵੇਲੇ ਸੀ, ਧਿਆਨ ਸਿੰਘ ਮਾਰਿਆ ਗਿਆ ਸੀ, ਉਹਦਾ ਹੀ ਅੱਗੋਂ ਇੱਕ ਰਿਸ਼ਤੇਦਾਰ ਜਾਂ ਦੂਜਾ ਉਹ ਡਿਫਰੈਂਟ ਕਲੇਮੈਂਟ ਸੀ। ਫਿਰ ਗੁਲਾਬ ਸਿੰਘ ਜਿਹਨੂੰ ਗਦਾਰੀ ਦਾ ਇਨਾਮ ਦਿੱਤਾ ਔਰ ਉਹਦਾ ਤੇ ਸੁਚੇਤ ਸਿੰਘ ਦਾ ਮੁੰਡਾ ਡਿਫਰੈਂਟ ਕਲੇਮੈਂਟ ਸੀ। ਸੋ ਬਾਅਦ ਦੇ ਵਿੱਚ ਪੁੰਛ ਰਿਆਸਤ ਜਿਹੜੀ ਹੈ ਉਹਦਾ ਉਹ ਥੋੜੀ ਟ੍ਰਿਬਿਊਟ ਦਿੰਦਾ ਸੀ ਜੰਮੂ ਰਾਜੇ ਨੂੰ, ਪਰ ਜੰਮੂ ਦੇ ਇਸ ਗੁਲਾਬ ਸਿੰਘ ਦੇ ਕੋਲ ਨਾ ਸਿਰਫ ਕਸ਼ਮੀਰ ਵਾਦੀ, ਪਰ ਅਸੀਂ ਦੇਖਦੇ ਹਾਂ ਕਿ ਲੇਹ ਲਦਾਖ ਤੱਕ ਦਾ ਜਿਹੜਾ ਸਾਰਾ ਖਿੱਤਾ ਹੈ ਇਹ ਇਨਾਮ ਦੇ ਵਿੱਚ ਉਹਨੂੰ ਮਿਲਿਆ। ਔਰ ਉਸੇ ਹੀ ਜ਼ੁਲਮਾਂ ਦੀ ਕਹਾਣੀ ਇਹਨਾਂ ਨੇ ਰੱਜ ਕੇ ਜਿਹੜਾ ਹੈ ਉਹ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਔਰ ਜ਼ਾਹਰ ਹੈ ਮੈਜੋਰਟੀ ਕਿਉਂਕਿ ਕਸ਼ਮੀਰ ਵਾਦੀ ਦੇ ਵਿੱਚ ਮੁਸਲਮਾਨਾਂ ਦੀ ਸੀ, ਉਹਨਾਂ ਦੇ ਨਾਲ ਮਜ਼ਹਬੀ ਤੌਰ ਦੇ ਉੱਤੇ ਵੀ ਧੱਕਾ ਹੁੰਦਾ ਰਿਹਾ ਔਰ ਅੰਗਰੇਜ਼ ਜਿਹੜੇ ਨੇ ਉਹ ਇਹਨਾਂ ਸਾਰੇ ਹੀ ਦੇਸੀ ਰਾਜਿਆਂ ਦੇ ਪੁਸ਼ਤਪਨਾਹੀ ਕਰਦੇ ਸੀ। ਜਿਵੇਂ ਆ ਅਮਰਿੰਦਰ ਦੇ ਦਾਦੇ ਪੜਦਾਦੇ ਪਿਓ ਵੇਲੇ ਤੱਕ ਤਾਂ 47 ਚ ਮੁੱਕ ਗਿਆ ਕੰਮ ਬਹੁਤਾ, ਲੇਕਿਨ ਦਾਦੇ ਜਾਂ ਦੂਜੇ ਭਾਵੇਂ ਸਿੱਖ ਰਾਜੇ ਸੀ, ਇਹਨਾਂ ਨੇ ਸਿੱਖ ਪ੍ਰਜਾ ਨਾਲ ਕੀ ਕੀਤਾ ਤੁਸੀਂ ਪਟਿਆਲੇ ਦੀਆਂ ਕਹਾਣੀਆਂ ਸੁਣ ਲਓ, ਨਾਭੇ ਦੀਆਂ ਸੁਣ ਲਓ, ਇਹਨਾਂ ਦੇ ਜ਼ੁਲਮ ਕੋਈ ਘੱਟ ਨਹੀਂ ਸੀ। ਆਪਣੇ ਲੋਕਾਂ ਦੇ ਨਾਲ ਆਪਣੀ ਸਟੇਟ ਦੀਆਂ ਬੱਚੀਆਂ ਨੂੰ ਇਹ ਕਿਵੇਂ ਚੁੱਕ ਕੇ ਔਰ ਉਹਨਾਂ ਨੂੰ ਜਿਹੜਾ ਆਪਣੇ ਮਹਿਲਾਂ ਦੇ ਵਿੱਚ ਲੈ ਜਾਂਦਾ ਸੀ, ਪਰ ਕਿਉਂਕਿ ਆਟੋਨਮਸ ਸਟੇਟਾਂ ਸੀ, ਅੰਗਰੇਜ਼ਾਂ ਨੂੰ ਸੀ ਵੀ ਜਦੋਂ ਤੱਕ ਤੁਸੀਂ ਉਹਨਾਂ ਨੂੰ ਚੈਲੰਜ ਨਹੀਂ ਕਰਦੇ ਇਹਦੀ ਸਭ ਐਕਸੈਪਟੇਬਿਲਟੀ ਹੈ। ਔਰ ਗੁਲਾਬ ਸਿੰਘ ਨੇ ਬਹੁਤ ਧੱਕਾ ਕੀਤਾ ਆਪਣੇ ਪੀਰੀਅਡ 'ਚ। ਉਸ ਤੋਂ ਬਾਅਦ ਲਗਾਤਾਰਤਾ ਨਾਲ ਲੰਬਾ ਵਕਤ ਜਿਹੜਾ ਹਰੀ ਸਿੰਘ ਬਾਅਦ 1947 ਚ ਇੱਕ ਵੱਡਾ ਗੁਨਾਹਗਾਰ ਹੈ ਜਿਹਨੇ ਕਿ ਜਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਰਾਜਾ ਸੀ, ਜੇ ਲੋਕਾਂ ਦੀ ਵਿਲ ਜਾਂ ਵਿਸ਼ ਜਿਹੜੀ ਹੈ ਉਹ ਪਾਕਿਸਤਾਨ ਨੂੰ ਜੁਆਇਨ ਕਰਨ ਦੀ ਸੀ, ਜਾਂ ਲੋਕਾਂ ਨੂੰ ਪੁੱਛ ਲਿਆ ਜਾਂਦਾ ਕਿ ਭਾਈ ਕਿਵੇਂ, ਜਿਵੇਂ ਜੂਨਾਗੜ੍ਹ ਦੇ ਵਿੱਚ ਰੈਫਰੈਂਡਮ ਹੋਇਆ ਉੱਥੇ ਨਵਾਬ ਮੁਸਲਮਾਨ ਸੀ, ਉਹਨੇ ਐਕਸੀਡ ਪਾਕਿਸਤਾਨ ਨੂੰ ਕੀਤਾ ਸੀ, ਪਰ ਇੰਡੀਆ ਨੇ ਕਿਹਾ ਜੀ ਅਸੀਂ ਉੱਥੇ ਰੈਫਰੈਂਡਮ ਕਰਾਉਂਦੇ 90% ਆਬਾਦੀ ਹਿੰਦੂਆਂ ਦੀ ਸੀ, ਉਹਨੇ ਇੰਡੀਆ ਜੁਆਇਨ ਕੀਤਾ। ਹੈਦਰਾਬਾਦ ਜਿਹਦੇ ਉਲਟ ਸੀ, ਇਵੇਂ ਹੀ ਸੀ, ਲੇਕਿਨ ਉੱਥੇ ਫੋਰਸ ਦੇ ਨਾਲ ਇੰਡੀਅਨ ਗਵਰਨਮੈਂਟ ਫੌਜ ਗਈ ਔਰ 30,000 ਤੋਂ ਜ਼ਿਆਦਾ ਮੁਸਲਮਾਨ ਮਾਰੇ ਉਹਨਾਂ ਨੇ ਔਰ ਉਦੋਂ ਹਮਲਾ ਕੀਤਾ ਜਿਸ ਤੋਂ ਇੱਕ ਦਿਨ ਪਹਿਲਾਂ ਕਾਇਦੇ ਆਜ਼ਮ ਦੀ 1948 ਦੇ ਵਿੱਚ ਉਹ ਜਿਹੜੇ ਨੇ ਇਸ ਦੁਨੀਆ ਨੂੰ ਉਹਨਾਂ ਨੇ ਅਲਵਿਦਾ ਕਿਹਾ ਸੀ। ਸੋ ਕੁੱਲ ਮਿਲਾ ਕੇ ਜਿਹੜੀ ਅੱਜ ਜਿਸ ਕਰਕੇ ਮੈਂ ਇਸ ਟੌਪਿਕ ਨੂੰ ਵੀ ਚੁਣਿਆ, ਜਦੋਂ ਮੌਜੂਦਾ ਵਕਤ 'ਚ ਅਸੀਂ ਜ਼ੁਲਮ ਦੇਖਦੇ ਹਾਂ, ਅੱਜ ਸਿੱਖਾਂ ਨੂੰ ਜੇ ਪਿਛਲੇ 36 ਸਾਲ 'ਚ ਅਸੀਂ ਇਹਨਾਂ ਹਿੰਦੂ ਤਵੀਆਂ ਦਾ ਜ਼ੁਲਮ, ਦਰਬਾਰ ਸਾਹਿਬ ਤੇ ਹਮਲਾ ਦੂਜਾ ਨਾ ਦੇਖਿਆ ਹੁੰਦਾ ਤੇ ਸ਼ਾਇਦ ਸਾਨੂੰ 18ਵੀਂ ਸਦੀ ਦੇ ਘੱਲੂਘਾਰੇ ਵੀ ਯਾਦ ਨਾ ਹੁੰਦੇ। ਬਿਲਕੁਲ ਸਾਨੂੰ ਇਹ ਵੀ ਯਾਦ ਨਾ ਹੁੰਦਾ ਕਿ ਅਸੀਂ ਉਸ ਸਾਰੇ 'ਚੋਂ ਕਿਵੇਂ ਨਿਕਲੇ ਸੀ ਔਰ ਕ੍ਰਾਸ ਤੋਂ ਕਰਾਊਨ ਤੱਕ ਕਿਵੇਂ ਪਹੁੰਚੇ ਸੀ। ਹੁਣ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਵਾਕਿਆ ਜਿਸ ਚੋਂ ਉਸ ਵੇਲੇ ਸ਼ੇਖ ਅਬਦੁੱਲਾ ਨੇ, ਜਿਹੜਾ ਫਰੂਖ ਅਬਦੁੱਲਾ ਦਾ ਪਿਓ ਹੈ, ਉਹਦਾ ਮਰ ਚੁੱਕਾ ਹੈ, ਉਮਰ ਅਬਦੁੱਲਾ ਦਾ ਦਾਦਾ ਹੈ, ਉਹਨੇ ਉਹਦੇ ਚੋਂ ਕਿਵੇਂ ਆਪਣੀ ਪੋਲੀਟੀਕਲ ਐਡਵਾਂਟੇਜ ਕੱਢੀ ਸੀ। ਨੈਸ਼ਨਲ ਕਾਨਫਰੰਸ ਪਾਰਟੀ ਨੇ ਕਿਵੇਂ ਆਪਣੀਆਂ ਜੜ੍ਹਾਂ ਲਾਈਆਂ ਸੀ ਔਰ 47 ਦੇ ਵਿੱਚ ਸ਼ੇਖ ਅਬਦੁੱਲੇ ਨੇ ਕਿਵੇਂ ਅਕਾਲੀ ਲੀਡਰਾਂ ਵਾਂਗ ਡੂਬੀਅਸ ਰੋਲ ਪਲੇ ਕੀਤਾ ਆਪਣੇ ਆਪ ਨੂੰ ਜਿਹੜਾ ਪਾਵਰ 'ਚ ਰੱਖਣ ਦੇ ਲਈ ਔਰ ਨਹਿਰੂ ਦੇ ਨਾਲ
ਯਾਰੀ ਵੀ ਪੁਗਾਉਣ ਦੀ ਗੱਲ ਸੀ, ਪਰ ਉਹ ਸਮਝਦਾ ਸੀ ਕਿ ਜੀ ਮੈਂ ਇੱਕ ਬਹੁਤ ਵੱਡਾ ਲੀਡਰ ਹੈ ਔਰ ਮੈਨੂੰ ਜੰਮੂ ਕਸ਼ਮੀਰ ਦਾ ਜਿਹੜਾ ਹੈ ਉਹ ਕਰਾਊਨਡ ਕਿੰਗ ਮੈਂ ਬਣ ਜਾਵਾਂਗਾ ਉਹ ਸਾਰੇ ਦੇ ਨਾਲ। ਜੀ ਔਰ ਬਾਅਦ ਦੇ ਵਿੱਚ ਵੀ ਕੀ ਕੀਤਾ, ਉਹਦੇ ਟੱਬਰ ਵੀ ਕੀ ਕਰਦਾ। ਹੁਣ ਉਹ ਜਿਹੜਾ ਵਾਕਿਆ ਹੈ ਜਿਹਨੇ ਕਸ਼ਮੀਰ ਦੇ ਵਿੱਚ ਇਨਫੈਕਟ ਗੁਲਾਬ ਸਿੰਘ ਦੀ ਜਿਹੜੀ ਅੱਗੋਂ ਔਲਾਦ ਸੀ, ਸ਼ਾਇਦ ਹਰੀ ਸਿੰਘ ਹੀ ਸੀ 1930-31 ਚ, ਉਹਨੂੰ ਕਿਵੇਂ ਚੈਲੰਜ ਕੀਤਾ ਲੋਕਾਂ ਨੇ, ਇਹਨਾਂ ਦੇ ਜ਼ੁਲਮਾਂ ਦੇ ਖਿਲਾਫ ਕਸ਼ਮੀਰ ਦੇ ਵਿੱਚ ਇੱਕ ਆਵਾਜ਼ ਉੱਠੀ ਔਰ 13 ਜੁਲਾਈ 1931 ਨੂੰ ਇਹਦੀ ਡੋਗਰਾ ਫੋਰਸ ਨੇ ਗੋਲੀਆਂ ਚਲਾ ਕੇ ਬੇਤਹਾਸ਼ਾ ਬਹੁਤ ਸਾਰੇ ਕਸ਼ਮੀਰੀਆਂ ਨੂੰ ਮਾਰ ਦਿੱਤਾ ਸੀ ਔਰ ਹਜ਼ਾਰਾਂ ਦੀ ਗਿਣਤੀ 'ਚ ਫਿਰ ਕਸ਼ਮੀਰੀ ਨਿਕਲੇ ਬਾਹਰ। ਹਾਲਾਂ ਪੁਲਿਸ ਦੀਆਂ ਪੂਰੀਆਂ ਰੁਕਾਵਟਾਂ ਸੀ ਔਰ ਜਿਹੜੀ ਤਸਵੀਰ ਦਰਸ਼ਕ ਦੇਖ ਸਕਦੇ ਨੇ ਇਹ ਕੋਈ ਨਵੀਂ ਜਿਹੜੀ ਹੈ ਨਹੀਂ ਹੈ, ਤਾਂ ਉਦੋਂ ਦੀ ਹੈ, ਪਰ ਫਾਰੂਕ ਅਬਦੁੱਲਾ ਔਰ ਉਮਰ ਅਬਦੁੱਲਾ ਨੂੰ ਹੁਣ ਯਾਦ ਆਇਆ ਕਿ ਵੀ ਇਹ ਪਿਕਚਰ ਵੀ ਅਸੀਂ ਦੇਣੀ ਹੈ। 13 ਜੁਲਾਈ 1931 ਨੂੰ ਦੀ ਪਿਕਚਰ ਹੈ ਜਿੱਦਣ ਕਿ ਜਿਹੜੇ ਮਾਰੇ ਗਏ ਕਸ਼ਮੀਰੀ ਨੇ ਉਹਨਾਂ ਦੀਆਂ ਡੈੱਡ ਬਾਡੀਜ਼ ਮੰਜੀਆਂ ਦੇ ਉੱਤੇ ਪਈਆਂ ਹੋਈਆਂ ਨੇ, ਪਿੱਛੇ ਭੀੜ ਖੜੀ ਹੈ ਔਰ ਉਹਨਾਂ ਨੂੰ ਜਿਹੜੀ ਹੈ ਉਹ ਆਪਣੀ ਟ੍ਰਿਬਿਊਟ ਦੇ ਰਹੇ ਨੇ, ਖਰਾਜੇ ਤਹਿਸੀਨ ਸ਼ਾਇਦ ਕਹਿੰਦੇ ਨੇ, ਉਹਨਾਂ ਨੂੰ ਟ੍ਰਿਬਿਊਟ ਦੇ ਰਹੇ ਨੇ। ਹੁਣ ਇਸ ਨੂੰ ਇੰਨੇ ਚਿਰ ਹਾਲਾਂ ਇੰਨਾ ਕੁ ਜ਼ਰੂਰ ਸਿੰਬੋਲਿਕਲੀ ਕੀਤਾ ਸ਼ਾਇਦ ਫਾਰੂਕ ਅਬਦੁੱਲਾ ਦੇ ਵੇਲੇ ਹੋਇਆ ਜਾਂ ਕੀ, ਕਿ ਇਹ 13 ਜੁਲਾਈ 1931 ਦਾ ਦਿਨ ਜੰਮੂ ਕਸ਼ਮੀਰ ਦਾ ਜਿਹੜਾ ਛੁੱਟੀਆਂ ਦਾ ਕੈਲੰਡਰ ਹੈ ਉਹਦੇ 'ਚ ਇਸ ਦਿਨ ਛੁੱਟੀ ਹੁੰਦੀ ਸੀ, ਉਹਨੂੰ ਮਾਰਟੀਅਰਸ ਡੇ ਕਹਿੰਦੇ ਸੀ ਕਿ ਸ਼ਹੀਦਾਂ ਦਾ ਦਿਨ। ਪਰ ਮੈਨੂੰ ਨਹੀਂ ਲੱਗਦਾ ਕਿ ਵੀ ਕਦੇ ਕਿਸੇ ਨੇ ਇਹ ਤਸਵੀਰ ਪਹਿਲੀ ਵਾਰ ਦੇਖੀ ਹੈ, ਮੈਂ ਵੀ ਔਰ ਬਹੁਤ ਸਾਰੇ ਮੀਡੀਆ ਨੇ ਵੀ ਕਿਹਾ। ਹੁਣ ਇਹ ਫਾਰੂਕ ਅਬਦੁੱਲਾ ਤੇ ਦੂਜੇ ਕੱਢ ਕੇ ਲਿਆਏ ਨੇ ਕਿਉਂਕਿ ਹੁਣ ਇਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਭਾਈ ਜਿਹੜਾ ਉਸ ਰੈਵੋਲੂਸ਼ਨ ਦੀ ਬਿਗਨਿੰਗ, ਉਸ ਦੇ ਖਿਲਾਫ ਰਾਜਾ ਡੋਗਰਾਸ਼ਾਹੀ ਦੇ ਜਾਂ ਡੋਗਰਾ ਗਰਦੀ ਕਹਿਣਾ ਜ਼ਿਆਦਾ ਬਿਹਤਰ ਹੈ, ਡੋਗਰਾ ਗਰਦੀ ਦੇ ਖਿਲਾਫ ਕਸ਼ਮੀਰੀਆਂ ਨੇ ਕੀਤੀ 13 ਜੁਲਾਈ 1931 ਨੂੰ ਜਿਹੜੀ ਕੁਰਬਾਨੀ ਦਿੱਤੀ, ਉਹੀ ਮੁੜ ਕੇ ਜਿਹੜੀ ਹੈ ਬੇਸ਼ੱਕ 47 ਦਾ ਮੌਕਾ ਇਸੇ ਹੀ ਸ਼ੇਖ ਅਬਦੁੱਲੇ ਦੀ ਬਦੌਲਤ ਹਿੰਦੂਤਵੀ ਜਾਂ ਇਸ ਨਕਸ਼ੇ 'ਚ ਫਸੇ ਜਿਵੇਂ ਅਕਾਲੀ ਲੀਡਰਾਂ ਦੀ ਬਦੌਲਤ ਸਿੱਖ ਫਸੇ। ਔਰ ਹੁਣ ਜਿਹੜਾ ਇਹ ਪਿਕਚਰ ਲਾ ਕੇ ਔਰ ਇਹਨੂੰ ਮਾਰਟੀਅਰ ਡੇ ਦੇ ਉੱਤੇ ਜਿਹੜਾ ਉਹ ਫਾਰੂਕ ਅਬਦੁੱਲਾ ਔਰ ਦੂਸਰੇ ਜਿਹੜੇ ਨੇ ਦਾ ਫੋਟੋਗ੍ਰਾਫ ਵਾਸ ਕੈਪਸ਼ਨਡ ਨੈਸ਼ਨਲ ਕਾਨਫਰੰਸ ਪ੍ਰੈਜ਼ੀਡੈਂਟ ਡਾਕਟਰ ਫਾਰੂਕ ਅਬਦੁੱਲਾ ਐਂਡ ਵਾਈਸ ਪ੍ਰੈਜ਼ੀਡੈਂਟ ਮਿਸਟਰ ਉਮਰ ਅਬਦੁੱਲਾ। ਉਹ ਘਰ ਚ ਹੀ ਰਹਿਣ, ਪਿਓ ਪ੍ਰੈਜ਼ੀਡੈਂਟ ਹੈ, ਪੁੱਤਰ ਵਾਈਸ ਪ੍ਰੈਜ਼ੀਡੈਂਟ ਹੈ। ਪੇ ਗਲੋਇੰਗ ਟ੍ਰਿਬਿਊਟਸ ਟੂ ਮਾਰਟੀਅਰਸ ਆਫ 13 ਜੁਲਾਈ 1931 ਔਨ ਮਾਰਟੀਅਰਸ ਡੇ ਟੁਡੇ, ਕਿ ਸ਼ਹੀਦਾਂ ਦੇ ਦਿਨ ਦੇ ਉੱਤੇ ਅਸੀਂ ਜਿਹੜਾ ਇਹਨਾਂ ਨੂੰ ਜਿਹੜਾ ਹੈ ਉਹ ਆਪਣੀ ਜਿਹੜੀ ਹੈ ਸ਼ਰਧਾ ਦੇ ਫੁੱਲ ਭੇਟ ਕਰਦੇ। ਔਰ ਹੁਣ ਇਸ ਸਾਰੇ 'ਚ ਨਾਲ ਦੀ ਨਾਲ ਉਹਨੇ ਲਿਖਿਆ ਕਿ ਦਾ ਡੇ he said the day marks the shift from stoicism to dynamism, ਕਿ ਇੱਕ ਬਿਲਕੁਲ ਸਟੋਇਕ ਇੱਕ ਸਾਇਲੈਂਟ ਚੋਂ ਡਾਇਨਾਮਿਕ ਹੋਇਆ ਸੀ। ਕਸ਼ਮੀਰੀ ਜਿਹੜੇ ਨੇ ਆਪਣੇ ਹੱਕਾਂ ਦੇ ਲਈ ਅੱਗੇ ਆਏ ਸੀ। from stoicism to dynamism, it was the fight of the tyrannized against a tyrant, ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਉਹ ਜ਼ੁਲਮ ਕਰਨ ਵਾਲੇ ਦੇ ਖਿਲਾਫ ਖਲੋਤੇ। of the oppressed against the oppressor, ਇਹੀ ਲਗਭਗ ਮਤਲਬ ਹੈ। It was on that day that a martyr who was breathing his last had told Sher-e Kashmir that he had done his duty and that it was his duty now to proceed ahead, he said. ਹੁਣ ਆਪਣੇ ਪਿਓ ਨੂੰ ਯਾਦ ਕਰਦੇ ਆ, ਕਹਿ ਰਿਹਾ ਇਹ ਉਹੀ ਦਿਨ ਸੀ ਕਿ ਇੱਕ ਜਿਹੜਾ ਅਖੀਰਲੇ ਸਾਹਾਂ ਤੇ ਸੀ ਕਸ਼ਮੀਰੀ ਜਿਹੜਾ ਪੁਲਿਸ ਦੀ ਗੋਲੀ ਨਾਲ ਮਰਨ ਜਾ ਰਿਹਾ ਸੀ, ਉਹਨੇ ਮੇਰੇ ਪਿਓ ਨੂੰ ਸ਼ੇਰੇ ਕਸ਼ਮੀਰ, ਉਹ ਗਿੱਦੜੇ ਕਸ਼ਮੀਰ ਔਰ ਗੱਦਾਰੇ ਕਸ਼ਮੀਰ, ਉਹਨੂੰ ਕਿਹਾ ਸੀ ਕਿ ਜੀ ਮੈਂ ਆਪਣਾ ਫਰਜ਼ ਕਰ ਦਿੱਤਾ ਹੈ, ਹੁਣ ਤੂੰ ਦੇਖ ਕਿ ਵੀ ਅੱਗੋਂ ਕੀ ਕਰਨਾ ਹੈ। ਹੁਣ ਉਹ ਇਹ ਦੱਸ ਰਿਹਾ ਕਿ ਜੀ ਅਸੀਂ ਹੈਗੇ ਆ ਤੁਹਾਡੇ ਹਾਫਿਜ਼। ਔਰ ਇਸ ਸਰ ਪਰ ਮੈਂ ਇਹ ਸਮਝਦਾ ਵੀ ਘੱਟੋ ਘੱਟ ਇਹਨਾਂ ਨੂੰ ਯਾਦ ਦਹਾਨੀ ਤਾਂ ਹੋਈ ਹੈ ਕਿ ਭਾਈ ਹੁਣ ਅੱਜ ਕਿਸ ਹਾਲਤ 'ਚ ਇਹ ਸੌਦੇਬਾਜ਼ੀ ਕਰਨਗੇ, ਇਹ ਮੈਨੂੰ ਕੋਈ ਸ਼ੱਕ ਨਹੀਂ ਹੈ ਜਿਵੇਂ ਉਹਨੇ ਕੀਤਾ। ਔਰ ਇਮਰਾਨ ਖਾਨ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਵੀ ਟ੍ਰਿਬਿਊਟ ਦਿੱਤੀ ਹੈ ਸ਼ਹੀਦਾਂ ਨੂੰ, ਜਿਹਦੇ ਤੇ ਬੜੇ ਚੀਕਿਆ ਮੀਡੀਆ। ਉਹਨਾਂ ਨੇ ਹੈਡਲਾਈਨ ਲਾਈ ਹੋਈ ਹੈ, ਪਾਕਿਸਤਾਨ ਟਰਾਈਜ਼ ਟੂ ਸਟੋਕ ਫਲੇਮਸ ਆਫ ਅਨਰੈਸਟ ਇਨ ਕਸ਼ਮੀਰ, ਕਿ ਜੀ ਇਹ ਅਸ਼ਾਂਤੀ ਅਮਨ ਖਤਮ ਕਰਨ ਦੇ ਲਈ ਪਾਕਿਸਤਾਨ ਜਿਹੜਾ ਹੈ ਉਹ ਅੱਗ ਬਾਲ ਰਿਹਾ ਹੈ, ਉਹ ਤੇਲ ਬਲਦੀ ਤੇ ਤੇਲ ਪਾ ਰਿਹਾ। ਬੜਾ ਖੂਬਸੂਰਤ ਹੈ ਉਹਨਾਂ ਦਾ ਇਮਰਾਨ ਖਾਨ ਉਹਨਾਂ ਦਾ ਟਵੀਟ ਜਿਹੜਾ ਉਹਨਾਂ ਨੇ ਅੱਜ ਦਿੱਤਾ ਹੈ। ਟੁਡੇ ਔਨ ਯੌਮੇ ਸ਼ਹਾਦਾ
Kashmir on Yom Shahadae Kashmir. We salute Kashmiris for their continued struggle against the illegal and barbaric Indian occupation of Jammu and Kashmir. And he went on to add that martyrs of 13th July 1931 were the forefathers of today's Kashmiri resistance. उन्होंने कहा कि भाई ये यौम शहादाए कश्मीर ਜਿਹੜੇ ਕਸ਼ਮੀਰ ਲਈ ਸ਼ਹੀਦ ਹੋਏ ਨੇ 1931 ਚ 13 ਜੁਲਾਈ ਨੂੰ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ ਇਹ ਭਾਰਤੀ ਹਕੂਮਤ ਦਾ ਜਿਹੜਾ ਇਲੀਗਲ ਔਰ ਬਾਰਬੈਰਿਕ ਇੰਡੀਅਨ ਆਕੂਪੇਸ਼ਨ ਹੈ ਜੰਮੂ ਕਸ਼ਮੀਰ ਦੀ ਉਸ ਦੇ ਅਗੇਂਸਟ ਇਹ ਲਗਾਤਾਰ ਸਟਰਗਲ ਜਾਰੀ ਹੈ ਔਰ ਜਿਹੜੀ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਕਿ ਜਿਹੜੀ ਅੱਜ ਸੰਘਰਸ਼ ਕਰ ਰਹੇ ਲੋਕ ਨੇ ਜਿਹੜੇ ਸ਼ਹੀਦ ਹੋਏ ਸਨ 13 ਜੁਲਾਈ 1931 ਨੂੰ ਇਹ ਉਹਨਾਂ ਦੇ ਰੀਅਲ ਫੋਰਫਾਦਰ ਸੀ ਮਤਲਬ ਇਹ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਡੋਗਰਿਆਂ ਨੇ ਕਸ਼ਮੀਰੀ ਡਰਾ ਲਏ ਹੋਏ ਸੀ ਅੰਗਰੇਜ਼ਾਂ ਦੀ ਅਨਕੰਡੀਸ਼ਨਲ ਸਪੋਰਟ ਸੀ ਉਹਨਾਂ ਨੂੰ ਜੋ ਮਰਜ਼ੀ ਕਰਨ ਜ਼ੁਲਮ ਕਰਦੇ ਸੀ ਲੋਕ ਡਰਦੇ ਸੀ ਬੌਂਡਡ ਲੇਬਰ ਸੀ ਉਹ ਜਿੱਥੋਂ ਫੜ ਕੇ ਲਗਾਇਆ ਉੱਥੇ ਕਿਲਾ ਬਣਵਾ ਲਿਆ ਘਰ ਬਣਵਾ ਲਿਆ ਛੱਡਤਾ ਔਰ ਜੋ ਮਰਜ਼ੀ ਟੈਕਸ ਲਾ ਦਿੱਤਾ ਲੁੱਟਦੇ ਆਪ ਆਸ਼ੀ ਕਰਦੇ ਸੀ ਔਰ ਕੋਈ ਨਹੀਂ ਸੀ ਲੇਕਿਨ ਜਦੋਂ ਇੱਕ ਵਾਰ ਕੋਈ ਉਂਗਲ ਕਰਕੇ ਬਾਦਸ਼ਾਹ ਨੂੰ ਜਾਂ ਹਾਕਮ ਨੂੰ ਵੇਲੇ ਦੇ ਨੂੰ ਚੈਲੰਜ ਕਰਦਾ ਹੈ ਔਰ ਆਪਣੀ ਜਾਨ ਕੁਰਬਾਨ ਕਰਦਾ ਉਹ ਫਿਰ ਦੂਸਰਿਆਂ ਦੀ ਇਨਸਪੀਰੇਸ਼ਨ ਬਣ ਜਾਂਦੀ ਹੈ ਮੋਟੀਵੇਸ਼ਨ ਬਣ ਜਾਂਦੀ ਹੈ ਸੋ ਅਸੀਂ ਵੀ ਅੱਜ ਦੇ ਇਸ ਦਿਨ ਇਹਨਾਂ ਬਹਾਦਰ ਯੋਧਿਆਂ ਨੂੰ ਬੇਸ਼ੱਕ ਉਹ ਦਿਨ ਜਿਹੜਾ ਹੈ ਇਸ ਗੱਲ ਨੂੰ ਜੇ ਅਸੀਂ 1931 ਦੀ ਗੱਲ ਕਰ ਰਹੇ ਹਾਂ ਆਲਮੋਸਟ 11 ਸਾਲ ਬਾਅਦ 100 ਸਾਲ ਹੋ ਜਾਣੇ ਨੇ ਲੇਕਿਨ ਕਸ਼ਮੀਰੀਆਂ ਦੀ ਇਹ ਬਦਕਿਸਮਤੀ ਲਫ਼ਜ਼ ਮੈਂ ਨਹੀਂ ਕਹਿਣਾ ਚਾਹੁੰਦਾ ਮੈਂ ਸਮਝਦਾ ਵੀ ਉਹਨਾਂ ਨੇ ਠੀਕ ਕਿਹਾ ਕਿ ਫੋਰ ਫਾਦਰਸ ਨੇ ਔਰ ਜਿਨ੍ਹਾਂ ਦੀ ਟ੍ਰੇਨਿੰਗ ਫਿਰ ਜੰਗ ਦੇ ਮੈਦਾਨ 'ਚ ਹੁੰਦੀ ਹੈ ਜਿਨ੍ਹਾਂ ਦੇ ਕੰਨਾਂ 'ਚ ਉਹਨਾਂ ਦੀਆਂ ਮਾਵਾਂ ਨੇ ਕਹਾਣੀਆਂ ਬਹਾਦਰਾਂ ਯੋਧਿਆਂ ਸ਼ਹੀਦਾਂ ਦੀਆਂ ਪਾਈਆਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਮਾਰ ਤਾਂ ਸਕਦੇ ਹੋ ਉਹਨਾਂ ਨੂੰ ਉਹਨਾਂ ਦੇ ਖਿਲਾਫ ਸਟੇਟ ਆਫ ਵਾਰ ਤਾਂ ਰੱਖ ਸਕਦੇ ਹੋ ਉਹਨਾਂ ਨੂੰ ਤੁਸੀਂ ਗੁਲਾਮ ਨਹੀਂ ਬਣਾ ਸਕਦੇ ਔਰ ਅੱਜ ਜਿਹੜੀ ਕਸ਼ਮੀਰੀ ਆਜ਼ਾਦੀ ਦੀ ਸਪਿਰਿਟ ਹੈ ਸੱਚਮੁੱਚ ਇਸ ਸਪਿਰਿਟ ਦਾ ਆਗਾਜ਼ ਇਸ 13 ਜੁਲਾਈ 1971 ਦੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਨਾਲ ਕੀਤਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ ਐਸੈਟ ਮੈਨੇਜਮੈਂਟ ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ ਤੁਸੀਂ ਇੱਕ ਕੰਪਿਊਟਰ ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ ਤੁਹਾਡੀ ਜਾਣਕਾਰੀ ਗੁਪਤ ਹੈ ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ ਬਹੁਤ ਬਹੁਤ ਧੰਨਵਾਦ ਜੀ ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਸੋ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ
ਜਾਂ ਅਕਾਲੀਆਂ ਦੀ ਜਾਂ ਫਿਰ ਸ਼੍ਰੋਮਣੀ ਕਮੇਟੀ ਹੋਵੇ ਜਾਂ ਸਰਕਾਰੀ ਅਫਸਰਸ਼ਾਹੀ ਹੋਵੇ, ਇਹ ਸਾਰੇ ਰਲ ਕੇ ਜਿੱਥੇ ਸਿੱਖ ਕੌਮ ਨੂੰ ਜ਼ਲੀਲ ਕਰ ਰਹੇ ਹਨ, ਉੱਥੇ ਅੱਡ-ਅੱਡ ਤਰੀਕਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਵੀ ਸ਼ਰੀਕ ਹਨ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਜਦੋਂ ਕਾਇਦੇ ਆਜ਼ਮ ਪਾਕਿਸਤਾਨ ਦੀ ਡਿਮਾਂਡ ਨੂੰ ਆਰਟੀਕੂਲੇਟ ਕਰ ਰਹੇ ਸੀ, ਸੋ ਜ਼ਾਹਰ ਹੈ ਕਿ ਭਾਰਤ ਦੇ ਵਿੱਚ ਇੱਕ ਤਬਕਾ ਜਿਨ੍ਹਾਂ ਦੇ ਵਿੱਚ ਈਵਨ ਉਹ ਲੋਕ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੜਾ ਖੁਦ ਇੱਕ ਇਸਲਾਮਿਕ ਸਕਾਲਰ ਸੀ, ਜਾਂ ਖਾਨ ਅਬਦੁਲ ਗਫਾਰ ਖਾਨ ਜਿਹੜਾ ਪਠਾਣਾ ਦਾ ਸਰਹੱਦੀ ਗਾਂਧੀ ਸੀ, ਔਰ ਹੋਰ ਬਹੁਤ ਸਾਰੇ ਜਿਹੜੇ ਨੇ ਉਹਦਾ ਵਿਰੋਧ ਕਰ ਰਹੇ ਸੀ। ਇੱਕ ਤਬਕਾ ਐਸਾ ਵੀ ਸੀ ਜਿਹੜਾ ਕਾਇਦੇ ਆਜ਼ਮ ਨੂੰ ਇਸ ਲਈ ਚੈਲੰਜ ਕਰਦਾ ਸੀ ਕਿ ਜੀ ਇਹ ਤਾਂ ਪ੍ਰੈਕਟਿਸਿੰਗ ਮੁਸਲਮਾਨ ਵੀ ਨਹੀਂ ਨੇ, ਉਹਨਾਂ ਨੂੰ ਕਾਫਰੇ ਆਜ਼ਮ ਕਹਿਣ ਤੱਕ ਕਹਿੰਦੇ ਸੀ ਕਿ ਭਾਈ ਨਹੀਂ, ਅਸੀਂ ਇੱਥੇ ਹੀ ਬੜੇ ਖੁਸ਼ ਹਾਂ ਔਰ ਇਹ ਉਹ ਦਿਸ ਦੈਟ। ਬਿਲਕੁਲ। ਔਰ ਇੱਕ ਗੱਲ ਜਿਹੜੀ ਉਹਨਾਂ ਦੇ ਨਾਲ ਜਿਹੜੀ ਹੈ ਉਹ ਜੋੜੀ ਜਾਂਦੀ ਹੈ, ਉਹ ਕਹਿੰਦੇ ਸੀ ਕਿ ਭਾਈ ਠੀਕ ਹੈ, ਮੇਰੇ 'ਚ ਮੈਂ ਸ਼ਾਇਦ ਉਵੇਂ ਦਾ ਨਹੀਂ ਹੈ ਜਿਵੇਂ ਦੇ ਤੁਸੀਂ ਪ੍ਰੈਕਟਿਸਿੰਗ ਮੁਸਲਮਾਨ ਹੋ, ਪਰ ਜੇ ਤੁਹਾਡਾ ਆਪਣਾ ਮੁਲਕ ਨਾ ਬਣਿਆ ਤੇ ਤੁਹਾਨੂੰ ਕਿਸੇ ਨੇ ਨਮਾਜ਼ ਨਹੀਂ ਪੜ੍ਹਨ ਦੇਣੀ, ਤੁਹਾਡਾ ਮਜ਼ਹਬ ਜਿਹੜਾ ਉਹ ਸੇਫ ਨਹੀਂ ਹੋਣਾ। ਔਰ ਮੈਂ ਸਮਝਦਾ ਹਾਂ ਵੀ ਇਹ ਗੱਲ ਬਿਲਕੁਲ ਜਦੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਇੱਕ ਆਜ਼ਾਦ ਇੰਡੀਪੈਂਡੈਂਟ ਸੋਵਰਨ ਮੁਲਕ ਹੈ, ਉਹਨਾਂ ਦੇ ਆਪਣੇ ਬਲੈਸਫੈਮੀ ਲਾਅ ਨੇ, ਕੋਈ ਡੇਅਰ ਨਹੀਂ ਕਰ ਸਕਦਾ ਕਿ ਕੁਰਾਨ ਸ਼ਰੀਫ, ਕੁਰਾਨ ਮਜੀਦ ਜਾਂ ਇਸਲਾਮ ਜਾਂ ਹਜ਼ਰਤ ਸਾਹਿਬ ਦੀ ਕੋਈ ਤੋਹੀਨ ਦੇ ਵਿੱਚ ਕੋਈ ਲਫ਼ਜ਼ ਕਹੇ। ਜ਼ਾਹਰ ਹੈ ਜ਼ਰੂਰੀ ਵੀ ਹੈ, ਤੁਸੀਂ ਜਿਹਦੇ ਤੇ ਤੁਹਾਡੀ ਅਮਨ ਹੈ ਔਰ ਤੁਹਾਡਾ ਈਮਾਨ ਹੈ, ਔਰ ਇਹਦਾ ਮਤਲਬ ਹੈ ਵੀ ਕਿਸੇ ਵੀ ਧਰਮ ਦਾ ਜਿਹੜਾ ਮੰਨਣ ਵਾਲੇ ਜਾਂ ਪੈਗੰਬਰ ਨੇ ਉਹਨਾਂ ਦੀ ਤੁਸੀਂ ਤੋਹੀਨ ਕਰੋ ਜਾਂ ਉਸ ਬਾਰੇ ਕੋਈ ਗੈਰ ਮੁਨਾਸਿਬ ਸ਼ਬਦ ਕਹੋ, ਇਹਦੀ ਕੋਈ ਵੀ ਮਜ਼ਹਬ ਇਜਾਜ਼ਤ ਨਹੀਂ ਦਿੰਦਾ। ਪਰ ਜਦੋਂ ਰਾਜ ਉਹਨਾਂ ਦੇ ਕੋਲ ਹੁੰਦਾ ਹੈ ਜਿਹੜੇ ਚਾਹੁੰਦੇ ਨੇ ਕਿ ਬਈ ਉਹ ਅਕਲੀਤਾਂ ਦੇ ਮਜ਼ਹਬਾਂ ਦੀ ਬੇਹਰਮਤੀ ਕਰਨ, ਉਹਨਾਂ ਨੂੰ ਜ਼ਲੀਲ ਕਰਨ, ਤਾਂ ਕਿ ਜਿਹੜਾ ਉਹਨਾਂ ਦਾ ਮੌਕਫ ਹੈ ਕਿ ਬਈ ਉਹ ਤੁਹਾਡੇ ਗੋਡੇ ਲਵਾ ਕੇ ਤੁਹਾਨੂੰ ਆਪਣੇ ਮਰਜ਼ ਕਰਨਾ ਚਾਹੁੰਦੇ ਨੇ, ਉਹ ਗੱਲ ਹੋਏ ਤਾਂ ਉਹਦਾ ਸਭ ਤੋਂ ਵੱਡਾ ਸਬੂਤ ਡੈਮੋਕ੍ਰੇਸੀ ਦੇ ਨਾਂ ਥੱਲੇ, ਜਿਹਨੂੰ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਇਹ ਕਹਿੰਦੇ ਨੇ, ਜੋ ਕੁਝ ਭਾਰਤ ਦੇ ਵਿੱਚ ਅਕਲੀਅਤਾਂ ਨਾਲ ਹੋ ਰਿਹਾ ਹੈ, ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਸਿੱਖਾਂ ਨਾਲ ਹੋ ਰਿਹਾ ਹੈ, ਈਸਾਈਆਂ ਨਾਲ ਹੋ ਰਿਹਾ ਹੈ, ਦਲਿਤਾਂ ਨਾਲ ਹੋ ਰਿਹਾ ਹੈ, ਜਿਹੜੇ ਵੀ ਸਮਾਜ ਦੇ ਨੇ ਅੱਜ 3.5% ਤੋਂ ਵੀ ਘੱਟ ਆਬਾਦੀ ਵਾਲੇ ਬ੍ਰਾਹਮਣਵਾਦੀਆਂ ਨੇ ਸਿਸਟਮ ਤੇ ਕੰਟਰੋਲ ਕੀਤਾ। ਪਰ ਜਿਸ ਇਸ਼ੂ ਤੇ ਮੈਂ ਫੋਕਸ ਕਰਨਾ ਚਾਹੁੰਦਾ ਹਾਂ, ਸਿੱਖ ਕੌਮ ਦੇ ਹਵਾਲੇ ਨਾਲ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਲਗਾਤਾਰਤਾ ਨਾਲ ਇਹ ਤਾਂ ਬਲੈਕ ਲਿਸਟਾਂ ਦਾ ਡਰਾਮਾ ਕਰਦੇ ਸੀ। ਹੁਣ ਤਾਂ ਜਿਹੜੇ ਨੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ 97 ਦੇ ਕਰੀਬ ਕੇਸ UAPA ਦੇ ਥੱਲੇ, ਜਿਨ੍ਹਾਂ ਦੀ ਜ਼ਮਾਨਤ ਨਹੀਂ ਹੋਣੀ ਕਈ ਸਾਲ, ਔਰ 250 ਦੇ ਕਰੀਬ ਬੰਦਾ ਜਿਹੜਾ 240 ਤੋਂ ਜ਼ਿਆਦਾ ਉਹਦੇ ਵਿੱਚ ਬੁੱਕ ਕੀਤੇ ਹੋਏ ਨੇ। ਔਰ ਜੋ ਚੱਲ ਰਿਹਾ ਹੈ, ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਬੁਰਜ ਜਵਾਰ ਸਿੰਘ ਵਾੜਾ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ 2015 ਦੇ ਵਿੱਚ ਜਿਹੜਾ ਹੈ ਉਹ ਚੋਰੀ ਹੋਣਾ, ਫਿਰ ਅਸੀਂ ਦੇਖਦੇ ਹਾਂ ਕਿ ਭਾਈ ਉਸ ਤੋਂ ਬਾਅਦ ਬਰਗਾੜੀ, ਬਹਿਬਲ ਕਲਾਂ, ਇਹਨਾਂ ਘਟਨਾਵਾਂ ਦਾ ਫਿਰ ਸਿੱਟ ਬਹਿ ਗਈ, ਸਿੱਟ ਖੜੀ ਹੋ ਗਈ, ਇਨਵੈਸਟੀਗੇਸ਼ਨ ਸੌਦਾ ਸਾਧ ਨੇ ਕੀਤਾ, ਬਾਦਲਾਂ ਨੇ ਕਰਾਇਆ, ਸੁਮੇਧ ਸੈਣੀ ਨੇ ਕਰਾਇਆ, ਅਮਰਿੰਦਰ ਦੀਆਂ ਸੋਹਾਂ ਗੁਟਕੇ ਤੇ ਰੱਖ ਕੇ ਦੂਜੇ ਤੀਜੇ। ਪਰ ਤੁਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਦੇਖੋ, 5 ਸਾਲ ਗੁਜ਼ਰ ਗਏ ਨੇ, ਇਹਨਾਂ 5 ਸਾਲਾਂ 'ਚ ਵੀ ਕਿੰਨੀਆਂ ਐਡੀਸ਼ਨਲ ਉਹਨਾਂ ਨੂੰ ਤਾਂ ਦੋਸ਼ੀਆਂ ਨੂੰ ਸਜ਼ਾ ਇਹਨਾਂ ਨੇ ਕੀ ਦੇਣੀ, ਕਿੰਨੀਆਂ ਹੋਰ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਲਗਾਤਾਰਤਾ ਨਾਲ ਹੋ ਰਹੀਆਂ। ਔਰ ਕੌਮ ਨੂੰ ਕਿਵੇਂ ਆ ਇੱਕ ਸੂਰ ਦਾ ਬੱਚਾ ਸੁਧੀਰ ਸੂਰ ਜਿਹਨੇ ਆਪਣਾ ਨਾਂ ਰੱਖਿਆ ਹੋਇਆ ਸ਼ਿਵ ਸੈਨਾ ਦੇ ਥੱਲੇ, ਇਹਨੇ ਪਿਛਲੇ ਦਿਨਾਂ 'ਚ ਕੀ ਨਹੀਂ ਕਿਹਾ। ਫਿਰ ਹੋਇਆ ਜੀ ਕੇਸ ਹੋ ਗਿਆ, ਉਹ ਇੰਦੌਰ ਤੋਂ ਪੁਲਿਸ ਫੜ ਲਿਆਈ, ਹੁਣ ਉਹ ਜਿਹੜਾ ਉਹ ਪੁਲਿਸ ਨੇ ਬਹੁਤ ਐਫੀਸ਼ੀਐਂਸੀ ਦਿਖਾਈ। ਤੁਹਾਡੇ ਗੁਰੂ ਸਾਹਿਬਾਨ ਦੇ ਖਿਲਾਫ, ਸਾਡੇ ਧਰਮ ਦੇ ਉੱਤੇ, ਸਾਡੀ ਕੌਮ ਨੌਜਵਾਨੀ ਦਾ ਵੈਸੇ ਹਰਾਸ ਕੀਤਾ ਜਾ ਰਿਹਾ ਹੈ। ਇਹ ਜਿਹੜੇ ਸੂਰ ਨੇ ਸਾਰੇ ਛੱਡੇ ਹੋਏ ਨੇ ਫੇਸਬੁੱਕ ਦੇ ਉੱਤੇ, ਦੂਸਰੇ ਦੇ ਉੱਤੇ ਬੇਹਰਮਤੀ ਕਰਨ ਦੇ ਲਈ। ਔਰ ਗੱਲ ਸਰਕਾਰ, ਅਮਰਿੰਦਰ, ਬਿਊਰੋਕਰੇਸੀ, ਅਫਸਰਸ਼ਾਹੀ ਕੀ ਕਰਦੀ ਆ ਅਸੀਂ ਦੇਖ ਹੀ ਰਹੇ। ਹੁਣ ਜਦੋਂ ਮੈਨੂੰ ਅੱਜ ਹੀ ਜਦੋਂ ਮੈਂ ਖਬਰ ਵੀ ਦੇਖ ਰਿਹਾ ਸੀ ਤਾਂ ਮੈਨੂੰ ਭਾਈ ਗੁਰਦਾਸ ਜੀ ਦੀ ਉਹ ਵਾਰ ਯਾਦ ਆ ਰਹੀ ਸੀ ਕਿ ਵੀ
ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰ, ਜੀ ਕਿ ਜੇ ਮਾਂ ਹੀ ਪੁੱਤਰ ਨੂੰ, ਇਹ ਵੱਡੀ ਵਾਰ ਹੈ ਉਹਨਾਂ ਦੀ, ਕਿ ਜੇ ਵਾੜ ਖੇਤ ਨੂੰ ਖਾਣ ਲੱਗ ਜਾਏ, ਪਹਿਰੇਦਾਰ ਜਿਹੜਾ ਉਹੀ ਜਿਹੜਾ ਪਹਿਰੂਆ ਜਿਹਨੂੰ ਕਹਿੰਦੇ ਸੀ ਪਹਿਰੇ ਦਾ, ਉਹੀ ਘਰ ਭੰਨੇ, ਉਹੀ ਘਰ ਲੁੱਟ ਲੇ, ਜੀ ਤੇ ਮਾਂ ਹੀ ਪੁੱਤ ਨੂੰ ਜ਼ਹਿਰ ਦੇ, ਤਾਂ ਕੀ ਹੋਏਗਾ ਬਈ। ਇਸੇ ਤਰ੍ਹਾਂ ਉਹਨਾਂ ਦਾ ਇਹ ਸੀ ਕਿ ਭਾਈ ਤੁਸੀਂ ਧਾਰਮਿਕ ਥਾਵਾਂ ਤੁਹਾਡੀਆਂ ਨੇ ਜਿੱਥੋਂ ਤੁਸੀਂ ਰੂਹਾਨੀਅਤ ਦਾ ਸਬਕ ਲੈਂਦੇ ਹੋ, ਜੇ ਉੱਥੇ ਠੱਗ ਬੈਠੇ ਹੋਣ, ਉੱਥੇ ਹੀ ਧਰਮ ਦੀ ਗੱਲ ਨਹੀਂ ਹੈ, ਤਾਂ ਕਿੱਥੋਂ ਜਾ ਕੇ ਤੁਸੀਂ ਧਰਮ ਲੱਭੋਗੇ। ਹੁਣ ਸਰਕਾਰ ਕੀ ਕਰਦੀ ਹੈ, ਸੌਦਾ ਸਾਧ ਜਿਸ ਦੇ ਹੁਣ ਚੇਲੇ 3-4 ਫੜੇ ਨੇ, ਇੱਕ ਨੇ ਨਾਂ ਦਿੱਤਾ ਹੈ ਗੁਰਮੀਤ ਰਾਮ ਰਹੀਮ ਆ ਗਿਆ, ਹੁਣ ਉਹਨਾਂ ਦੀ ਇੱਕ ਐਕਸਪਲੇਨੇਸ਼ਨ ਆ ਗਈ ਹੈ ਕਿ ਜੀ ਅਸੀਂ ਕਿਉਂਕਿ 2017 ਦੀਆਂ ਅਸੈਂਬਲੀ ਚੋਣਾਂ 'ਚ ਅਕਾਲੀਆਂ ਨੂੰ ਵੋਟਾਂ ਪਾਈਆਂ ਸੀ, ਇਸ ਲਈ ਸਾਡੀ ਹਰਾਸਮੈਂਟ ਕੀਤੀ ਜਾਏ। ਸੋ ਇਹ ਸਾਰੀਆਂ ਸਿਆਸੀ ਗੇਮਾਂ ਡਰਾਮੇਬਾਜ਼ੀਆਂ ਚੱਲ ਰਹੀਆਂ ਨੇ। ਪਰ ਜਿਹੜੀ ਖਬਰ ਅੱਜ ਇੱਕ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਕਿਵੇਂ 267 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿੱਥੇ ਪ੍ਰਿੰਟ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ, ਕਿਉਂਕਿ ਲਾਅ ਬਣਾ ਕੇ ਪੰਜਾਬ ਅਸੈਂਬਲੀ 'ਚ ਸਾਰੇ ਐਕਸਕਲੂਸਿਵ ਰਾਈਟ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੋਏ ਨੇ, ਔਰ ਉੱਥੋਂ 267 ਸਰੂਪ ਗਾਇਬ ਹੁੰਦੇ ਨੇ। ਦੇਖੋ ਇਹ ਵੀ ਗੱਲ ਸਾਹਮਣੇ ਨਹੀਂ ਸੀ ਆ ਸਕਦੀ ਕਿਉਂਕਿ ਇੱਕ ਮੁਲਾਜ਼ਮ ਜਿਹੜਾ ਉਸ ਸਾਰੀ ਨਾਲ ਅਟੈਚ ਹੋਏਗਾ, ਉਹਦੇ ਕੁਝ ਤਨਖੂਹ ਰੋਕ ਲਈ ਜਾਂ ਉਹਦਾ ਕੋਈ ਹੋਰ ਫੰਡ ਰੋਕ ਲਏ, ਉਹਨੇ ਭੇਤ ਖੋਲ੍ਹਿਆ। ਜਦੋਂ ਭੇਤ ਖੁੱਲਿਆ ਰੌਲਾ ਪਿਆ। ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਨੇ, ਕਈ ਵਾਰੀ ਸ਼ਾਇਦ ਹੋ ਸਕਦਾ ਉਹਨਾਂ ਦਾ ਜੀ ਕਰਦਾ ਹੋਵੇ ਵੀ ਮੈਂ ਸੱਚੀ ਗੱਲ ਵੀ ਕਰਾਂ, ਪਰ ਜਦੋਂ ਤੁਸੀਂ ਰੱਖਦੇ ਹੀ ਐਕਟਿੰਗ ਹੋ ਫਿਰ ਕਈ ਵਾਰ ਐਕਟਿੰਗ ਵੀ ਕਰਨੀ ਪੈਂਦੀ ਹੈ। ਹੁਣ ਜਦੋਂ ਰੌਲਾ ਪੈ ਗਿਆ ਤੇ ਉਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਜੀ ਇਹਦੀ ਪੜਤਾਲ ਕਰਾਓ, ਇਹ ਸਰੂਪ ਕਿੱਥੇ ਗਏ। ਔਰ ਹੁਣ ਇਹ ਜਿਹੜੀ ਖਬਰ ਹੈ ਪ੍ਰੋਬ ਮਿਸਿੰਗ ਸਰੂਪਸ, SGPC ਅਰਜੀਜ਼ ਅਕਾਲ ਤਖਤ ਸ਼ਿਫਟ ਪਬਲਿਕੇਸ਼ਨ ਸਟਾਫ ਫॉर ਅਨਬਾਇਸਡ ਇਨਕੁਆਇਰੀ। ਹੁਣ ਤੁਸੀਂ ਇਹ ਦੇਖੋ ਕਿ ਵੀ ਇਹ ਹੈ ਜਿਹਨੂੰ ਤੁਸੀਂ ਜੇ ਮੈਂ ਕਹਿਣਾ ਹੋਏ ਕਿ ਖਵਾਜੇ ਦਾ ਗਵਾਹ ਡੱਡੂ ਕਿ ਬਈ ਸ਼੍ਰੋਮਣੀ ਕਮੇਟੀ ਜਥੇਦਾਰ ਅਕਾਲ ਤਖਤ ਜਿਹਨੂੰ ਐਕਟਿੰਗ ਹੈ, ਭਾਵੇਂ 2 ਕਮਰਿਆਂ 'ਚ ਤੁਸੀਂ ਰੱਖਿਆ ਹੋਇਆ ਹੈ, 2 ਕਿਲੋ ਤੋਂ ਜ਼ਿਆਦਾ ਦੁੱਧ ਉਹਨੂੰ ਨਹੀਂ ਮਿਲਦਾ ਰੋਜ਼ ਦਾ, ਹਾਂਜੀ ਉਹਨੂੰ ਐਨ ਟਾਈਟ ਕਰਕੇ, ਕੋਈ ਸੈਕਟਰੀਏਟ ਦਾ ਨਾਂ ਜ਼ਰੂਰ ਰੱਖਿਆ ਹੋਇਆ, ਕੋਈ ਸਟਾਫ ਨਹੀਂ, ਕੋਈ ਐਡਵਾਈਜ਼ਰੀ ਕੌਂਸਲ ਨਹੀਂ, ਕੋਈ ਜਿਹੜਾ ਉਹਨਾਂ ਦਾ ਮਿਲਣ ਗਿਲਣ ਵਾਲਿਆਂ ਦੇ ਲਈ ਵੀ ਉਸੇ ਕਮਰੇ 'ਚ ਹੀ ਆ ਕੇ ਉਹ ਬਹਿ ਜਾਂਦੇ ਨੇ, ਤਾਂ ਇੱਕ ਜਿਹੜਾ ਲੰਗਰੀ ਰੱਖਿਆ ਉਹ ਚਾਹ ਦੇ ਕੱਪ ਬਣਾ ਕੇ ਰਹਿੰਦਾ। ਜਿਹੜੇ ਉਹਨਾਂ ਦੇ ਕਰੀਬੀ ਨੇ ਉਹਨਾਂ 'ਚੋਂ ਮੈਨੂੰ 1-2 ਨੇ ਦੱਸਿਆ ਕਿ ਬਈ ਬਹੁਤ ਤੋਹੀਨ ਕਰ ਰਹੇ ਨੇ, ਪਰ ਉਹ ਦਿਨ ਕਟੀ ਕਰ ਰਹੇ ਹੈ। ਔਰ ਸ਼੍ਰੋਮਣੀ ਕਮੇਟੀ ਜਿਹਦੇ 15,000 ਦੇ ਕਰੀਬ ਸਟਾਫ ਹੋਣਾ ਹੈ, 1,000 ਕਰੋੜ ਤੋਂ ਜ਼ਿਆਦਾ ਬਜਟ ਹੈ, ਜਿਨ੍ਹਾਂ ਦੇ ਕੋਲ ਜਿਹੜਾ ਗੁਨਾਹਗਾਰ ਨੇ, ਜਾਂ ਤਾਂ ਇਹ ਹੈ ਵੀ ਇਹਦਾ ਹੁਣ ਜੇ ਇਹ ਵੀ ਨਹੀਂ ਅਸੀਂ ਕਹਿ ਸਕਦੇ ਜੀ ਜਾ ਕੇ ਰਿਪੋਰਟ ਕਰਾਓ ਪੁਲਿਸ ਦੀ ਔਰ ਇਨਵੈਸਟੀਗੇਸ਼ਨ ਕਰੋ, ਉਹ ਤਾਂ ਆਲਰੇਡੀ ਤੁਸੀਂ ਦੇਖ ਲਿਆ ਸੌਦਾ ਸਾਧ ਦੀਆਂ ਦੂਜੀਆਂ ਇਨਵੈਸਟੀਗੇਸ਼ਨ ਚੋਂ ਕੀ ਨਿਕਲ ਰਿਹਾ। ਲੇਕਿਨ ਇਹ ਕਿਸ ਸ਼ਰਮ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਹ ਮੀਟਿੰਗ ਹੁੰਦੀ ਹੈ ਐਗਜ਼ੈਕਟਿਵ ਬਾਡੀ ਦੀ ਗੁਰੂ ਰਾਮਦਾਸ ਹਸਪੀਟਲ 'ਚ ਵੱਲਾ, ਔਰ ਉਹਦੇ 'ਚ ਲੌਂਗੋਵਾਲ ਜਿਹੜਾ ਪ੍ਰਧਾਨ ਹੈ ਉਹਨੂੰ ਚੇਅਰ ਕਰਦਾ, ਔਰ ਉਹਨਾਂ ਨੇ ਕਿਹਾ ਜੀ ਅਸੀਂ ਜਿੱਥੋਂ ਸਰੂਪ ਗਾਇਬ ਹੋਏ ਨੇ ਪਬਲਿਕੇਸ਼ਨ ਵਾਲਾ ਸਾਰਾ ਸਟਾਫ ਜਿਹੜਾ ਉਹ ਬਦਲ ਦਿੱਤਾ, ਔਰ ਇਸ ਲਈ ਅਸੀਂ ਜਿਹੜਾ ਹੁਣ ਸਬ ਕਮੇਟੀ ਜਿਹੜੀ ਬਣਾਈ ਸੀ ਪ੍ਰੋਬ ਕਰਨ ਦੇ ਲਈ ਅਸੀਂ ਉਹਨੂੰ ਡਿਸੋਲਵ ਕਰ ਦਿੱਤੀ ਹੈ। We have requested ਅਕਾਲ ਤਖਤ to get an unbiased investigation done by a Sikh judge or an intellectual। ਉਹ intellectual ਜਾ ਕੇ ਲੱਭੇਗਾ ਤੁਹਾਡੇ ਚੋਰਾਂ ਦੇ ਸਾਰੇ ਖੁਰੇ ਕਿ ਭਾਈ ਪ੍ਰੈਸ 'ਚ ਕੌਣ ਹੈ, ਤੁਹਾਡਾ ਮੈਨੇਜਰ ਹੈ, ਤੁਹਾਡੇ ਥੱਲੇ ਹੈ 267 ਸਰੂਪ ਗੁਰੂ ਗ੍ਰੰਥ ਸਾਹਿਬ ਦੇ 267 ਉੱਥੋਂ ਗਾਇਬ ਹੁੰਦੇ ਨੇ, ਕਿੱਥੇ ਜਾਂਦੇ ਨੇ, ਬਿਲਕੁਲ ਕਿਉਂ ਗਾਇਬ ਕੀਤੇ ਜਾਂਦੇ ਨੇ, ਕੀ ਆਉਣ ਵਾਲੇ ਪੀਰੀਅਡ 'ਚ ਅਸੀਂ ਆਉਣ ਵਾਲੇ ਸਾਲਾਂ 'ਚ 267 ਬੇਅਦਬੀ ਦੀਆਂ ਘਟਨਾਵਾਂ ਦੇਖਾਂਗੇ ਜਿਨ੍ਹਾਂ ਦੇ ਉੱਤੇ ਕੀ ਲਿਖ ਕੇ ਕੀ ਨਹੀਂ, ਜਿਵੇਂ ਚੱਲ ਰਹੀਆਂ ਨੇ ਘਟਨਾਵਾਂ ਚੱਲ ਰਹੀਆਂ, ਕਿਉਂਕਿ ਹੋਰ ਕਿਤੋਂ ਇਹ ਪੱਤਰੇ ਮਿਲ ਨਹੀਂ ਸਕਦੇ ਜਿਹੜੇ ਅੰਗ ਨੇ, ਕਿਉਂਕਿ ਐਕਸਕਲੂਸਿਵ ਰਾਈਟ ਛਾਪਣ ਦੇ ਉਹ ਨੇ, ਗੁਟਕਿਆਂ ਦੀ ਬੇਹਰਮਤੀ ਤਾਂ ਕਰਦੇ ਨੇ, ਉਹ ਤਾਂ ਉੱਥੇ ਬੈਠੇ ਨੇ ਸਾਰੇ, ਉਹ ਬਾਜ਼ਾਰ ਮਾਈ ਸੇਵਾ ਦੇ ਵਿੱਚ ਮੈਂ ਹੁਣ ਲਫ਼ਜ਼ ਕਹਿਣ ਲੱਗਾ ਸੀ, ਪਰ ਉਹ ਇੱਕ ਚੋਰਾਂ ਦੀ ਮੰਡਲੀ ਹੈਗੀ ਆ ਦੁਕਾਨਦਾਰਾਂ ਦੀ, ਜਿਹੜੇ ਉਹਨਾਂ ਦੇ ਉੱਤੇ ਵੀ ਜਿਹੜਾ ਹੈ ਉਹ ਫੁੱਲ ਬੂਟੇ ਪਵਾ ਕੇ 10-10 ਗੁਣਾ ਤੇ ਗੁਟਕੇ ਵੇਚਦੇ ਨੇ। ਕਈ ਵਾਰੀ ਜਿਹੜੇ ਸ਼੍ਰੋਮਣੀ ਕਮੇਟੀ ਦੀ ਪਬਲਿਕੇਸ਼ਨ, ਕਿਉਂਕਿ ਜ਼ਾਹਰ ਹੈ ਉਹਨਾਂ ਨੇ ਇੱਕ ਘੱਟ ਕੀਮਤ ਰੱਖੀ ਹੁੰਦੀ ਹੈ, ਉਹ ਗੁਟਕੇ ਵੀ ਜਾਂ ਈਵਨ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਵੀ ਅਲਟੀਮੇਟਲੀ ਬਾਜ਼ਾਰ ਮਾਈ ਸੇਵਾ ਦੇ ਠੱਗ ਦੁਕਾਨਦਾਰਾਂ ਦੇ ਕੋਲ ਐਂਡ ਹੁੰਦੀਆਂ, ਜਿਹੜੇ 10-10 ਗੁਣਾ, ਕਿਉਂਕਿ ਉਹ ਪ੍ਰਾਈਵੇਟ ਨੇ। ਇਹ ਸ਼੍ਰੋਮਣੀ ਕਮੇਟੀ ਦੀ ਜਿਹੜੀ ਆਪਣੀ ਲਿਟਰੇਚਰ ਦੀ
ਦੁਕਾਨ ਹੈ ਉੱਥੋਂ ਤਾਂ ਉਹੀ ਪ੍ਰਾਈਸ ਮਿਲੇਗਾ, ਉੱਥੋਂ ਸਮਗਲ ਕਰਕੇ ਉੱਥੇ ਪਹੁੰਚਾ ਦਿੰਦੇ ਨੇ, ਉਹਨਾਂ 'ਚੋਂ ਪੈਸੇ ਖਾ ਜਾਂਦੇ ਨੇ। ਹੁਣ ਉਸ ਸਾਰੇ ਦੇ ਥੱਲੇ ਬਜਾਏ ਕਿ ਇਹ ਸਾਰੇ ਜਿਹੜੇ ਨੇ ਇੱਕ ਵੱਡਿਓ ਸਹਿਕ ਹੁੰਦੇ, ਮੂੰਹ ਕਾਲੇ ਕਰਕੇ ਇਹਨਾਂ ਦੇ ਜੁੱਤੀਆਂ ਮਾਰਦੇ, ਇਹਨਾਂ ਨੂੰ ਲੈ ਕੇ ਆਉਂਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਿ ਦੱਸੋ ਕਿਹਦੇ ਕਹਿਣ ਤੇ ਕੀਤਾ। ਇਹ ਇਕੱਲਾ ਇਹ ਨਹੀਂ ਹੈ, ਸਟਾਫ ਇਹ ਡੇਅਰ ਨਹੀਂ ਕਰ ਸਕਦਾ ਛੋਟੇ ਲੈਵਲ ਦਾ ਕਿ 267 ਸਰੂਪ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਕਰ ਦਿਓ ਔਰ ਦੂਸਰਾ ਕਰ ਦਿਓ। ਔਰ ਉਹਨਾਂ ਨੇ ਕਿਉਂਕਿ ਹੁਣ ਇੱਕ ਦਬਾਅ ਬਣ ਰਿਹਾ ਹੈ ਉਹਨਾਂ ਦੇ ਉੱਤੇ, ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਕਿ ਭਾਈ ਤੁਸੀਂ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਾਓ। ਔਰ ਉਹਨਾਂ ਨੇ ਇਹ ਕਿਹਾ ਜੀ ਮੈਂ ਇੱਕ ਸਿੱਖ ਜੱਜ ਤੋਂ ਜਾਂ SGPC ਦਾ ਫਾਰਮੈਟ ਕੋਈ ਪਬਲਿਕ ਜਿਹੜਾ ਹੋਰ ਸਿਟਿੰਗ ਜੱਜ, ਸਿਟਿੰਗ ਨਹੀਂ ਇਹ ਤਾਂ ਇੱਕ ਹੋਰ ਨੇ ਕਿਹਾ ਜਿਹੜਾ ਹੁਣ ਕਾਂਗਰਸੀ MP ਹੈ ਅੰਮ੍ਰਿਤਸਰ ਦਾ ਗੁਰਜੀਤ ਸਿੰਘ ਔਜਲਾ, ਉਹ ਵੀ ਵਿੱਚ ਕੁੱਦ ਪਿਆ। ਉਹਨੇ ਕਿਹਾ ਜੀ ਇਨਵੋਲਵ ਦਾ ਗਵਰਨਮੈਂਟ ਮਸ਼ੀਨਰੀ ਇਨਟੂ ਦਾ ਪ੍ਰੋਬ। ਹੀ ਆਲਸੋ ਪ੍ਰਪੋਜ਼ that case could be attached with SIT which is probing 2015 sacrilege incidents। ਕਿ ਜੀ ਜਿਹੜੀ SIT ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਟੀਮ 2015 ਦੀਆਂ ਪ੍ਰੋਬ ਕਰ ਰਹੀ ਹੈ ਸੈਕਰੀਲੇਜਸ, ਉਹਨਾਂ ਦੇ ਹਵਾਲੇ ਕਰ ਦਿਓ। ਉਹਨੇ ਕਿਹਾ ਜੀ ਕਾਹਨੂੰ ਰਿਟਾਇਰਡ ਜੱਜ ਜਾਂ ਦੂਜਾ, ਇਹ ਕੁਝ ਨਹੀਂ ਹੈ, ਇਹ ਸਿਰਫ ਆਈ ਵਾਸ਼ ਹੈ। ਮੈਂ 10 ਉਦਾਹਰਨਾਂ ਦੇ ਸਕਦਾ। ਜਦੋਂ ਸ਼੍ਰੋਮਣੀ ਕਮੇਟੀ ਨੇ ਕਮੇਟੀਆਂ ਬਣਾਈਆਂ ਉਹਨਾਂ ਦਾ ਕਦੇ ਵੀ ਕੋਈ ਨਾ ਉਹਨਾਂ ਦਾ ਨਤੀਜਾ ਸਾਹਮਣੇ ਆਇਆ। ਕਿਵੇਂ ਅਨੁਰਾਗ ਸਿੰਘ ਜਿਹਨੂੰ ਲਾਇਆ ਹੋਇਆ ਸੀ ਸਿੱਖ ਰਿਸਰਚ ਬੋਰਡ ਦਾ, ਉਹਨੇ ਸਿੱਖ ਨੂੰ ਡਿਫਾਈਨ ਕਰਨ ਦੇ ਲਈ ਕਿਵੇਂ ਗਲਤ ਤਰੀਕੇ ਦਾ ਐਫੀਡੇਵਿਟ ਪੰਜਾਬ ਹਰਿਆਣਾ ਹਾਈ ਕੋਰਟ 'ਚ ਦਿੱਤਾ, ਮੱਕੜ ਸੀ ਕਮੇਟੀ ਬਣਾਤੀ। ਕਿੱਥੇ ਆ ਉਸ ਕਮੇਟੀ ਦੀ ਰਿਪੋਰਟ? ਤੁਸੀਂ ਬਾਹਰਲੇ ਥਾਵਾਂ ਤੇ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਗਿਆਨ ਗੋਦੜੀ ਦੇ ਵਿੱਚ ਕੀ ਹੋਇਆ, ਗੁਰਦੁਆਰਾ ਡੌਂਗ ਮਾਰਚ, ਕਿੱਥੇ ਹੈ ਇਹਨਾਂ ਦੀ ਰਿਪੋਰਟ? ਅੱਜ ਤੋਂ 15 ਸਾਲ ਪਹਿਲਾਂ ਕਿ ਬੀਬੀਆਂ ਨੂੰ ਸੇਵਾ ਦਾ ਹੱਕ ਹੋਣਾ ਚਾਹੀਦਾ ਹੈ, ਉਹਦੇ ਲਈ ਡਾਕਟਰ ਦਰਸ਼ਨ ਸਿੰਘ ਜਿਹੜੇ PhD ਸਨ ਔਰ ਹੈਡ ਆਫ ਦਾ ਗੁਰੂ ਨਾਨਕ ਸਟੱਡੀਜ਼ ਸਨ ਚੰਡੀਗੜ੍ਹ 'ਚ, ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਏ ਕੁਝ ਮਹੀਨੇ ਪਹਿਲਾਂ, ਉਹਨਾਂ ਦੀ ਜਿਹੜੀ ਚੇਅਰਮੈਨਸ਼ਿਪ ਦੇ ਵਿੱਚ ਕਮੇਟੀ ਬਣਾਈ ਸੀ ਕਿ ਉਹਨਾਂ ਨੇ ਰਿਪੋਰਟ ਵੀ ਦਿੱਤੀ। ਹਾਲਾਂਕਿ ਉਹ ਰਿਪੋਰਟ ਕਦੇ ਵੀ ਪਬਲਿਸ਼ ਨਹੀਂ ਹੋਈ। ਹਾਲਾਂਕਿ ਉਹਨਾਂ ਨੇ ਬੀਬੀਆਂ ਦੇ ਕੀਰਤਨ ਦੇ ਹੱਕ 'ਚ ਉਹਨਾਂ ਨੇ ਇੱਕ ਵਾਰ ਉਸ ਤੋਂ ਬਾਅਦ ਇੱਥੇ ਆਏ, ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ, ਪਰ ਇਹ ਰਿਪੋਰਟ ਕਦੇ ਵੀ ਰਿਲੀਜ਼ ਨਹੀਂ ਹੋਏਗੀ ਕਿਉਂਕਿ ਜਿਹੜੇ ਇਹਨਾਂ ਦੇ ਮਾਸਟਰ ਬੈਠੇ ਹੋਏ ਨੇ ਉਹਨਾਂ ਨੂੰ ਸੂਟ ਨਹੀਂ ਕਰਦਾ। ਕਿਉਂਕਿ ਇਹਨਾਂ ਨੇ ਸਿੱਖੀਜ਼ਮ ਨੂੰ ਤਾਂ ਲਿਜਾ ਕੇ ਉਹ RSS ਦੀ ਖੁੰਦਕ ਦੇ ਵਿੱਚ ਵਾੜਨਾ ਜੀ, ਉਸ ਗਟਰ ਦੇ ਵਿੱਚ ਇਹ ਸਾਰੀ ਇੰਟਰਪ੍ਰੀਟੇਸ਼ਨ। ਇਹਨਾਂ ਨੂੰ ਸਿੱਖਾਂ ਦਾ ਆਜ਼ਾਦ ਧਰਮ ਸਾਡੇ ਦੁਨੀਆ ਦੇ ਵਿੱਚ ਇਸ ਕਿਸਮ ਦੀਆਂ ਤੁਸੀਂ ਕਿੰਨੀਆਂ ਘਟਨਾਵਾਂ ਗਿਣਾ ਸਕਦੇ ਹੋ ਜੀ। ਕਮੇਟੀ ਵੀ ਕਾਹਦੀ ਬਣਦੀ ਹੈ? ਰਜਿੰਦਰ ਸਿੰਘ ਮਹਿਤਾ ਬਣ ਗਿਆ ਜੀ, ਅਮਰਜੀਤ ਚਾਵਲਾ ਬਣ ਗਿਆ ਜੋ ਚਵਲ ਹੈ ਵੈਸੇ ਹੀ, ਉਹਨਾਂ ਨੇ ਬਣਾਤੀ ਜੀ ਕਮੇਟੀ ਬਣਾਤੀ। ਹੁਣ ਕਿਉਂਕਿ ਰੌਲਾ ਹੈ, ਉਹਨਾਂ ਨੂੰ ਪਤਾ ਹੈ ਕਿ ਵੀ ਪਬਲਿਕੇਸ਼ਨ ਅੱਗੇ ਤਾਂ ਸੀ ਜੀ ਦੂਸਰੇ ਦੇ ਲਈ ਕੋਈ ਰਿਪੋਰਟ ਕੱਢਣਗੇ, ਹੁਣ ਤਾਂ ਇਹਨਾਂ ਦਾ ਪਬਲਿਕੇਸ਼ਨ ਡਿਪਾਰਟਮੈਂਟ ਹੈ, ਸ਼੍ਰੋਮਣੀ ਕਮੇਟੀ ਦੇ ਡਾਇਰੈਕਟ ਕੰਟਰੋਲ 'ਚ ਹੈ। ਇਹ ਮੁੱਦਾ ਕਿਸੇ ਹੋਰ ਧਰਮ ਦੇ ਮਾਮਲੇ 'ਚ ਹੋਇਆ ਹੁੰਦਾ, ਕਿਤੇ ਕੁਰਾਨ ਸ਼ਰੀਫ ਦੇ ਮਾਮਲੇ 'ਚ ਹੁੰਦਾ, ਹੁਣ ਤੱਕ ਇਹਨਾਂ ਦੇ ਸਿਰ ਵੱਡੇ ਹੋਣੇ ਸੀ ਉਹਨਾਂ ਨੇ ਕਿ ਭਾਈ ਇਹ ਤੁਸੀਂ ਇਸ ਕਿਸਮ ਦਾ ਕਾਰਾ ਕਰਦੇ ਹੋ ਤੁਸੀਂ ਜਿਹਦੇ ਉੱਤੇ ਤੁਹਾਡਾ ਇਹੀ, ਜੇ ਸਾਡਾ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਹੈ ਤੇ ਅਸੀਂ ਕੁਝ ਵੀ ਨਹੀਂ ਹੈ। ਕੌਮ ਤਾਂ ਵੈਸੇ ਹੀ ਜ਼ਲੀਲ ਹੋ ਰਹੀ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਇਸ ਤੋਂ ਵੱਧ ਕੇ ਹੁਣ ਹਾਲਾਤ ਤਾਂ ਉਹ ਬਣੇ ਹੋਏ ਨੇ ਕਿ ਤੁਸੀਂ ਕਿਹਦੇ ਅੱਗੇ ਕੀ ਕਹੋ। ਔਰ ਇਸ ਤੋਂ ਬਿਨਾਂ ਮੈਂ ਕੱਲ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਠੀਕ ਹੈ ਬਹੁਤ ਕੁਝ ਚੱਲ ਰਿਹਾ, ਹਮਲੇ ਇੰਨੇ ਪਾਸਿਓਂ ਨੇ, ਪਰ ਇੱਕ ਗੱਲ ਯਾਦ ਰੱਖੀਏ ਕਿ ਅਲਟੀਮੇਟਲੀ ਹੱਲ ਜਿਹੜਾ ਉਹ ਆਜ਼ਾਦੀ ਹੈ। ਜੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਫਾਦਰਲੈਂਡ, ਆਪਣੀ ਮਦਰਲੈਂਡ, ਆਪਣੀ ਗੁਰੂਆਂ ਦੀ ਧਰਤੀ, ਆਪਣੇ ਪੁਰਖਿਆਂ ਦੀ ਧਰਤੀ, ਇਹਨੂੰ ਜੇ ਅਸੀਂ ਆਜ਼ਾਦ ਨਾ ਕਰਵਾ ਸਕੇ ਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਉਹਨਾਂ ਦੇ ਮੈਸੇजेस ਨੇ ਤਾਂ ਅੱਗੇ ਕੀ ਜਾਣਾ, ਪੰਥ ਦਾ ਤਾਂ ਜੋ ਹਾਲ ਉੱਥੇ ਕੀਤਾ ਹੀ ਹੋਇਆ ਉਹਨਾਂ ਨੇ। ਹਾਲਾਂਕਿ 18ਵੀਂ ਸਦੀ 'ਚ ਜਦੋਂ ਵੱਡਾ ਘੱਲੂਘਾਰਾ ਵਾਪਰਦਾ ਔਰ ਇੱਕ ਅਰਦਾਸ ਦਾ ਜ਼ਿਕਰ ਸਾਡੀ ਹਿਸਟਰੀ 'ਚ ਹੁੰਦਾ ਹੈ ਕਿ ਭਾਈ ਇੱਕ ਦਿਨ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ 25 ਤੋਂ 30 ਹਜ਼ਾਰ ਸਿੱਖ, ਜਿਨ੍ਹਾਂ 'ਚ ਬਹੁਤੇ ਬਜ਼ੁਰਗ, ਬੱਚੇ ਮਾਸ ਜੈਨੋਸਾਈਡ ਹੋਇਆ। ਉਹ ਤੇ ਜਿਹੜੇ ਬਚ ਗਏ ਸੀ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ। ਔਰ ਜਦੋਂ ਘੇਰੇ 'ਚੋਂ ਨਿਕਲ ਗਏ ਕੋਪਰ ਹੀੜੇ ਦੇ ਜਿਹੜਾ ਉਹਨਾਂ ਪਿੰਡਾਂ ਦੇ ਨੇੜੇ ਇਹ ਘੱਲੂਘਾਰਾ ਵਾਪਰਦਾ ਤੇ ਉਸ ਸ਼ਾਮ ਜਿਹੜਾ ਰਹਿ ਰਾਸਤੇ ਦੀਵਾਨ ਤੋਂ ਬਾਅਦ ਇੱਕ ਬਿਰਧ ਨਿਹੰਗ ਸਿੰਘ ਖਲੋਤਾ, ਸਾਰਿਆਂ ਦੇ ਕੱਪੜੇ ਜਿਹੜੇ ਚੋਲੇ ਸਨ ਉਹ ਖੂਨ ਦੇ ਨਾਲ ਲਿਬੜੇ ਹੋਏ ਸੀ, ਖੂਨ ਜ਼ਖਮਾਂ 'ਚੋਂ ਵਗ ਰਿਹਾ ਸੀ ਔਰ ਉਸ ਘੇਰੇ 'ਚੋਂ ਨਿਕਲ ਕੇ ਆਏ ਸੀ।
ਔਰ ਉਹਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਪੰਥ ਕੀ ਰਾਖੋਗੇ तो ग्रंथ की रहेगी नाथ, पंथ ना रहा तो तेरा ग्रंथ कौन मानेगा। बिल्कुल। हे अकाल पुरख, हे सतगुरु, बौड़ी करो, जे पंथ दी रखिया होएगी ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਮਾਨਵ ਕਲਿਆਣਕਾਰੀ ਸੁਨੇਹਾ ਦੁਨੀਆ 'ਚ ਜਾ ਸਕੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਨੂੰ ਦੁਨੀਆ ਤੱਕ ਕੌਣ ਪਹੁੰਚਾਏਗਾ। ਪਰ ਅੱਜ ਜਿਸ ਹਕੂਮਤ ਦੇ ਨਾਲ ਸਾਡਾ ਵਾਹ ਹੈ, ਉਹਨਾਂ ਨੇ ਤਾਂ ਪੰਥ ਔਰ ਗ੍ਰੰਥ ਦੋਨਾਂ ਨੂੰ ਹੀ ਗਨ ਸ਼ਾਟਸ ਦੇ ਥੱਲੇ ਲਿਆ ਹੋਇਆ। ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਨ ਲਈ ਇਹ ਰਾਧਾ ਸੁਆਮੀ, ਨਰਕਤਾਰੀ, ਆਸ਼ੂਤੋਸ਼ੀਏ, ਇਹ ਸਾਰੇ ਸੌਦਾ ਸਾਧ, ਇਹ ਪਨਿਹਾਰੇ, ਇਹ ਸਾਰੇ ਜਿਹੜੇ ਨੇ ਕੌਣ ਨੇ, ਕਿਹਨੇ ਖੜੇ ਕੀਤੇ ਹੋਏ ਨੇ। ਔਰ ਅੱਜ ਜੇ ਸ਼੍ਰੋਮਣੀ ਕਮੇਟੀ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰ ਦਿੰਦੀ ਹੈ, ਕਿਹਨਾਂ ਹੱਥਾਂ 'ਚੋਂ ਸਰੂਪ ਗਏ ਨੇ। ਮੈਂ ਸਮਝਦਾ ਕਿ ਵੀ ਇਹ ਸਾਡੀ ਜਿਹੜੀ ਜ਼ਲਾਲਤ ਔਰ ਸਾਡੇ ਗੁਰੂ ਦੇ ਅਪਮਾਨ ਦੀ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ। ਜੇ ਅਜੇ ਵੀ ਸਾਨੂੰ ਇਹ ਸਿੱਖਾਂ ਨੂੰ ਕਨਵਿੰਸ ਕਰਵਾਉਣ ਦੀ ਲੋੜ ਹੈ ਕਿ ਖਾਲਿਸਤਾਨ ਕਿਉਂ ਚਾਹੀਦਾ ਹੈ ਜਾਂ ਇਹਨਾਂ ਸਾਰੇ ਟ੍ਰੇਟਰਸ ਨਾਲ ਕੀ ਸਲੂਕ ਹੋਣਾ ਚਾਹੀਦਾ ਹੈ, ਫਿਰ ਮੇਰਾ ਖਿਆਲ ਹੈ ਕਿ ਭਾਈ ਅਸੀਂ ਗੁਰੂ ਦੇ ਵੀ ਦੇਣਦਾਰ ਹੈ ਔਰ ਇੱਥੇ ਵੀ ਸਾਡਾ ਮੂੰਹ ਕਾਲਾ ਹੋਏਗਾ ਔਰ ਅੱਗੇ ਵੀ ਮੂੰਹ ਕਾਲਾ ਹੋਏਗਾ। ਅਸੀਂ ਲੋਕ ਪਰਲੋਕ ਦੋਨਾਂ 'ਚ ਉਸ ਸਿੱਖ ਨੂੰ ਜਿਹਦਾ ਈਮਾਨ ਗੁਰੂ ਗ੍ਰੰਥ ਸਾਹਿਬ ਤੇ ਹੈ, ਜੋ ਆਪਣੇ ਗੁਰੂ ਦੀ ਬੇਅਦਬੀ ਬਰਦਾਸ਼ਤ ਕਰਦਾ ਹੈ, ਤੇ ਫਿਰ ਉਹਨੂੰ ਨਾ ਲੋਕ ਚ ਢੋਈ ਹੈ ਨਾ ਪਰਲੋਕ ਚ ਢੋਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜੇ ਹੀ ਭਾਵੁਕ ਰੂਪ ਵਿੱਚ ਹੋ ਕੇ ਆਪਣੇ ਜੋ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ, ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨੇਪਾਲ ਦੇ ਬਾਰੇ। ਸੋ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਰਾਮਚੰਦਰ ਜੀ ਦਾ ਜੋ ਜਨਮ ਸਥਾਨ ਅਯੋਧਿਆ ਨੇਪਾਲ ਦੇ ਵਿੱਚ ਹੈ ਅਤੇ ਰਾਮ ਜੀ ਨੇਪਾਲੀ ਸਨ, ਔਰ ਹਿੰਦੂ ਤਵੀਆਂ ਵੱਲੋਂ ਰਾਮ ਜੀ ਦਾ ਜੋ ਜਨਮ ਸਥਾਨ ਹੈ ਯੂਪੀ ਵਿਚਲੇ ਜੋ ਅਯੋਧਿਆ ਨੂੰ ਦੱਸਣਾ ਬਿਲਕੁਲ ਗਲਤ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, KP ਸ਼ਰਮਾ ਓਲੀ ਜੀ ਨੇਪਾਲ ਦੇ ਪ੍ਰਾਈਮ ਮਿਨਿਸਟਰ ਜੀ, ਇਹ ਤਾਂ ਜਿਵੇਂ ਪੰਜਾਬੀ 'ਚ ਕਹਿੰਦੇ ਆ ਵੀ ਤੈਨੂੰ ਟੱਕਰਾਂਗਾ ਬੁਰੀ ਤਰ੍ਹਾਂ। ਹਾਂ, ਉਹ ਬੁਰੀ ਤਰ੍ਹਾਂ ਆਪੇ ਹੀ ਆ ਜਾਂਦਾ। ਟੱਕਰਨ ਦਾ ਮਤਲਬ ਇਹ ਹੁੰਦਾ ਕਿ ਵੀ ਹੁਣ ਤੈਨੂੰ ਟੱਕਰਾਂਗਾ ਜੀ। ਉਹ ਤਾਂ ਇਵੇਂ ਟੱਕਰੇ ਨੇ ਵੀ ਉਹ ਇੱਕ ਟੱਕਰ ਮਾਰ ਕੇ ਬਹਿੰਦਾ ਹੀ ਨਹੀਂ, ਟੱਕਰਾਂ ਦੇ ਟੱਕਰਾਂ ਮਾਰ ਰਹੇ ਨੇ। ਉਹਨਾਂ ਨੇ ਮੈਪ ਬਦਲ ਦਿੱਤਾ ਜੀ।
ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰ ਦਿੱਤੀ, ਜਿਹੜੇ ਬੰਦ ਤੇ ਦੂਜੇ ਬਣਦੇ ਸੀ ਉਹਨਾਂ ਦੀ ਲੇਬਰ ਉੱਥੋਂ ਦੌੜਾਤੀ, ਉੱਤਰਾਖੰਡ 'ਚ ਵੀ ਯੂਪੀ 'ਚ ਵੀ ਸਾਰਿਆਂ ਨੂੰ ਮੈਸੇਜ ਦੇ ਦਿੱਤਾ ਹੈ। ਜੀ ਇਹਨਾਂ ਨੂੰ ਵੀ ਚੈਲੰਜ ਕਰਤਾ ਹੈ ਕਿ ਵੀ ਤੁਸੀਂ ਇੰਟਰਫੀਅਰ ਕਰ ਰਹੇ ਹੋ ਇੱਥੇ। ਸਾਰੇ ਚੈਨਲ ਦੂਰਦਰਸ਼ਨ ਨੂੰ ਛੱਡ ਕੇ ਸਾਰੇ ਬੈਨ ਕਰਤੇ ਜੀ ਔਰ ਨਾਲ ਹੀ ਕਿਹਾ ਵੀ ਇਹ ਇੰਡੀਆ ਦੀ ਰਾਜ ਜਿਹੜੀ ਹੈ ਉਹ ਮੇਰੇ ਖਿਲਾਫ ਸਾਜ਼ਿਸ਼ ਕਰ ਰਹੀ ਹੈ ਔਰ ਕਰ ਵੀ ਰਹੀ ਹੈ ਲਗਾਤਾਰ। ਪਰ ਉੱਥੇ ਵੀ ਉਹ ਹੁਣ ਤੱਕ ਮਿਸਟਰ ਓਰਲੀ ਠੀਕ ਹੈਂਡਲ ਕਰ ਰਹੇ ਨੇ। ਜਿਹੜੀ ਉਹਨਾਂ ਦੀ ਕਮਿਊਨਿਸਟ ਪਾਰਟੀ ਦੀ ਵੱਡੀ ਪੋਲਿਟ ਬਿਊਰੋ ਜਾਂ ਉਹਨਾਂ ਦੀ ਕਮੇਟੀ ਹੈ ਜਿਹਦੇ 'ਚ ਉਹਨਾਂ ਨੂੰ ਚੈਲੰਜ ਹੋਣਾ ਹੈ, ਮਿਸਟਰ ਪ੍ਰਚੰਡਾ ਜਿਹੜਾ ਉਹਨਾਂ ਦਾ ਮੋਲ ਹੈ, ਉਹਨੂੰ ਵੀ ਉਹਦੇ ਵੀ ਹਾਲਾਤ ਮਿਸਟਰ ਓਰਲੀ ਹਾਲਾਤ ਇਸ ਕਦਰ ਜਿਹੜਾ ਉਹਨਾਂ ਦੇ ਵਿੱਚ ਇੱਕ ਗਰਮਜੋਸ਼ੀ ਭਰ ਦੇਣਾ ਚਾਹੁੰਦੇ ਨੇ ਨੇਪਾਲੀਆਂ ਦੀ ਪੈਟਰੀਓਟਿਜ਼ਮ ਦੀ ਅਗੇਂਸਟ ਇੰਡੀਆ, ਤਾਂ ਕਿ ਪ੍ਰਚੰਡਾ ਜਾਂ ਕੱਲ ਨੂੰ ਕੋਈ ਹੋਰ ਜਿਹੜਾ ਉਹ ਡੇਅਰ ਹੀ ਨਾ ਕਰ ਸਕੇ ਕਿ ਉਹ ਪ੍ਰੋ ਇੰਡੀਆ ਲਾਈਨ ਲੈ ਲੋਕ ਹੀ ਜਿਹੜਾ ਉਹਦਾ ਕੰਮ ਕਰ ਦੇਣ। ਸੋ ਮੈਂ ਸਮਝਦਾ ਵੀ ਕਾਫੀ ਹੱਦ ਤੱਕ ਉਹ ਇਸ 'ਚ ਕਾਮਯਾਬ ਵੀ ਹੋ, ਕਿਉਂਕਿ ਉਹਨਾਂ ਦੀ ਗੱਲ ਫੈਕਟਸ ਦੇ ਉੱਤੇ ਬੇਸਡ ਹੈ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਵੇਂ ਇਹਨਾਂ ਨੇ 242 ਸਾਲ ਬਾਅਦ ਮੋਨਾਰਕੀ ਤੋੜੀ ਸੀ, ਰਾਜਾਸ਼ਾਹੀ, ਜਿਹੜੇ ਨੇਪਾਲ ਦੇ ਬਾਦਸ਼ਾਹ ਸੀ ਕੋਈ ਨੇਪਾਲੀ ਗੁਰਖੇ ਨਹੀਂ ਸੀ। ਇਹ ਇਧਰੋਂ ਰਾਜਪੂਤਾਨੇ 'ਚੋਂ ਮੱਧ ਪ੍ਰਦੇਸ਼ 'ਚੋਂ ਗਏ ਰਾਜਪੂਤ ਸੀ, ਉੱਥੇ ਉਹਨਾਂ ਨੇ ਜਾ ਕੇ ਰੂਲ ਕੀਤਾ। ਉਹਨਾਂ ਦੇ ਅੱਗੋਂ ਥੋੜ੍ਹੇ ਬਹੁਤ ਵਿੱਚ ਵਿਆਹ ਵਿਊ ਕਰ ਲੈਂਦੇ ਸੀ ਨੇਪਾਲਣਾ ਨਾਲ, ਉਸ ਕਰਕੇ ਤੁਹਾਨੂੰ ਥੋੜ੍ਹੇ ਬਹੁਤ ਫੀਚਰ ਨੇਪਾਲੀਆਂ ਦੇ ਨਜ਼ਰ ਆਉਂਦੇ ਨੇ, ਪਰ ਉਹ ਓਰੀਜਨਲ ਨੇਪਾਲੀ ਨਹੀਂ ਸੀ। ਅੱਛਾ। ਔਰ ਜ਼ਾਤ ਪਾਤੀ ਸਿਸਟਮ ਉੱਥੇ ਉਹਨਾਂ ਨੇ ਬੜੀ ਬੁਰੀ ਤਰ੍ਹਾਂ ਲਾਗੂ ਕੀਤਾ ਹੈ। ਨਤੀਜੇ ਦੇ ਤੌਰ ਤੇ ਆਮ ਗਰੀਬ ਵਿਚਾਰੇ ਜਿਨ੍ਹਾਂ ਨੇ ਫਿਰ ਤਬਦੀਲੀ ਵੀ ਲਿਆਂਦੀ। ਸੋ ਹੁਣ ਜਦੋਂ ਦਾ ਨੇਪਾਲ ਨੇ ਆਪਣਾ ਨਵਾਂ ਕਨਸਟੀਟਿਊਸ਼ਨ ਬਣਾ ਕੇ 2015 'ਚ ਜਦੋਂ ਉਹਨਾਂ ਨੇ ਹਿੰਦੂ ਸਟੇਟ ਦਾ ਜਿਹੜਾ ਉਹ ਲਾ ਕੇ ਮਾਰਿਆ ਪਟਾ, ਉਹਨਾਂ ਕਿਹਾ ਜੇ ਅਸੀਂ ਸੈਕੂਲਰ ਹੈ, ਇਹਨਾਂ ਨੇ ਬਲੌਕੇਟ ਕਰ ਦਿੱਤੀ ਨੇਪਾਲ ਦੀ। ਉਹਨਾਂ ਸਾਰਿਆਂ ਹਾਲਾਤਾਂ 'ਚੋਂ ਫਿਰ ਪ੍ਰਚੰਡਾ ਪਹਿਲਾਂ ਹੈ, ਇਹ ਵੀ ਬ੍ਰਾਹਮਣ ਹੈ ਪ੍ਰਚੰਡਾ ਵੀ, ਮਿਸਟਰ ਓਰਲੀ ਤਾਂ ਨਾਲ ਸ਼ਰਮਾ ਵੀ ਲਿਖਦੇ ਨੇ, ਤਿਲਕ ਵੀ ਲਾਇਆ ਹੁੰਦਾ। ਸੋ ਕਲਚਰਲੀ ਵੀ ਔਰ ਧਰਮੀ ਤੌਰ ਤੇ, ਕਿਉਂਕਿ ਮੈਂ ਜਿਵੇਂ ਅੱਗੇ ਵੀ ਕਿਹਾ ਵੀ ਮੇਰੇ ਬਚਪਨ 'ਚ ਦੋਸਤ ਗੁਰਖੇ ਰਹੇ ਨੇ, ਉਹਨਾਂ ਦੇ ਘਰਾਂ 'ਚ ਵੀ ਮੇਰਾ ਆਉਣਾ ਜਾਣਾ ਰਿਹਾ ਔਰ ਮੈਨੂੰ ਪਤਾ ਹੈ ਉਹ ਇਹਨਾਂ ਨਾਲੋਂ ਬਿਹਤਰ ਹਿੰਦੂ ਨੇ। ਉਹਨਾਂ ਨੇ ਜਿਹੜੀ ਉਹ ਰੀਅਲ ਜਿਹੜਾ ਉਹਨਾਂ ਦੀ ਬਲੀਵਰ ਨੇ, ਇਹ ਤਾਂ ਹਿੰਦੂਤਵਾ ਜਾਂ ਦੂਜਾ ਸਿਆਸੀ ਸਟਿਕ ਹੈ ਇਹਨਾਂ ਦੀ, ਇਹ ਤਾਂ ਸਾਰੇ ਠੱਗ ਔਰ ਫਰਾਡੀਏ ਨੇ। ਉਹ ਵਫਾਦਾਰ ਨੇ, ਦਿਆਨਤਦਾਰ ਨੇ ਔਰ ਬੜੀਆਂ ਸੁਚੱਜਣਾ ਨੇ ਗੋਰਖਾਣੀਆਂ ਵੀ। ਛੋਟੇ ਜਿਹੇ ਘਰ ਨੂੰ ਲਿਪਿਆ ਪੋਚਿਆ ਹੋਏਗਾ, ਫੁੱਲ ਲਾਏ ਹੋਣਗੇ, ਵੈਸੇ ਵੀ ਸਜਣ ਭਾਵੇਂ ਇੱਕ ਕਾਟਨ ਦੀ ਸਾੜੀ ਹੋਏਗੀ, ਪਿੱਛੇ ਵਾਲਾਂ ਦੇ ਜੂੜੇ 'ਚ ਫੁੱਲ ਟੰਗਿਆ ਹੋਏਗਾ, ਯਾਨੀ ਉਹਨਾਂ ਨੂੰ ਥੋੜੇ ਨੂੰ ਵੀ ਔਰ ਖੁਸ਼ ਹੋਣਗੇ। ਔਰ ਇਹ ਸਾਰੇ ਦੇ ਨਾਲ ਉਹ ਪੂਰਾ ਆਪਣਾ ਜਿਹਨੂੰ ਵੀ ਮੰਨਦੇ ਨੇ ਉਸ ਦੇ ਉੱਤੇ ਉਹਨਾਂ ਦਾ ਇਤਕਾਦ ਹੁੰਦਾ ਹੈ, ਜਾਨਵਰ ਦੀ ਬਲੀ ਵੀ ਦਿੰਦੇ ਨੇ। ਸੋ ਉਸ ਕਿਸਮ ਦੀਆਂ ਰਸਮਾਂ ਹਿੰਦੂਆਂ ਵਾਲੀਆਂ ਨੇ, ਲੇਕਿਨ ਉਹਨਾਂ 'ਚ ਇੱਕ ਆਪਣਾ ਪ੍ਰਾਈਡ ਹੈ ਨੇਪਾਲੀ ਹੋਣ ਦਾ। ਗੁਰਖਾਲੀ ਛਾ, ਗੁਰਖਾਲੀ ਆਇਓ ਰੇ, ਜਿਹੜੀ ਉਹਨਾਂ ਦੀ ਮਹਾਕਾਲੀ ਨੂੰ ਮੰਨਦੇ ਨੇ ਔਰ ਉਹਨਾਂ ਦੀ ਜਿਹੜੀ ਰੈਜੀਮੈਂਟ ਦਾ ਸਲੋਗਨ ਵੀ ਹੁੰਦਾ ਹੈ ਉਹ ਇਹੀ ਹੈ ਕਿ ਮਹਾਕਾਲੀ ਗੁਰਖਾਲੀ ਆਇਓ ਛਾ, ਇੱਦਾਂ ਦਾ ਉਹਨਾਂ ਦਾ ਹੈ। ਸੋ ਲੇਕਿਨ ਮਤਲਬ ਉਹ ਦਬੇ ਰਹੇ, ਇਹਨਾਂ ਨੇ ਇੰਡੀਅਨਸ ਨੇ ਉਹਨਾਂ ਦੇ ਉੱਤੇ ਉਹ ਡੋਮੀਨੈਂਸ ਕੀਤੀ ਰੱਖੀ। ਹੁਣ ਉਹਨਾਂ 'ਚੋਂ ਆਇਆ ਔਰ ਵੈਸੇ ਮੈਂ ਜਦੋਂ ਇਹ ਖਬਰ ਦੇਖੀ ਤੇ ਮੈਂ ਕਿਹਾ ਵੀ ਵੈਸੇ ਸਹੁਰੇ ਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੁੰਦਾ ਹੈ, ਸਹੁਰਿਆਂ ਦੇ ਪਿੰਡ ਵਾਲਿਆਂ ਨੂੰ, ਕਿ ਸਾਡਾ ਜਵਾਈ ਕਿੱਥੋਂ ਦਾ ਹੈ, ਇਹਦਾ ਕੀ ਹੋਇਆ, ਇਹ ਕਿੱਥੋਂ ਆਇਆ, ਕਮਾਈ ਕੀ ਕਰਦਾ, ਉਹ ਤਾਂ ਹੀ ਆਪਣੀ ਧੀ ਦਿੰਦੇ ਨੇ। ਹੁਣ ਜਿਹੜਾ ਕਲੇਮ ਨੇਪਾਲੀ ਪ੍ਰਾਈਮ ਮਿਨਿਸਟਰ, ਉਹਨੇ ਕੋਈ ਆਫ ਦਾ ਤੁਰੇ ਜਾਂਦੇ ਕਮੈਂਟ ਨਹੀਂ ਕੀਤਾ। ਉਹਨਾਂ ਨੇ ਨੇਪਾਲੀਜ਼ ਮੀਡੀਆ ਹਾਊਸ ਹੈ ਜਿਹਦਾ ਨਾਂ ਖਬਰ ਹੱਬ ਹੈ, ਉਹਦੇ 'ਚ ਉਹਨਾਂ ਨੇ ਭਾਨੂ ਜਯੰਤੀ ਦਾ ਮੌਕਾ ਸੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਇੰਡੀਅਨ ਨੇ ਇਹ ਇਤਿਹਾਸ ਦੇ ਤੱਥਾਂ ਨੂੰ ਵਿਗਾੜ ਰਹੇ ਨੇ, ਡਿਸਟੋਰਸ਼ਨ ਆਫ ਦਾ ਫੈਕਟਸ ਵਿਦ ਇੰਡੀਆਜ਼ ਅਯੁੱਧਿਆ ਐਜ਼ ਦਾ ਬਰਥ ਪਲੇਸ ਆਫ ਲਾਰਡ ਰਾਮਾ। ਜਿਹੜਾ ਇਹ ਕਹਿੰਦੇ ਨੇ ਕਿ ਜੀ ਅਯੁੱਧਿਆ ਜਿਹੜੀ ਹੈ ਇਹ ਰਾਮ ਜੀ ਦਾ, ਯੂਪੀ ਵਾਲੀ ਅਯੁੱਧਿਆ ਜਿਹਨੂੰ ਮੰਦਿਰ ਬਣਾਉਣ ਲਈ ਮਸਜਿਦ ਉਹਨਾਂ ਨੇ ਬਾਬਰੀ ਮਸਜਿਦ ਤੋੜੀ, ਸੁਪਰੀਮ ਕੋਰਟ ਨੇ ਕਿਹਾ ਜੀ ਇੱਥੇ ਮੰਦਿਰ ਬਣਾਓ, ਉਹਨੇ ਕਿਹਾ ਜੀ ਇਹ ਗਲਤ ਕਰ ਰਹੇ ਨੇ। although the real Ayodhya lies at Thori in west of Birgunj, India have claimed the Indian site as the birthplace of Lord Rama। ਉਹਨਾਂ ਨੇ ਕਿਹਾ ਜੀ ਅਸਲ 'ਚ ਜਿਹੜੇ ਰਾਮਚੰਦਰ ਨੇ ਉਹ ਗੋਰਖੇ ਨੇ, ਨੇਪਾਲੀ ਨੇ, ਉਹ ਜੰਮੇ ਨੇ ਬੀਰਗੁੰਜ ਇੰਡੀਆ ਦੇ ਵਿੱਚ, ਬੀਰਗੁੰਜ ਨੇਪਾਲ 'ਚ ਥੋਰੀ ਥਾਂ ਹੈ ਵੈਸਟ ਆਫ ਬੀਰਗੁੰਜ। ਔਰ ਉਹਨਾਂ ਨੇ ਕਿਹਾ ਵੀ ਗਲਤ ਕਰ ਰਹੇ ਨੇ। We also believe that DT Sita got married to Prince Rama of India. Actually, Ayodhya is a village
ਲਾਈਂਗ ਵੈਸਟ ਆਫ ਬੀਰਗੁੰਜ। ਉਹਨਾਂ ਨੇ ਕਿਹਾ ਅਯੁੱਧਿਆ ਹੁਣ ਵੀ ਜਿਹੜਾ ਬੀਰਗੁੰਜ ਹੈ ਉਹਦੇ ਪੱਛਮ ਦੇ ਵਿੱਚੋਂ ਇਲਾਕਾ ਹੈ, ਜੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਗਲਤ ਇਹਨਾਂ ਨੇ ਬਣਾ ਦਿੱਤਾ ਹੈ। ਹਾਲਾਂਕਿ ਇਹ ਤਾਂ ਇੰਡੀਅਨ ਹਿੰਦੂ ਤੋਂ ਵੀ ਮੰਨਦੇ ਨੇ, ਉੱਥੇ ਸੈਲੀਬ੍ਰੇਟ ਕਰਨ ਜਾਂਦੇ ਨੇ। ਇਹ ਤਾਂ ਮੰਨਦੇ ਨੇ ਕਿ ਸੀਤਾ ਗੋਰਖਾਲੀ ਸੀ, ਕਪਲ ਜਿੱਥੇ ਉਹਦਾ ਵਿਆਹ ਹੋਇਆ ਜਨਕ ਦੀ ਡਾਟਰ ਜਾਨਕੀ ਉਹਦਾ ਨਾਂ ਹੈ, ਉਹ ਜਨਕ ਜਿਹੜਾ ਉਹ ਨੇਪਾਲੀ ਸੀ। ਸੋ ਇਹ ਤਾਂ ਇਹ ਸਮਝਦੇ, ਇਹ ਤਾਂ ਇਹ ਰੋਟੀ ਬੇਟੀ ਦੀ ਸਾਂਝ ਕਹਿ ਕੇ ਇਹ ਫਰਾਡ ਕਰਦਾ ਰਿਹਾ। ਮੋਦੀ ਨੇ ਵੀ ਜਾ ਕੇ 2014 ਚ ਕੀਤਾ। ਦੇਖੋ ਵੀ ਤੁਹਾਡੀ ਬੇਟੀ ਨੂੰ ਅਸੀਂ ਲਿਆਏ ਸੀ, ਸਾਡਾ ਰਾਮਚੰਦਰ ਵਿਆਹ ਕੇ, ਔਰ ਹੁਣ ਵੀ ਸਾਲ ਦੇ ਵਿੱਚ ਇੱਕ ਫੰਕਸ਼ਨ ਕਰਦੇ ਨੇ, ਉੱਥੇ ਲੈ ਕੇ ਜਾਂਦੇ ਨੇ ਬਰਾਤ, ਜਿਵੇਂ ਰਾਮਚੰਦਰ ਗਿਆ ਹੋਏਗਾ। ਲੇਕਿਨ ਇਹ ਜਿਹੜਾ ਉਹਨਾਂ ਨੇ, ਔਰ ਇਹ ਗੱਲ ਬਿਲਕੁਲ ਠੀਕ ਹੈ, ਇਹਨਾਂ ਦੇ ਇੱਕ ਦੋ ਹਿਸਟੋਰੀਅਨ ਜਿਨ੍ਹਾਂ ਨੂੰ ਇਹਨਾਂ ਨੇ ਬਾਅਦ ਬੜਾ ਜ਼ਲੀਲ ਕੀਤਾ, ਹਿੰਦੂ ਹਿਸਟੋਰੀਅਨ, ਉਹਨਾਂ ਨੇ ਕਿਹਾ ਪਹਿਲੀ ਗੱਲ ਤਾਂ ਰਾਮਚੰਦਰ ਹੀ ਮਾਈਥੋਲੋਜੀ ਹੈ, ਮਿਥਿਹਾਸ ਹੈ। ਫਿਰ ਉਹਨਾਂ ਨੇ ਕਿਹਾ ਵੀ ਅਯੁੱਧਿਆ ਇੱਕ ਥੋੜੀ, ਇੱਕ ਥਾਈਲੈਂਡ ਮੁਲਕ ਦੇ ਵਿੱਚ ਵੀ ਅਯੁੱਧਿਆ ਹੈ, ਨੇਪਾਲ ਘੱਟੋ ਘੱਟ 12 ਕੱਲੇ ਤੁਸੀਂ ਇਸ ਅਯੁੱਧਿਆ ਟਾਊਨ ਚਲੇ ਜਾਓ, ਉੱਥੇ ਹੀ 90 ਬੰਦੇ ਹੋਣਗੇ, ਕਹਿਣਗੇ ਇਸ ਕੋਠੇ ਤੇ ਜੰਮਿਆ ਸੀ ਰਾਮ, ਕੋਈ ਕਹੇਗਾ ਉਸ ਕੋਠੇ ਤੇ ਜੰਮਿਆ ਸੀ। ਹੁਣ ਤਾਂ ਉਹਨਾਂ ਨੇ ਚੁੱਪ ਕਰਾ ਕੇ ਉਹ ਸਾਰਾ ਬਾਬਰੀ ਮਸਜਿਦ ਢਵਾਈ ਔਰ ਉਹਨੂੰ ਬਣਾ ਰਹੇ ਨੇ। ਸੋ ਉਹਨਾਂ ਦਾ ਬੜਾ ਇਹ ਕਹਿਣਾ ਕਲੀਅਰ ਹੈ ਕਿ ਅਯੁੱਧਿਆ ਜਿਹੜਾ ਇਜ਼ ਐਟ ਥੋਰੀ ਵੈਸਟ ਆਫ ਬੈਨਗੁਜ, ਬਾਲਮੀਕੀ ਆਸ਼ਰਮ ਇਜ਼ ਇਨ ਨੇਪਾਲ। ਉਹਨੂੰ ਕਿਹਾ ਜਿਹੜਾ ਬਾਲਮੀਕੀ ਹੈ ਇਹ ਵੀ ਇੱਥੇ ਸਾਡੇ ਪੰਜਾਬ 'ਚ ਅੰਮ੍ਰਿਤਸਰ ਤੋਂ 15 ਮੀਲ ਦੂਰ ਰਾਮ ਤੀਰਥ ਬਣਾਇਆ ਜੀ, ਇੱਥੇ ਬਾਲਮੀਕੀ ਜੀ ਰਹੇ, ਇੱਥੇ ਜਿਹੜਾ ਲਵ ਕੁਸ਼ ਆਏ ਤੇ ਫਲਾਣਾ। ਉਹ ਕਹਿੰਦੇ ਵੀ ਬਾਲਮੀਕੀ ਆਸ਼ਰਮ ਵੀ ਨੇਪਾਲ ਹੈ, ਔਰ ਜਿੱਥੇ ਕਿੰਗ ਦਰਸ਼ਤ ਨੇ ਅਖੀਰ ਦੇ ਜਿਹੜੇ ਆਪਣੇ ਬੱਚੇ ਨੂੰ ਦੇਣ ਵਾਲੇ ਰਾਜ ਕੀਤੇ ਉਹ ਵੀ ਨੇਪਾਲ ਦੇ ਵਿੱਚ ਵੀ ਹੈ। ਉਹਨੇ ਕਿਹਾ ਰਾਮ ਵਾਜ਼ ਨਾਟ ਐਨ ਇੰਡੀਅਨ ਐਂਡ ਅਯੁੱਧਿਆ ਇਜ਼ ਆਲਸੋ ਇਨ ਨੇਪਾਲ, ਹੀ ਰਿਪੋਰਟਡਲੀ ਕਲੇਮਡ। ਸੋ ਅਸੀਂ ਸ਼ਰਮਾ ਜੀ, ਓਲੀ ਜੀ ਨੂੰ ਬਿਲਕੁਲ ਸਪੋਰਟ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਭਾਈ ਇਹ ਬਿਲਕੁਲ, ਔਰ ਕਿਉਂਕਿ ਜੇ ਹੁਣ ਇਹ ਤਾਂ ਇਹ ਵੀ ਮੰਨਦੇ ਨੇ ਵੀ ਜਨਕ ਦੀ ਧੀ ਔਰ ਉਹ ਗੁਰਖਾਲੀ ਸੀ, ਤਾਂ ਉਹਨਾਂ ਨੂੰ ਇਹ ਹੁਣ ਉਹਨਾਂ ਦੇ ਨੇਪਾਲੀਆਂ ਨੂੰ ਪਤਾ ਵੀ ਉਹਨਾਂ ਦਾ ਜਵਾਈ ਜਿਹੜਾ ਹੈ ਉਹ ਉੱਥੋਂ ਨਹੀਂ ਸੀ ਆਇਆ ਅਯੁੱਧਿਆ ਤੋਂ। ਅਯੁੱਧਿਆ ਅੱਜ ਭੁੱਖ ਨੰਗ ਹੈ, ਉਦੋਂ ਕੀ ਹੋਏਗਾ? ਉਹ ਕਹਿੰਦੇ ਵੀ ਇਹ ਸਾਡਾ ਹੀ ਸੀ। ਹੁਣ ਦੇਖੋ ਇਹਦਾ ਕੀ ਜਵਾਬ ਹਿੰਦੂ ਤਾਂ ਵੀ ਦਿੰਦੇ ਨੇ, ਪਰ ਮੈਂ ਸਮਝਦਾ ਵੀ ਅਸੀਂ ਆਪਣੀ ਅਨਕੰਡੀਸ਼ਨਲ ਸਪੋਰਟ ਜਿਹੜੀ ਹੈ ਮਿਸਟਰ ਓਲੀ ਸ਼ਰਮਾ ਜੀ ਨੂੰ ਦਿੰਨੇ ਕਿ ਭਾਈ ਉਹਨਾਂ ਨੇ ਸੱਚ ਕਹਿਣ ਦੀ ਹਿੰਮਤ ਦਿਖਾਈ। ਬਿਲਕੁਲ ਇਹਨੇ ਘੱਟੋ ਘੱਟ ਇਹ ਤਾਂ ਡਿਸਪਿਊਟਡ ਕਰ ਦਿੱਤਾ ਹੈ ਕਿ ਭਾਈ ਇਹ ਅਯੁੱਧਿਆ ਰਾਮ ਜੀ ਦਾ ਜਨਮ ਸਥਾਨ ਹੈ। ਬਾਕੀ ਤਾਂ ਹਿਸਟੋਰੀਅਨਸ ਦਾ ਕੰਮ ਹੈ ਕਿ ਵੀ ਰਾਮ ਜੀ ਹੋਏ ਵੀ ਨੇ ਕਿ ਨਹੀਂ। ਹਾਲਾਂਕਿ ਵੱਡਾ ਤਬਕਾ ਤਾਂ ਉਹਨੂੰ ਇੱਕ ਨਾਟਕ ਹੀ ਕਹਿੰਦਾ ਹੈ ਕਿ ਵੀ ਵਾਲਮੀਕੀ ਜੀ ਨੇ ਲਿਖਿਆ, ਬਾਅਦ ਤੁਲਸੀਦਾਸ ਨੇ ਲਿਖਿਆ। ਜਿਵੇਂ ਹੁਣ ਜੂਲੀਅਸ ਸੀਜ਼ਰ ਜਾਂ ਦੂਜੇ ਸਾਡੇ ਉਹ ਹੀਰ ਰਾਂਝਾ ਜਾਂ ਦੂਜੇ ਭਾਵੇਂ ਅਸੀਂ ਵੀ ਬਣਾ ਲਏ ਕਿ ਇੱਥੇ ਨੇ ਉੱਥੇ ਨੇ, ਪਰ ਕਿੰਨਿਆਂ ਨੇ ਆਪਣੇ ਅੰਦਾਜ਼ 'ਚ ਲਿਖਿਆ। ਦਮੋਦਰ ਦੀ ਹੀਰ ਸੀ, ਵਾਰਸ਼ਾ ਦੀ ਹੀਰ ਆਉਣ ਤੋਂ ਪਹਿਲਾਂ, ਹੋਰ ਵੀ ਕਿੰਨਿਆਂ ਦੀ ਹੀਰ ਹੈ। ਸੋ ਇੱਕ ਕਿੱਸਾ ਹੁੰਦਾ ਹੈ, ਲੋਕਾਂ 'ਚੋਂ ਚੱਲ ਜਾਂਦਾ ਹੈ, ਔਰ ਉਹਦੇ ਤੇ ਫਿਰ ਅੱਡ ਅੱਡ ਲੋਕ ਕਹਿੰਦੇ ਨੇ। ਇਸੇ ਤਰ੍ਹਾਂ ਇੱਕ ਇੰਟਰਸਟਿੰਗ ਡਰਾਮਾ ਲਿਖਿਆ ਹੋ ਸਕਦਾ ਹੈ, ਪਰ ਜੇ ਹਿਸਟੋਰੀਅਨਸ ਇਸ ਦੇ ਉੱਤੇ ਸੱਚਮੁੱਚ ਕੰਮ ਕਰਨ, ਜਿਵੇਂ ਬਹੁਤਿਆਂ ਨੇ ਕੀਤਾ, ਉਹਨਾਂ ਨੇ ਤਾਂ ਇਹੀ ਕਿਹਾ ਕਿ ਵੀ ਇਹ ਠੀਕ ਨਹੀਂ ਹੈ ਜਿਹੜੀ ਅਯੁੱਧਿਆ ਇਹਨਾਂ ਨੇ ਕਿਹਾ ਕਿ ਜੀ ਇੱਥੇ ਰਾਮ ਜੀ ਜੰਮੇ ਸੀ। ਹੁਣ ਤਾਂ ਉਹਨੇ ਮਿਸਟਰ ਓਲੀ ਜੀ ਨੇ ਇਲਾਕਾ ਵੀ ਦੱਸ ਦਿੱਤਾ ਹੈ ਵੀ ਦਸ਼ਰਥ ਦਾ ਇੱਥੇ ਰਸਮਾਂ ਹੋਈਆਂ, ਵਿਆਹ ਇੱਥੇ ਹੋਇਆ, ਔਰ ਸੀਤਾ ਮਾਤਾ ਉਹਨਾਂ ਦਾ ਤਾਂ ਪਹਿਲਾਂ ਹੀ ਉੱਥੇ ਹੈ ਹੀ ਹੈ, ਉਹ ਤਾਂ ਪਹਿਲਾਂ ਹੀ ਬਰਾਤ ਰਹਿ ਕੇ ਉੱਥੇ ਜਾਂਦੇ ਨੇ। ਸੋ ਅਸੀਂ ਬਿਲਕੁਲ ਜਿਹੜੀ ਸੱਚ ਕਹਿਣ ਦੀ ਹਿੰਮਤ, ਇਹ ਛੋਟੀ ਗੱਲ ਨਹੀਂ, ਕਿਉਂਕਿ ਨਕਸ਼ਾ ਬਦਲਣਾ ਦੂਜਾ ਇਹ ਸਿਆਸੀ ਹੈ। ਇਹ ਜਿਹੜੀ ਹੁਣ ਇਹ ਚੋਟ ਹੀ ਨਹੀਂ, ਜਿਹੜੀ ਹਕੀਕਤ ਹੈ, ਇਹ ਤਾਂ ਕਿੰਨੇ ਕਰੋੜ ਹਿੰਦੂਆਂ ਦੇ ਦਿਲਾਂ ਦੇ ਰਾਮਚੰਦਰ ਜਿਹੜੇ ਅਯੁੱਧਿਆ ਦੇ ਨਾਂ ਥੱਲੇ ਕਿੰਨਾ ਉਹਨਾਂ ਨੂੰ ਭਰਮਾਇਆ। ਜੇ ਉਹਨਾਂ ਨੂੰ ਸੱਚ ਪਤਾ ਲੱਗ ਜਾਏ ਤਾਂ ਇਹਨਾਂ ਸਣੇ ਯੋਗੀ ਅਦਿੱਤਿਆ ਨਾਲ ਇਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣਗੇ, ਨੇਪਾਲ ਨੂੰ ਤੁਰ ਪੈਣਗੇ। ਸੋ ਮੈਂ ਕਲੋਜ਼ ਕਰਨ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਕਲਾਮ ਅਸੀਂ ਵਿਚਾਰਦੇ ਹਾਂ, 2 ਸ਼ਲੋਕ ਅਸੀਂ ਉਹਨਾਂ ਦੇ ਅੱਜ ਦੀ ਵਿਚਾਰ ਲਈ ਚੁਣੇ ਨੇ। ਸ਼ਲੋਕ ਨੰਬਰ 58 ਔਰ 59, ਔਰ ਦੋਨਾਂ ਦਾ ਹੀ ਇੱਕੋ ਥੀਮ ਹੈ, ਕਹਿਣ ਦਾ ਅੰਦਾਜ਼ ਸਾਡੀ ਯਾਦ ਦਹਾਨੀ ਲਈ। ਯਾਦ ਬਾਰ-ਬਾਰ ਉਸ ਚੀਜ਼ ਨੂੰ ਕਰਵਾਇਆ ਜਾਂਦਾ ਜਿਹੜੀ ਭੁੱਲਦੀ ਹੈ। ਜ਼ਾਹਰ ਹੈ ਦੁਨੀਆ ਦੀ ਚੱਕਾ ਚੌਂਦ, ਐਸ਼ੋ ਇਸ਼ਰਤ, ਰੰਗ ਮੇਲੇ, ਚਾਰ ਚਫੇਰਾ ਇਹੋ ਜਿਹਾ ਕਿ ਜਿਉਂ ਹੀ ਅੱਖ ਅਸੀਂ ਖੋਲ੍ਹਦੇ ਹਾਂ ਤੇ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਜਦੋਂ ਹੀ ਅੱਖ ਖੋਲੀ ਤੇ ਮਾਇਆ ਅਮਰ ਵਰਤਾਇਆ। ਅਮਰ ਅਰਬੀ ਦਾ ਲਫ਼ਜ਼ ਹੈ, ਮਾਇਆ ਦਾ ਹੁਕਮ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਉਂ ਹੀ 9 ਮਹੀਨੇ ਜਾਂ 10 ਮਹੀਨੇ ਜਾਂ 8 ਮਹੀਨੇ ਤੋਂ ਬਾਅਦ ਬੱਚਾ ਜਿਹੜਾ ਉਹ ਬਾਹਰ ਆਂਦਾ ਹੈ ਮਾਂ ਦੇ ਪੇਟ ਚੋਂ, ਤੇ ਲਿਵ ਛੁੜਕੀ, ਉਹ ਲਿਵ ਟੁੱਟੀ
ਲੱਗੀ ਤ੍ਰਿਸ਼ਨਾ ਡਿਜ਼ਾਇਰਸ ਦਾ ਦੌਰ ਸ਼ੁਰੂ ਹੋ ਜੀ। ਗਿਆ। ਮਾਇਆ ਅਮਰ ਵਰਤਾ, ਅਮਰ ਹੁਕਮ, ਮਾਇਆ ਦਾ ਹੁਕਮ ਚੱਲਿਆ। ਲੇਕਿਨ ਮਰਨ ਲਿਖਾਏ ਮੰਡਲ ਮੇ ਆਏ, ਇਹ ਵੀ ਇੱਕ ਹਕੀਕਤ ਹੈ ਜਿਹੜੀ ਭੁੱਲ ਜਾਂਦੀ ਹੈ ਕਿ ਭਾਈ ਅਲਟੀਮੇਟ ਸਾਡੇ ਨਾਲ ਅਸੀਂ ਕਿੱਥੇ ਪਹੁੰਚਣਾ, ਅਸੀਂ ਕਿੱਥੇ ਜਾਣਾ। ਜੀ ਔਰ ਇਹ ਪਹਿਲਾ ਸ਼ਲੋਕ ਹੈ, ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿਤ ਧਰ, ਸਾਈਂ ਜਾਏ ਸਮਾਲ, ਜਿੱਥੈ ਹੀ ਤੋਂ ਵੰਜਣਾ। ਸਤਾਣੀ, ਸਤਾਣੀ ਹੁੰਦਾ ਤਾਣ, ਤਾਕਤ ਨੂੰ ਕਹਿੰਦੇ ਨੇ ਕਿ ਜੇ ਜ਼ਿੰਦਗੀ ਇੱਕ ਫਲੋ ਹੈ, ਤੁਰਦੀ ਜਾਣੀ ਹੈ, ਪਰ ਜੇ ਕਿਸੇ ਚੀਜ਼ ਤਾਣ ਹੈ ਤੇ ਉਹ ਮੌਤ 'ਚ ਹੈ, ਕਿਉਂਕਿ ਉਹਨੇ ਅਲਟੀਮੇਟਲੀ ਹੜੱਪ ਲੈਣਾ ਜ਼ਿੰਦਗੀ ਨੂੰ, ਉਹਨੇ ਜਿਹੜਾ ਹੈ ਉਹ ਅਲਟੀਮੇਟ ਟਰੂਥ ਬਣ ਜਾਣੀ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿਤ ਧਰ, ਮਰਗ ਮੌਤ ਨੂੰ ਕਹਿੰਦੇ ਨੇ ਕਿ ਭਾਈ ਜੇ ਤੂੰ ਮੌਤ ਨੂੰ ਯਾਦ ਰੱਖੇ ਤੇ ਫਿਰ ਤੈਨੂੰ ਸਤਾਣੀ ਮੌਤ ਯਾਦ ਰਹੇਗੀ। ਫਰੀਦਾ ਮੰਡਪ ਮਾਲ ਨਾ ਲਾਏ, ਫਿਰ ਤੂੰ ਦੁਨੀਆਦਾਰੀ ਦੇ ਵਿੱਚ, ਦੁਨੀਆ ਦੀਆਂ ਚੀਜ਼ਾਂ ਦੇ ਵਿੱਚ, ਵੱਡੇ ਵੱਡੇ ਘਰ, ਮਾੜੀਆਂ ਮਹਿਲਾਂ ਦੇ ਵਿੱਚ ਤੇਰਾ ਚਿੱਤ ਨਹੀਂ ਲੱਗੇਗਾ। ਤੇ ਇਹ ਯਾਦ ਆਹਨੇ, ਸਾਈਂ ਜਾਏ ਸਮਾਲ, ਜਿੱਥੇ ਹੀ ਤੋ ਵੰਜਣਾ, ਜਿੱਥੇ ਤੂੰ ਅਲਟੀਮੇਟਲੀ ਜਾਣਾ ਉਸ ਰੱਬ ਨੂੰ ਯਾਦ ਕਰ, ਇਸ ਦੁਨੀਆ ਦੇ ਭਰਮ ਭੁਲੇਖਿਆਂ 'ਚ ਨਾ ਗਵਾਚ। ਔਰ ਅਗਲਾ ਸ਼ਲੋਕ ਤਾਂ ਸਾਡਾ ਬਹੁਤ ਕੋਟ ਹੁੰਦਾ ਹੈ, ਰਾਗੀ ਸਿੰਘ ਵੀ ਸਾਡੇ ਪ੍ਰਚਾਰਕ ਵੀ ਕਹਿੰਦੇ ਨੇ, ਫਰੀਦਾ ਜਿਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਕੰਮਾਂ ਦੇ ਨਾਲ ਕਿਸੇ ਦਾ ਲਾਭ ਨਹੀਂ ਹੈ, ਚੰਗੇ ਗੁਣ ਪੈਦਾ ਨਹੀਂ ਹੁੰਦੇ, ਤੂੰ ਕਿਉਂ ਉਹ ਕੰਮ ਕਰ, ਉਹਨਾਂ ਨੂੰ ਭੁੱਲ ਜਾ। ਫਰੀਦਾ ਜਿਨੀ ਕੰਮੀ ਨਾਹੇ ਗੁਣ, ਕਿ ਜਿਨ੍ਹਾਂ ਗੱਲਾਂ ਦੇ ਨਾਲ ਕਿਸੇ ਦਾ ਲਾਭ ਨਹੀਂ ਹੈ, ਭਲਾ ਨਹੀਂ ਹੈ, ਨਾਹੇ ਗੁਣ ਤੇ ਕਮੜੇ ਵਿਸ, ਉਹ ਕੰਮਾਂ ਨੂੰ ਭੁਲਾ ਦੇ, ਮਤ ਕਰ ਉਹ ਕੰਮ। ਕਿਉਂਕਿ ਇੱਕ ਗੱਲ ਯਾਦ ਰੱਖ, ਜੇ ਤੂੰ ਨਾ ਹਟਿਆ, ਇਹੀ ਕੰਮ ਕਰਦਾ ਰਿਹਾ, ਤੇ ਸਾਈਂ ਦੇ ਦਰਬਾਰ 'ਚ, ਰੱਬ ਦੀ ਦਰਗਾਹ 'ਚ ਤੂੰ ਸ਼ਰਮਿੰਦਾ ਹੋਵੇਗਾ। ਤੇ ਉਹਨਾਂ ਦਾ ਉਪਦੇਸ਼ ਹੈ, ਉਹਨਾਂ ਦੀ ਹਦਾਇਤ ਹੈ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜੇ ਇਹਨਾਂ ਨੂੰ ਤੂੰ ਨਾ ਕਰੇਗਾ, ਗੁਣਾ ਵਾਲੇ ਕੰਮ ਕਰੇਗਾ, ਤੇ ਫਿਰ ਤੈਨੂੰ ਰੱਬ ਦੀ ਦਰਗਾਹ 'ਚ, ਰੱਬ ਦੇ ਦਰਬਾਰ ਦੇ ਵਿੱਚ ਸ਼ਰਮਿੰਦਾ ਨਹੀਂ ਹੋਣਾ ਪਏਗਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।